ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 22 ਤਰੀਕ ਆ, ਦਿਨ ਸ਼ਨੀਚਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਸਾਡੇ ਨਾਲ ਇਮੀਗ੍ਰੇਸ਼ਨ ਅਟਾਰਨੀ ਜੇ ਤਿਰਕੀਆਣਾ ਜੀ ਜੁੜਦੇ ਆ। ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਸੋ ਸਰੋਤਿਓ, ਆਪਾਂ ਕੁਛ ਕੁ ਮਿੰਟ ਪਹਿਲਾਂ ਆਪਾਂ ਜਿਹੜੇ ਲੇਟੈਸਟ ਕੇਸ ਆ ਉਹਦੇ ਬਾਰੇ ਡਿਸਕਸ ਕਰਾਂਗੇ। ਉਹ ਤੋਂ ਬਾਅਦ ਫਿਰ ਜੋ ਆਪਾਂ ਤੁਹਾਡੇ ਕੁਐਸਚਨ ਲਵਾਂਗੇ। ਤੁਸੀਂ ਪੰਜਾਬੀ ਰੇਡੀਓ ਯੂਐਸਏ ਦਾ YouTube ਚੈਨਲ ਉਹਨੂੰ ਸਬਸਕ੍ਰਾਈਬ ਕਰ ਲਓ। ਉਹਦੇ ਉੱਤੇ ਜਿੰਨੇ ਵੀ ਕਮੈਂਟਸ ਹੈਗੇ ਆ ਤੇ ਉਹ ਜੋ ਕਮੈਂਟਸ ਆ ਉਹ ਤੁਸੀਂ ਉੱਤੇ ਲਿਖ ਸਕਦੇ ਹੈਗੇ ਆ ਤੇ ਕਾਲਸ ਕਰ ਸਕਦੇ ਹੋ 408 272 5200 ਤੇ ਆਪਾਂ ਕੁਐਸਚਨਸ ਵੱਲ ਚਲੀਏ। ਤੇ ਪਿਛਲੇ ਦਿਨਾਂ ਤੋਂ ਤੁਹਾਡੇ ਇੱਕ ਟਿਕਟੋਕ ਤੇ ਵੀ ਮੈਂ ਦੇਖਿਆ ਸੀ, ਕਿਸਾਨ ਮੋਰਚੇ ਨੂੰ ਲੈ ਕੇ, ਕਿਸਾਨ ਯੂਨੀਅਨ ਨਾਲ ਰਿਲੇਟਡ ਜਿਹੜਾ ਕੇਸ ਸੀ ਉਹ ਅਪਰੂਵ ਹੋਇਆ। ਉਹਦੇ ਬਾਰੇ ਤੁਸੀਂ ਥੋੜਾ ਜਿਹਾ ਡਿਸਕਸ ਕਰੋ। ਜੀ ਬਿਲਕੁਲ। ਸੋ ਟਿਕਟੋਕ ਤੋਂ ਪਹਿਲੀ ਜਿਹੜੀ ਆਪਣੀ ਵੀਡੀਓ ਬਣਾਈ ਸੀਗੀ, ਇੱਕ ਵਾਰੀ ਪਾਰਕ ਪੁਰਕ ਚ ਘੁੰਮਦੇ ਸੀਗੇ ਤੇ ਕਿਹਾ ਚੱਲ ਟਿਕਟੋਕ ਕਜ਼ਨਾਂ ਤੋਂ ਪਤਾ ਲੱਗਿਆ ਉਦੋਂ ਕਿ ਟਿਕਟੋਕ ਵੀ ਐਪ ਆ ਕੋਈ। ਤੇ ਪਹਿਲੀ ਵੀਡੀਓ ਬਣਾਈ ਸੀਗੀ, ਹੁਣ ਤਾਂ ਪਤਾ ਨਹੀਂ ਡਿਲੀਟ ਹੋ ਗਈ, ਉਹਨਾਂ ਨੇ ਬੈਨ ਕਰਤੀ। ਕੀ ਚੱਕਰ ਸੀਗਾ? ਕਿਉਂਕਿ ਉਹ ਕਮੈਂਟ ਤੁਹਾਨੂੰ ਪਤਾ ਉਦੋਂ ਆਈਟੀ ਸੈੱਲ ਵੀ ਬੜੇ ਜ਼ਿਆਦਾ ਐਕਟਿਵ ਸੀਗੇ। ਹਾਂਜੀ ਹਾਂਜੀ ਤੇ ਉਹ ਵੀਡੀਓ ਇਸੇ ਵਾਰੀ ਸੀਗੀ ਕਿ ਉਦੋਂ ਅੰਦੋਲਨ ਅਜੇ ਸ਼ੁਰੂ ਹੀ ਹੋਇਆ ਸੀਗਾ। ਹਾਂਜੀ ਤੇ ਵੈਸੇ ਹੀ ਹਾਸੇ ਖੇਡ ਚ ਵੀਡੀਓ ਬਣਾਈ ਸੀਗੀ। ਜਿਹਨਾਂ ਨੇ ਜੇ ਪਾਰਟਿਸਿਪੇਟ ਕੀਤਾ ਵਾ ਉਹਨਾਂ ਨੂੰ ਕੋਈ ਜੇ ਨੁਕਸਾਨ ਪਹੁੰਚਦਾ ਤਾਂ ਉਹਨਾਂ ਵੀ ਜਿਹੜੀ ਅਸਾਈਲਮ ਦੀ ਗਰਾਊਂਡ ਜਿਹੜੀ ਉਹ ਹੋ ਸਕਦੀ ਆ ਸ਼ਾਇਦ, ਹਨਾ। ਹਾਂਜੀ ਤੇ ਸਾਨੂੰ ਕਈ ਜਿੱਦਾਂ ਕਲਾਇੰਟ ਆਏ, ਉਹ ਕਹਿੰਦੇ ਕਿ ਸਾਡਾ ਜਿੱਦਾਂ ਕੇਸ ਚੱਲਦਾ ਵਾ ਤੇ ਸਾਨੂੰ, ਪਰ ਵਕੀਲ ਨੇ ਕਿਹਾ ਕਿ ਨਹੀਂ, ਇਹ ਕੋਈ ਗਰਾਊਂਡ ਨਹੀਂ ਬਣਦੀ ਕਿਸਾਨ ਅੰਦੋਲਨ ਦੀ। ਤੇ ਉੱਥੇ ਇੱਕ ਜਿਹੜੀ ਗੱਲ ਸੀਗੀ ਉਦੋਂ ਮੁੱਕੀ ਸੀਗੀ, ਹਨਾ। ਹਾਂਜੀ ਤੇ ਵੀਡੀਓ ਸ਼ੇਅਰ ਵੀ ਬੜੀ ਹੋਈ, ਉਹਦੀ ਪ੍ਰੇਜ਼ ਵੀ ਕਈਆਂ ਨੇ ਕੀਤੀ। ਕਈ ਲੋਕਾਂ ਨੇ ਉਹੀ ਕਿ ਨਹੀਂ ਜੀ, ਤੁਹਾਨੂੰ ਏਦਾਂ ਨਹੀਂ ਕਹਿਣਾ ਚਾਹੀਦਾ, ਓਦਾਂ ਨਹੀਂ ਕਹਿਣਾ ਚਾਹੀਦਾ। ਜਿਹੜੇ ਕ੍ਰਿਟਿਕਸ ਵੀ ਸੀਗੇ, ਕਾਫੀ ਸੀਗੇ। ਤੇ ਹੁਣ ਜਿਹੜੇ ਕਿਸਾਨ ਮੁੱਦੇ ਜਿਹੜੇ ਸ਼ੁਰੂ ਹੋਏ ਸੀਗੇ 2020 ਦੇ ਆ, ਤੇ 20 21 22 ਤੱਕ ਜਿਹੜਾ ਸੀਗਾ ਪੂਰਾ ਚੱਲਿਆ ਲੋਕਾਂ ਦੀ ਜੱਦੋਜਹਿਦ। ਤੇ ਉਸ ਤੋਂ ਬਾਅਦ ਜਿਹੜੇ ਲੋਕੀ ਆਏ ਸੀਗੇ ਫਿਰ ਕਿਸਾਨੀ ਅੰਦੋਲਨ ਵਾਲੇ, ਹੁਣ ਉਹਨਾਂ ਦੇ ਕੇਸ ਜਿਹੜੇ ਆ ਉਹ ਆ ਰਹੇ ਆ, ਰਾਈਟ, ਜੱਜਾਂ ਦੇ ਮੂਹਰੇ। ਮਤਲਬ ਕਿ ਉਦੋਂ ਦਾ ਜਿਹੜਾ ਸ਼ੁਰੂ ਹੋਇਆ ਸੀਗਾ, ਹੁਣ ਉਹਨਾਂ ਦਾ ਜਿਹੜਾ ਡਾਇਰੈਕਟਲੀ ਕਿ ਹੋਰ ਕੋਈ ਚੀਜ਼ ਦਾ ਨਹੀਂ, ਸਿਰਫ ਕਿਸਾਨ ਮੁੱਦੇ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਹੋਰ ਕੋਈ ਜਿਹੜਾ ਪਾਰਟੀਬਾਜ਼ੀ ਵਾਲਾ ਕੇਸ ਨਹੀਂ। ਜੀ ਸਿਰਫ ਜਿਹੜਾ ਬੰਦਾ ਜਿਹਨੇ ਸ਼ੁਰੂਆਤ ਜਿਹਦੀ 2020 ਤੋਂ ਹੋਈ ਆ, ਉਹ ਕੇਸਾਂ ਦੀ ਗੱਲ ਕਰਨੇ ਆ। ਜੀ ਬਾਕੀ ਤਾਂ ਸਾਰਿਆਂ ਨੇ ਚਲੋ ਆਪਣੀ ਆਪਣੀ ਪਾਰਟਿਸਿਪੇਸ਼ਨ ਦਿੱਤੀ ਹੈ, ਇੱਥੇ ਗਏ ਆ। ਅਮਰੀਕਾ 'ਚ ਵੀ ਜਿਹੜੇ ਸੀਗੇ ਲੋਕੀ, ਉਹਨਾਂ ਨੇ ਵੀ ਆਪਣੀ ਪਾਰਟਿਸਿਪੇਸ਼ਨ ਦਿੱਤੀ ਹੈ। ਇੱਥੇ ਉਹਨਾਂ ਨੇ ਵੀ ਆਪਣੇ ਕੇਸਾਂ 'ਚ ਦੱਸਿਆ ਕਿ ਉਹਨਾਂ ਨੇ ਕੀ ਗਤੀਵਿਧੀਆਂ ਕੀਤੀਆਂ ਇੱਥੇ ਆ ਕੇ। ਪਰ ਇਹ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਸਿਰਫ ਤੇ ਸਿਰਫ ਜਿਹਦਾ ਸ਼ੁਰੂਆਤ ਹੀ ਉੱਥੋਂ ਹੋਈ ਸੀਗੀ ਕਿ ਸਧਾਰਨ ਜਿਹਾ ਬੰਦਾ ਜਿਹੜਾ ਕੋਈ ਲੈਣਾ ਦੇਣਾ ਨਹੀਂ ਕਿਸੇ ਚੀਜ਼ ਨਾਲ, ਤੇ ਪੇਂਡੂ ਬੰਦਾ, ਤੇ ਜਿਹੜਾ ਸਿਰਫ ਆਪਣੇ ਕੀ ਧਰਨੇ ਚੱਲੇ ਆ ਤੇ ਜਾ ਕੇ ਹਾਜ਼ਰੀ ਲਾਣੀ ਆ, ਉਹ ਵਾਲੇ ਕੇਸਾਂ ਦੀ ਗੱਲ ਕਰ ਰਹੇ ਹਾਂ। ਜੀ ਸੋ ਉਹਦਾ ਕੇਸ ਸੀਗਾ, ਪਹਿਲਾ ਕੇਸ ਸੀਗਾ ਇਹ। ਤੇ ਕਾਫੀ ਇੰਟਰਪ੍ਰੇਟਰ ਟਰਾਂਸਲੇਟਰਾਂ ਨੇ ਉਸ ਤੋਂ ਬਾਅਦ ਕਾਲਾਂ ਆਈਆਂ ਕਿ ਦੱਸੋ ਵੀ ਭਾਜੀ ਕੀ ਕੀਤਾ, ਕਿੱਦਾਂ ਕੀਤਾ। ਜੀ ਤਾਂ ਮੈਂ ਕਿਹਾ ਹੁਣ ਭਰਾਵਾ ਤੁਹਾਡਾ ਤਾਂ ਉਹੀ ਹਿਸਾਬ ਕਿਤਾਬ ਆ ਕਿ ਦੱਸੋਗਾ ਕੀ ਹੋਇਆ, ਫਾਰਮੂਲਾ ਦੱਸੋ ਤੁਹਾਨੂੰ ਕੀ ਹੈ। ਜੀ ਸੋ ਇਹਦਾ ਤੇ ਪੋਲੀਟੀਕਲ ਬੇਸਿਸ ਵਗੈਰਾ ਕੀ ਸੀ ਇਸ ਕੇਸ ਦਾ? ਇਹਦਾ ਜੇ ਪੋਲੀਟੀਕਲ ਬੇਸਿਸ ਇਹ ਸੀਗਾ ਕਿ ਕੋਰਟ ਦੇ ਵਿੱਚ ਵੀ ਇਹੀ ਸਵਾਲ ਉੱਠੇ ਸੀਗੇ ਕਿ ਕਿੱਦਾਂ ਇਹ, ਮਤਲਬ ਜਿਹੜਾ ਸਰਕਾਰੀ ਵਕੀਲ ਸੀਗਾ, ਮੇਨ ਉਹਦੀ ਆਰਗੂਮੈਂਟ ਇਹੀ ਸੀਗੀ ਕਿ ਧਰਨਾ ਤਾਂ ਜਿਹੜਾ ਹੁਣ ਮੁੱਕ ਗਿਆ, ਤੁਸੀਂ ਹੁਣ ਕੀ ਲੱਭਦੇ, ਹਨਾ। ਹੁਣ ਤਾਂ ਸਰਕਾਰ ਨੇ ਆਪ ਹੀ ਬਿੱਲ ਵਾਪਸ ਲੈ ਲਏ। ਜੀ ਬਾਕੀ ਰਾਤ ਗਈ ਬਾਤ ਗਈ। ਤੇ ਜਿੱਦਾਂ ਤੁਸੀਂ ਦੇਖੋਗੇ ਕਿ ਟੈਕਸੀ ਡਰਾਈਵਰਾਂ ਦੀ ਜੇ ਆਪਾਂ ਗੱਲ ਕਰੀਏ ਇੱਥੇ ਅਮਰੀਕਾ ਦੇ ਵਿੱਚ, ਜੀ ਜਦੋਂ ਉੱਪਰ ਆਈ ਸੀ ਉਹਨਾਂ ਨੇ ਹੜਤਾਲਾਂ ਕੀਤੀਆਂ, ਰਾਈਟ। ਜੀ ਇੱਥੇ 에ਅਰਪੋਰਟ ਤੇ ਹਰ ਕਿਤੇ। ਬਿਲਕੁਲ। ਪਹਿਲਾਂ ਉਬਰ ਵਾਲਿਆਂ ਨੂੰ ਹਾਰਡ ਟਾਈਮ ਵੀ ਦਿੰਦੇ ਸੀ, ਹੱਥੋਂ ਪਾਈ ਵੀ ਕਈ ਵਾਰੀ ਹੋ ਜਾਂਦੇ ਸੀਗੇ। ਜੀ ਤੇ ਮੁੜ ਕੇ ਜਦੋਂ ਜਨਤਾ ਦੇ ਬੈਨੀਫਿਟ ਦੀ ਜਦੋਂ ਆਉਂਦੀ ਆ, ਤੇ ਐਂਡ ਆਫ ਦਾ ਡੇ ਤਾਂ ਜਿਹੜਾ ਸੀਗਾ ਉਬਰ ਵਾਲੇ ਫਿਰ ਜਿੱਤ ਹੋਈ ਉਹਨਾਂ ਦੀ, ਹਨਾ। ਕਿਉਂਕਿ ਲੋਕੀ ਜਿਹੜੀ ਜਿੱਥੇ ਪਬਲਿਕ ਦੇ ਬੈਨੀਫਿਟ ਦੀ ਗੱਲ ਆ ਗਈ, ਉਹਨੂੰ ਫਿਰ ਤੁਸੀਂ ਲਾਇਸੈਂਸ ਰਾਹੀਂ ਸਰਕਾਰ ਆਪਣੇ ਜੋ ਵੀ ਰੈਗੂਲੇਸ਼ਨ ਉਹਦੇ ਰਾਹੀਂ ਰੋਕ ਕੇ ਨਹੀਂ ਰੱਖ ਸਕਦੀ। ਤੇ ਜਿਹੜਾ ਹਾਂਜੀ ਉਬਰ ਦਾ ਪ੍ਰੋਟੈਸਟ ਵੀ ਸੀਗਾ, ਸੇਮ ਜਿਹੜੀ ਐਗਜ਼ਾਮਪਲ ਕਹਿ ਲਓ ਇਦਾਂ ਕਿ ਟੈਕਸੀ ਵਾਲੇ ਜਿਹੜੇ ਸੀਗੇ ਇਵੈਂਚੁਅਲੀ ਉਹ ਕਹਿੰਦੇ ਰਾਤ ਗਈ ਬਾਤ ਗਈ, ਹੁਣ ਅੱਗੇ ਚੈਪਟਰ ਮੂਵ ਆਨ ਹੋ ਗਿਆ, ਹਨਾ। ਤੇ ਜਿਹੜਾ ਸਰਕਾਰੀ ਵਕੀਲ ਸੀਗਾ ਉਹਦੀ ਆਰਗੂਮੈਂਟ ਇਹੀ ਸੀਗੀ ਕਿ ਇਹ ਤਾਂ ਹੁਣ ਜਿਹੜਾ ਧਰਨਾ ਓਵਰ ਹੋ ਗਿਆ, ਇਹ ਤਾਂ ਸਿਰਫ ਕਿਸਾਨੀ ਸੀਗਾ, ਇਹਦੇ ਵਿੱਚ ਪੋਲੀਟੀਕਲ ਤਾਂ ਕੋਈ ਨਹੀਂ ਸੀਗਾ। ਸੋ ਜੀ ਇਹਦਾ ਪੋਲੀਟੀਕਲ ਆਪਾਂ ਜਿਹੜਾ ਲੋਕਾਂ ਨੂੰ ਦੱਸੀਦਾ ਕਿ ਤੁਹਾਨੂੰ ਜਿਹੜੀ ਆਪਣੀ ਕੇਸ ਦੀ ਜਾਗਰੂਕਤਾ ਤੁਹਾਨੂੰ ਹੋਣੀ ਚਾਹੀਦੀ ਹੈ ਜੇ ਤੁਸੀਂ ਪੋਲੀਟੀਕਲ ਬੇਸਿਸ ਤੇ ਉਹ ਕਰਦੇ ਹਨ।
ਇਹ ਹੁਣ ਕੋਈ ਏਦਾਂ ਨਹੀਂ ਕਿ ਸਿਰਫ ਰੇਡੀਓ ਤੇ ਆ ਕੇ ਆ, ਜਿਹੜੇ ਆਪਣੇ ਵੀ ਕਲਾਇੰਟ ਆ ਇਨ ਪਰਸਨ ਵੀ ਆਫਿਸ ਆਉਂਦੇ ਆ, ਜਿਹਨਾਂ ਨੂੰ ਨਹੀਂ ਸਮਝ ਆਉਣਾ ਉਹਨੂੰ ਵੀ ਸਿੱਧੇ ਕਹਿ ਦਿੱਤਾ ਕਿ ਭਾਈ ਤੂੰ ਪੋਲੀਟੀਕਲ ਅਸਾਈਲਮ ਕੇਸ ਤੇਰਾ ਹੈਗਾ, ਤੇਰੀ ਪੋਲੀਟੀਕਲ ਨੌਲੇਜ ਕਿੱਥੇ ਸਟੈਂਡ ਕਰਦੀ ਹੈ ਨਾ, ਪਰ ਉਹਦੇ ਉੱਤੇ ਜਿਹੜਾ ਡੈਫੀਨਿਟਲੀ ਉਹਨਾਂ ਨੇ ਟੈਸਟ ਕਰਨਾ ਵਾ ਕਿ ਇਹ ਵਾਕਈ ਇੱਕ ਪੋਲੀਟੀਕਲੀ ਐਕਟਿਵ ਬੰਦਾ ਹੈਗਾ ਕਿ ਨਹੀਂ ਹੈਗਾ। ਦੋ ਤਰ੍ਹਾਂ ਦੇ ਕਲਾਇੰਟ ਆ, ਕਲਾਇੰਟ ਕਲਾਇੰਟ ਨਾ ਵੀ ਕਹੀਏ ਤਾਂ ਦੋ ਤਰ੍ਹਾਂ ਦੇ ਲੋਕੀ ਆ। ਕਈ ਹੁਣ ਜਿੱਦਾਂ ਰੇਡੀਓ ਤੇ ਵੀ ਆਪਾਂ ਦੇਖਿਆ, ਸੁਣ ਕੇ ਉਹਨਾਂ ਨੇ ਕਾਲ ਕਰ ਦੇਣੀ ਕਿ ਚੱਲ ਬਈ ਨੌਲੇਜ ਮਿਲੀ ਆ, ਨੌਲੇਜ ਇਕੱਠੀ ਕਰ ਲਈ ਉਹਨਾਂ ਨੇ ਤੇ ਕੇਸ ਉਹਨਾਂ ਦੇ ਪਾਸ ਹੋ ਗਏ ਹਨਾ। ਕਈ ਹੁਣ ਜਿੱਦਾਂ ਆਪਣੇ ਵੀ ਕਲਾਇੰਟ ਆ, ਉਹਨਾਂ ਨੇ ਨਹੀਂ, ਕਈ ਵਾਰੀ ਬੰਦੇ ਧਿਆਨ ਦਿੰਦੇ, ਕੰਮਾਂ ਕਾਰਾਂ 'ਚ ਹੀ ਲੱਗੇ ਰਹਿੰਦੇ, ਕੋਈ ਉਹਨਾਂ ਨੇ ਗਤੀਵਿਧੀ ਨਹੀਂ, ਕੁਛ ਨਹੀਂ। ਤੇ ਹੁਣ ਇਹਦੇ ਵਿੱਚ ਇਹ ਘੱਟ ਮੈਟਰ ਕਰਦਾ ਕਿ ਤੁਹਾਡਾ ਵਕੀਲ ਕੌਣ ਆ, ਮੇਨ ਇਹ ਮੈਟਰ ਕਰਦਾ ਕਿ ਤੁਸੀਂ ਆਪ ਕੌਣ, ਤੁਸੀਂ ਆਪ ਕੀ ਕੀਤਾ। ਤੇ ਕਈ ਕਈ ਚੀਜ਼ਾਂ ਦੇਖੀ ਦੀਆਂ, ਮਤਲਬ ਬੰਦੇ ਏਦਾਂ ਦੇ ਵੀ ਆ, ਕਈਆਂ ਨੂੰ ਪੱਗ ਵਗੈਰਾ ਬੰਨੀ ਆ, ਦਾੜੀ ਵਗੈਰਾ ਵੀ ਹੈਗੀ, 84 ਦਾ ਨਹੀਂ ਪਤਾ ਪੂਰਾ ਕਿ ਬਲੂ ਸਟਾਰ ਕੀ ਆ, ਕਦੋਂ ਹੋਇਆ ਆਪਰੇਸ਼ਨ, ਮਤਲਬ ਏਦਾਂ ਦੇ ਵੀ ਤੁਹਾਨੂੰ ਕੋਰਟ ਦੇ ਵਿੱਚ ਚੀਜ਼ਾਂ ਦੇਖਣ ਨੂੰ ਮਿਲ ਜਾਣੀਆਂ ਕਿ ਜੱਜ ਵੀ ਹੈਰਾਨ ਹੋਊਗਾ ਕਿ ਯਾਰ ਤੇਰੇ ਤੋਂ ਜ਼ਿਆਦਾ ਤਾਂ ਮੈਨੂੰ ਹੀ ਪਤਾ ਵਾ, ਸਰਕਾਰੀ ਵਕੀਲ ਕਹੂਗਾ ਤੇਰੇ ਤੋਂ ਜ਼ਿਆਦਾ ਤਾਂ ਮੈਨੂੰ ਹੀ ਪਤਾ ਹਨਾ। ਜੀ, ਛੋਟੇ-ਛੋਟੇ ਸਵਾਲ ਕਈ ਵਾਰੀ, ਜਿੱਦਾਂ ਕਿ ਤੇਰੀ ਇੱਥੇ ਜਿਹੜੀ ਪਾਰਟੀ ਉਹਦਾ ਦਫ਼ਤਰ ਕਿੱਥੇ ਆ? ਹੁਣ ਬੰਦਾ ਕਹਿੰਦਾ ਮੈਂ ਬੜੀ ਜ਼ੋਰ-ਸ਼ੋਰ ਨਾਲ ਕੰਮ ਕੀਤਾ, ਬੜੇ ਉਪਰਾਲੇ ਮਾਰੇ ਅਮਰੀਕਾ 'ਚ ਆ ਕੇ, ਤਾਂ ਜਦੋਂ ਸਿੰਪਲ ਜਿਹਾ ਸਵਾਲ ਪੁੱਛਿਆ ਜਾਵੇ ਕਿ ਤੇਰੀ ਪਾਰਟੀ ਦਾ ਇੱਥੇ ਦਫ਼ਤਰ ਕਿੱਥੇ ਆ? ਉਹ ਨਹੀਂ ਪਤਾ, ਤੈਨੂੰ ਇਹ ਐਪਰੀਸੀਏਸ਼ਨ ਅਵਾਰਡ ਕਿਹਨੇ ਦਿੱਤਾ? ਕਿੱਥੇ ਦਿੱਤਾ, ਕਿਹਨੇ ਦਿੱਤਾ? ਉਹ ਨਹੀਂ ਪਤਾ ਨਾ, ਜਿੱਦਾਂ ਲੈਟਰ ਲੂਟਰ ਕਿਸੇ ਨੇ ਲਾਈ ਕਿ ਕਿੱਦਾਂ। ਸੋ ਇਹ ਹੈ ਕਿ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਤੁਹਾਨੂੰ ਪੋਲੀਟੀਕਲ ਅਵੇਅਰਨੈਸ ਜਿਹੜੀ ਇਹਦੀ ਹੋਣੀ ਚਾਹੀਦੀ ਹੈ। ਜਿਹਨਾਂ ਨੂੰ ਹੁਣ ਨਹੀਂ ਪਤਾ, ਗਾਣੇ-ਗੂਣੇ ਵੀ ਹੁਣ ਇੱਕ ਸਿੱਧੂ ਮੂਸੇਵਾਲੇ ਦਾ ਪਾਣੀਆਂ ਦੇ ਉੱਤੇ ਵੀ ਚਲੋ ਗਾਣਾ ਆਇਆ ਸੀ ਕਿ ਲੋਕਾਂ ਨੂੰ, ਜਿਹਨਾਂ ਨੂੰ ਨਹੀਂ ਪਤਾ ਸੀ, ਕਈਆਂ ਨੂੰ, ਕਈ ਦੇਖ ਸੋਚਦੇ ਕਿ ਚੱਲ ਯਾਰ ਇਹ ਕੀ ਗਾ ਰਿਹਾ, ਦੇਖੀਏ ਅੱਗੇ ਹਨਾ। ਜੀਐਸਵਾਈ ਵੱਲ ਦੇ ਵੰਡੇ ਦੇ ਕੀ ਮਸਲੇ ਆ, ਪੰਜਾਬ ਦੀ ਡੀਫਰੈਗਮੈਂਟੇਸ਼ਨ ਦਾ ਕੀ ਹੈ। ਇਹਦੀ ਓਵਰਆਲ ਪਿਕਚਰ ਇਹ ਆ ਕਿ ਜਿਹੜਾ ਪੰਜਾਬ ਸੀਗਾ, ਹੁਣ ਇਹ ਕੋਈ ਹਿਸਟਰੀ ਦਾ ਲੈਸਨ ਤਾਂ ਪੂਰਾ ਇੱਥੇ ਦੇ ਨਹੀਂ ਸਕਦੇ ਰੇਡੀਓ ਤੇ। ਬਿਲਕੁਲ। ਲੋਕਾਂ ਨੇ ਸਿੰਪਲ ਗੱਲ ਕਰੀ ਜਾਂਦੇ ਆ, ਇਹ ਤਾਂ ਸਾਨੂੰ ਪਤਾ ਹੀ ਆ। ਪਰ ਏਦਾਂ ਕਿ ਬੜੇ ਲੋਕਾਂ ਨੂੰ, ਜਵਾਕਾਂ ਨੂੰ ਤੁਸੀਂ ਦੇਖੋਗੇ ਨਹੀਂ ਵੀ ਪਤਾ, ਹੈਰਾਨ ਵੀ ਕਈ ਵਾਰੀ ਹੋਣਗੇ। ਜੀ, ਤੇ ਜਿਹੜੇ ਹੁਣ ਸੁਣ ਰਹੇ ਆ, ਨਵੀਂ ਪਨੀਰੀ ਜਿਹੜੀ ਹੁਣ ਸਾਡੇ ਨਾਲ ਜੁੜੀ ਆ, ਸੋਸ਼ਲ ਮੀਡੀਆ ਜਨਰੇਸ਼ਨ ਜਿਹੜੀ ਆਈ ਆ, ਪੰਜਾਬ ਸੀਗਾ, ਪੰਜਾਬ ਦੇ ਟੁੱਟੇ ਹੋਏ 2 ਮੁਲਕਾਂ 'ਚ ਵੰਡਤਾ, ਇੱਕ ਪੰਜਾਬ ਪਾਕਿਸਤਾਨ ਰਹਿ ਗਿਆ, ਇੱਕ ਪੰਜਾਬ ਇੰਡੀਆ ਦੇ ਵਿੱਚ ਆ ਗਿਆ। ਜਿਹੜਾ ਹੁਣ ਪੰਜਾਬ ਇੰਡੀਆ ਦੇ ਵਿੱਚ ਆਇਆ ਸੀਗਾ, 5 ਦਰਿਆਵਾਂ ਦੀ ਧਰਤੀ ਸੀਗੀ, 3 ਉੱਧਰ ਚਲੇ ਗਏ, 2 ਇੱਧਰ ਰਹਿ ਗਏ। ਜਿਹੜੇ 2 ਇੱਧਰ ਰਹਿ ਗਏ, ਜਿਹੜਾ ਪੰਜਾਬ ਸੀਗਾ ਉਹਨੂੰ, ਜਿਹੜੇ ਉਹਨਾਂ ਨੂੰ ਹੱਕ ਪ੍ਰੋਮਿਸ ਕੀਤੇ ਸੀ ਨਹੀਂ ਮਿਲੇ, ਉਹਨੂੰ ਪੜ੍ਹੋ ਸਾਰਾ ਪਹਿਲਾਂ, ਉਹਦੀ ਹਿਸਟਰੀ ਕੀ ਆ। ਉਹਦੇ ਫਿਰ ਇਹਨਾਂ ਨੇ ਹਿੱਸੇ ਕਰਤੇ ਹਿਮਾਚਲ, ਹਰਿਆਣਾ ਤੇ ਜਿਹੜਾ ਮਾਡਰਨ ਡੇ ਪੰਜਾਬ ਆ। ਹੁਣ ਜਿਹੜਾ ਪਹਿਲਾ ਹੀ ਸਵਾਲ ਆ ਉਹਨੂੰ ਕਿ ਤੂੰ ਭਾਈ ਹਰਿਆਣੇ ਦੇ ਵਿੱਚ ਕਿੱਦਾਂ ਰਹਿ ਗਿਆ? ਆਪਣੀ ਪੂਰੀ ਹਿਸਟਰੀ ਦੱਸੋ ਕਿ ਕਿੱਥੇ ਤੁਹਾਡਾ ਨਾਨਾ ਦਾਦਾ ਕਿੱਥੇ ਸੀਗਾ, ਕਿਹੜੇ ਪਾਸੇ ਸੀਗਾ, ਆਪਣੀ ਮਰਜ਼ੀ ਨਾਲ ਛੱਡ ਕੇ ਗਿਆ ਉੱਥੋਂ ਕਿ ਦੇਸ਼ ਦੀ ਵੰਡ ਕਰਤੀ, ਫਿਰ ਉਹਨੂੰ ਧੱਕੇ ਨਾਲ ਆਉਣਾ ਪਿਆ। ਆਇਆ ਕਿੱਥੇ? ਉਹ ਸਿੱਧੇ ਹਰਿਆਣੇ 'ਚ ਆਇਆ ਕਿ ਉਦੋਂ ਪੰਜਾਬ ਦੇ ਵਿੱਚ ਆਇਆ? ਜੇ ਪੰਜਾਬ ਦੇ ਵਿੱਚ ਆਇਆ ਸੀਗਾ, ਫਿਰ ਉਸ ਤੋਂ ਬਾਅਦ ਹਰਿਆਣੇ 'ਚ ਕਿੱਦਾਂ ਰਹਿ ਪਿਆ? ਉਹਦੀ ਵੰਡ ਹੋ ਗਈ, ਉਹਦੇ 3 ਹਿੱਸੇ ਬਣ ਗਏ ਤੇ ਜਿਹੜਾ ਬਚਿਆ ਉਹ ਰਹਿ ਗਿਆ ਹਰਿਆਣਾ। ਕਿ ਉਹ ਪੰਜਾਬੀ ਸੂਬਾ ਜਿਹੜਾ ਸੀਗਾ, ਪੰਜਾਬੀ ਸੂਬਾ ਜਿਹੜਾ ਵੱਡਾ ਇੱਕ ਸੂਬਾ ਵਾ, ਦਰਿਆਵਾਂ ਦੀ ਧਰਤੀ ਸੀਗੀ 5। ਕੀ ਪਾਣੀਆਂ ਦੇ ਜਿਹੜੇ ਮੁੱਦੇ ਆ, ਸਿਰਫ ਇਹ ਨਹੀਂ ਕਿ ਪਾਣੀਆਂ ਦੇ ਮੰਗ ਕਰਦੀ ਆ ਪਾਰਟੀ, ਮੇਰੀ ਪਾਣੀਆਂ ਦੀ ਮੰਗ ਕਰਦੀ ਆ, ਹੈ ਕੀ ਹੈ ਮਸਲੇ, ਹੈ ਕੀ ਆ? ਜੀ, ਕਿ ਇਹ ਜਿਹੜਾ ਖੇਤਰ ਆ, ਇਹਨੂੰ ਜਦੋਂ ਜੇ ਬੰਦਾ ਹੁਣ ਜਾਗਰੂਕ, ਸਾਡੀ ਹੁਣ ਕਲੋਜ਼ਿੰਗ ਸਟੇਟਮੈਂਟ ਉਹਦੇ ਵਿੱਚ ਇਹ ਸੀਗੀ ਕਿ ਇਹ ਕੋਈ ਏਦਾਂ ਨਹੀਂ ਕਿ ਜੇ ਤੁਸੀਂ ਕਹਿੰਦੇ ਕਿ ਬਿੱਲ ਵਾਪਸ ਲੈ ਲਏ ਤੇ ਗੱਲਬਾਤ ਮੁੱਕ ਗਈ ਹੈ ਹਨਾ। ਸੋ ਜੱਜ ਜਿਹੜਾ ਉਹ ਆ, ਉਹਦੀ ਕੋਈ ਅਟੈਂਸ਼ਨ ਤਾਂ ਤੁਹਾਨੂੰ ਹੋਣੀ ਚਾਹੀਦੀ ਨਾ ਕਿ ਇਹ ਬੰਦਾ ਕੀ ਕਹਿ ਰਿਹਾ ਹੈਗਾ। ਇਹ ਬੰਦਾ ਇਹ ਕਹਿ ਰਿਹਾ ਸੀਗਾ ਕਿ ਜਿਹੜਾ ਇਹ ਸੂਬਾ ਵਾ, ਇਹਦੇ ਵੱਲ ਸਿਸਟਮੈਟਿਕਲੀ ਜਿਹੜਾ ਸੀਗਾ ਟਾਰਗੇਟ ਕੀਤਾ ਗਿਆ ਕਾਫੀ ਜੀ, ਸਦੀਆਂ ਤੋਂ। ਮਤਲਬ ਕਿ ਜੇ ਆਪਾਂ ਹੋਰ ਵੀ ਪਿੱਛੇ ਚੱਲ ਜਾਈਏ, ਉਹ ਤਾਂ ਫਿਰ ਅਫਗਾਨਿਸਤਾਨ, ਮਤਲਬ ਜੀ, ਉਹ ਤਾਂ ਅੰਤ ਹੀ ਨਹੀਂ ਨਾ। ਕਿ ਪੰਜਾਬ ਦਾ ਜੇ ਆਪਾਂ ਪ੍ਰੋਵਿੰਸ ਜਿਹੜਾ ਦੇਖਿਆ ਜਾਵੇ, ਜਿਹੜਾ ਕਿ ਕਿੱਥੇ ਤੱਕ ਉਹਦੀ ਰੀਚ ਸੀਗੀ, ਕੌਣ-ਕੌਣ ਸੀਗਾ ਹਨਾ। ਹੁਣ ਐਡੀ ਪਿੱਛੇ ਤਾਂ ਆਪਾਂ ਬੈਕ ਗੇਅਰ ਲਾ ਨਹੀਂ ਸਕਦੇ। ਜੀ, ਆਪਾਂ ਜਿਹੜੀ ਹੁਣ ਮਾਡਰਨ ਡੇ ਦੀ ਗੱਲ ਆਪਾਂ ਕਰ ਸਕਦੇ ਹਾਂ, ਪਾਕਿਸਤਾਨ ਵਾਲਾ ਤਾਂ ਹੁਣ ਇਹਦੇ ਵਿੱਚ ਆਉਣਾ ਨਹੀਂ, ਜੀ, ਅਫਗਾਨਿਸਤਾਨ ਵਾਲਾ ਤਾਂ ਇਹਦੇ ਵਿੱਚ ਆਉਣਾ ਨਹੀਂ, ਉਹ ਤਾਂ ਮੁਲਕ ਹੀ ਅਲੱਗ ਬਣ ਗਏ ਹਨਾ, ਜੀ, ਆਪਣੀ-ਆਪਣੀ ਸੋਵਰੇਨਿਟੀ ਉਹਨਾਂ ਦੀ। ਤੇ ਜਿਹੜਾ ਉਹ ਸੀਗਾ ਕਿ ਹੁਣ ਜਿਹੜੇ ਬਚੇ ਆ, ਕਿ ਇਹਨਾਂ ਨੇ 3 ਹਿੱਸੇ ਬਣਾ ਦਿੱਤੇ ਤੇ ਇਹ ਜਿਹੜੇ ਬਿੱਲ ਆ ਕਿਉਂ ਪਾਸ ਹੋ ਰਹੇ ਆ? ਸੋ ਉਹ ਕਹਿੰਦਾ ਕਿ ਇਹ ਜਿਹੜਾ ਧਰਨਾ ਵਾ, ਇਹ ਤਾਂ ਓਵਰ ਹੋ ਗਿਆ। ਆਪਾਂ ਕਿ ਆਪਣੀ ਆਰਗੂਮੈਂਟ ਇਹ ਸੀਗੀ, ਕੰਟਰੀ ਕਹਿੰਦਾ ਤੁਸੀਂ ਕੰਟਰੀ ਕੰਡੀਸ਼ਨ ਕੋਈ ਹੋਰ ਕਹਿੰਦਾ ਸਬਮਿਟ ਨਹੀਂ ਕਰਾਏ। ਕੰਟਰੀ ਕੰਡੀਸ਼ਨ ਜਿਹੜੇ ਸੀਗੇ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਸੀਗਾ, ਕਿ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਕਿਉਂ ਪਾਸ ਕੀਤਾ? ਇਹਨਾਂ ਕੋਈ ਏਦਾਂ ਦਾ ਹੈ ਨਹੀਂ ਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇਮੀਗ੍ਰੈਂਟ ਜਾ ਰਹੇ ਆ, ਉੱਥੋਂ ਦਾ ਲੋਕੀ ਛੱਡ ਕੇ ਜਾ ਰਹੇ ਆ। ਕਿ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਇਹਨੇ ਪਾਸ ਕੀਤਾ ਸੀਗਾ, ਕਿਹੜੇ ਸਮੁਦਾਇ ਦੇ ਲੋਕਾਂ ਨੂੰ ਟਾਰਗੇਟ ਕਰਨ ਲਈ ਕੀਤਾ ਸੀਗਾ? ਕਿਉਂ ਕੀਤਾ ਸੀਗਾ ਇਹ ਪਾਸ ਹਨਾ? ਬੀਫ ਬੈਨ ਜਿਹੜੇ ਲਾਏ ਆ, ਕਿਉਂ ਲਾਏ ਆ?
ਕਿ ਸਾਰਿਆਂ ਦੇ ਉੱਤੇ ਇਕੁਅਲੀ ਲਾਏ ਆ ਕਿ ਕਿਸੇ ਕੌਮ ਨੂੰ ਦੱਬਣ ਲਈ ਉਹਨਾਂ ਨੇ ਲਾਏ ਆ, ਹਨਾ? ਇਹਦੇ ਨਾਲ-ਨਾਲ ਕਿ ਜਿਹੜੇ ਹੁਣ ਕਿਹੜੀਆਂ ਸਟੇਟਾਂ ਦੇ ਵਿੱਚ ਇੰਡੀਆ ਦੇ ਵਿੱਚ ਹੋਰ ਪ੍ਰੋਬਲਮ ਚੱਲਦੀ ਆ, ਨਾਰਥ ਤੋਂ ਲੈ ਕੇ, ਈਸਟ ਤੋਂ ਲੈ ਕੇ ਸਾਰਿਆਂ ਦੀ ਤੁਹਾਨੂੰ ਜੇ ਨੌਲੇਜ ਹੋਵੇ ਕਿ ਸਿਰਫ ਇਹ ਸਾਡੇ ਨਾਲ ਨਹੀਂ, ਇਹ ਜਿਹੜੇ ਬਾਕੀ ਵੀ ਮਿਨੋਰਟੀਜ਼ ਹੈਗੀਆਂ, ਉਹਨਾਂ ਨਾਲ ਕਿੱਦਾਂ ਧੱਕਾ ਹੋ ਰਿਹਾ। ਜਦੋਂ ਸਾਰੇ ਪਹਿਲੂ ਸਾਹਮਣੇ ਆਉਂਦੇ ਆ ਤਾਂ ਫਿਰ ਇੱਕੋ ਗੱਲ ਹੁੰਦੀ ਹੈ ਕਿ ਇਹ ਮੈਟਰ ਆਫ ਟਾਈਮ ਆ। ਜੇ ਇਹ ਏਦਾਂ ਨਹੀਂ ਕਿ ਇੱਕ ਵਾਰੀ ਮਸਲਾ ਹੋ ਗਿਆ, ਦੁਬਾਰਾ ਇਹ 2 ਸਾਲ ਬਾਅਦ, 3 ਸਾਲ ਬਾਅਦ ਉੱਠਣਾ ਨਹੀਂ। ਸੋ ਜਦੋਂ ਤੁਹਾਨੂੰ ਜੇ ਪੂਰੀ ਪੋਲਿਟਿਕਸ ਦੀ ਨੌਲੇਜ ਹੈਗੀ ਆ ਕਿ ਸਿਸਟਮੈਟਿਕਲੀ ਤੁਹਾਡਾ ਪੋਲੀਟੀਕਲ ਓਪੀਨੀਅਨ, ਉਹ ਬੰਦਾ ਕਹਿੰਦਾ ਕਿ ਇਹ ਪੋਲੀਟੀਕਲ ਓਪੀਨੀਅਨ ਤਾਂ ਪੋਲੀਟੀਕਲ ਓਪੀਨੀਅਨ ਦਾ ਕੇਸ ਆ ਕਿ ਆਹ ਮੇਰਾ ਪੋਲੀਟੀਕਲ ਓਪੀਨੀਅਨ ਹੈ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਪਹਿਲੀ ਗੱਲ ਤਾਂ ਉਹ ਇੱਕ ਸੈਕੂਲਰ ਗਵਰਨਮੈਂਟ ਹੋਣੀ ਚਾਹੀਦੀ ਹੈ, ਜੇ ਕਨਸਟੀਟਿਊਸ਼ਨ ਕਹਿੰਦੀ ਹੈ ਕਿ ਇਹ ਇੱਕ ਸੈਕੂਲਰ ਗਵਰਨਮੈਂਟ ਆ। ਹੁਣ ਉੱਥੇ ਤਾਂ ਜਿਹੜੇ ਆਹ ਸੋਸ਼ਲ ਮੀਡੀਆ ਵਾਲੇ ਛਲਾਰੂ ਆ, ਉਹ ਤਾਂ ਸੈਕੂਲਰ ਦਾ ਵੀ ਉਹਨਾਂ ਨੇ ਮਜ਼ਾਕ ਬਣਾਇਆ ਪਿਆ ਇੰਡੀਆ ਨੂੰ, ਵੀ ਸੈਕੂਲਰ ਦੇਖੋਗੇ ਤਾਂ ਉਹ ਇਹ ਵੀ ਐਗਰੀ ਕਰਨ ਲਈ ਰੈਡੀ ਨਹੀਂ ਕਿ ਇਹ ਸੈਕੂਲਰ ਕੰਟਰੀ ਆ। ਤੇ ਉਹ ਜਿਹੜੀ ਕੰਟਰੀ ਆ ਉਹ ਬਹੁਤ ਜ਼ਿਆਦਾ ਸਵਿੰਗ ਕਰ ਗਈ ਰਾਈਟ ਸਾਈਡ ਤੇ, ਫੰਡਾਮੈਂਟਲਿਸਟ ਤੇ ਸਵਿੰਗ ਕਰ ਗਈ। ਮੋਡਰੇਟ ਲੋਕੀ ਵੀ ਬੜੇ ਜ਼ਿਆਦਾ ਚਲੋ ਹੈਗੇ ਆ, ਜਿਹੜੇ ਲੋਕਾਂ ਨੇ 84 ਦੇ ਵਿੱਚ ਵੀ ਬੜੇ ਲੋਕਾਂ ਨੇ, ਜਿਹੜੇ ਦੂਜੇ ਧਰਮ ਦੇ ਲੋਕਾਂ ਨੇ ਵੀ ਬੜੀ ਹੈਲਪ ਕੀਤੀ ਸਿੱਖਾਂ ਦੀ, ਐਸੀ ਗੱਲ ਨਹੀਂ, ਹਨਾ? ਚੰਗੇ ਇਨਸਾਨ ਹਰ ਕਿਤੇ ਹੈਗੇ, ਤਾਂ ਹੀ ਦੁਨੀਆ ਜਿਹੜੀ ਚੱਲਦੀ ਆ। ਬਿਲਕੁਲ। ਪਰ ਜਿਹੜਾ ਤੁਹਾਡਾ ਜਿਹੜਾ ਕੇਸ ਆ ਉਹ ਇਹ ਸੀਗਾ ਕਿ ਇਹ ਜਿਹੜੇ ਬਿੱਲ ਬਣਾਏ ਆ, ਕਿ ਮੇਰਾ ਸਿਆਸੀ ਓਪੀਨੀਅਨ ਇਹ ਹੈਗਾ ਕਿ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਇੱਕ ਸੈਕੂਲਰ ਗਵਰਨਮੈਂਟ ਜਿਹੜੀ ਹੁੰਦੀ ਆ, ਹਰੇਕ ਧਰਮ ਨੂੰ ਇੱਕੋ ਬਰਾਬਰ ਰੱਖਦੀ ਆ। ਜਿਹੜੇ ਬਿੱਲ ਪਾਸ ਕਰਦੀ ਆ ਸਾਰੇ ਲੋਕਾਂ ਦੇ ਫਾਇਦੇ ਲਈ ਹੁੰਦੇ ਆ, ਨਾ ਕਿ ਉਹਨਾਂ ਨੂੰ ਨੱਪਣ ਲਈ ਹੁੰਦੇ ਆ। ਜੇ ਕੋਈ ਆਲਰੇਡੀ ਚੀਜ਼ ਵਧੀਆ ਚੱਲ ਰਹੀ ਆ, ਲੋਕੀ ਉਹਨਾਂ ਖੁਸ਼ ਆ, ਤਾਂ ਤੁਸੀਂ ਏਦਾਂ ਦਾ ਬਿੱਲ ਬਣਾਉਂਦੇ ਹੋ ਜਿਹਨੂੰ ਲੋਕੀ ਪਸੰਦ ਹੀ ਨਹੀਂ ਕਰਦੇ, ਇੰਨੀ ਜ਼ਿਆਦਾ ਜਨਸੰਖਿਆ ਦੇ ਵਿੱਚ ਜਿਹਦਾ ਵਿਰੋਧ ਹੁੰਦਾ ਵਾ। ਤੇ ਜਿਹੜਾ ਉਹ ਵਿਰੋਧ ਆ ਉਹ ਕਿੰਨੀ ਦੇਰ ਚੱਲਿਆ। ਉਹ ਕਹਿੰਦਾ ਵਿਰੋਧ ਇਹ ਕਹਿੰਦਾ ਹੁਣ ਤਾਂ ਕਹਿੰਦਾ ਸਰਕਾਰ ਮੰਨ ਗਈ। ਫਿਰ ਸਾਡੀ ਆਰਗੂਮੈਂਟ ਸੀ ਸਰਕਾਰ ਮੰਨ ਤਾਂ ਗਈ, ਪਰ ਜਿਹੜੀ ਸਰਕਾਰ ਦਾ ਮੰਨਣ ਦਾ ਤਰੀਕਾ ਸੀਗਾ, ਉਹਦੇ ਵਿੱਚ ਕਿੰਨੇ ਲੋਕਾਂ ਦੀ ਜਾਨ ਗਈ, ਕਿੰਨੇ ਦੇਰ ਉਹਨਾਂ ਨੂੰ ਸੜਕਾਂ ਤੇ ਰਹਿਣਾ ਪਿਆ। ਇਹ ਜਿਹੜਾ ਵਿਦਰੋਹ ਸੀਗਾ ਇਹ ਸਕਸੈਸਫੁਲ ਕਿਉਂ ਹੋਇਆ? ਇਹ ਜਿਹੜਾ ਵਿਦਰੋਹ ਸੀਗਾ, ਹੁਣ ਇਹਨੂੰ ਆਫ ਕੋਰਸ ਜਿਹੜੇ ਲੋਕੀ ਗਰਾਊਂਡ ਤੇ ਆ ਉਹਨਾਂ ਨੇ ਸਕਸੈਸਫੁਲ ਬਣਾਇਆ, ਉਹ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਸ਼ਨ ਕੀਤੀ। ਕਈ ਵਾਰੀ ਤੁਹਾਨੂੰ ਜਿਹੜੇ ਇੰਡੀਆ ਦੇ ਵਿੱਚ ਵੀ ਲੋਕੀ ਬੈਠੇ ਨਿੰਦਿਆ ਕਰ ਦਿੰਦੇ ਕਿ ਐਨਆਰਆਈ ਨੂੰ ਬੋਲਣ ਦਾ ਹੱਕ ਨਹੀਂ, ਇਹਨਾਂ ਨੂੰ ਕੁਝ ਨਹੀਂ ਬੋਲਣਾ ਚਾਹੀਦਾ, ਪਰ ਇਹਦੇ ਵਿੱਚ ਜਿਹੜੀ ਫਿਰ ਫੰਡਿੰਗ ਗਈ ਬਾਹਰੋਂ ਦੀ, ਜਿਹੜਾ ਕੰਮ ਚੱਲਿਆ। ਸੋ ਇਹ ਜਿਹੜੇ ਹੈਗੇ ਆ, ਤੁਸੀਂ ਇੱਥੇ ਵੀ ਜਿਹੜੇ ਲੋਕੀ ਬੈਠੇ ਇਹਨਾਂ ਨੂੰ ਡਿਸਕਾਊਂਟ ਨਹੀਂ ਕਰ ਸਕਦੇ ਕਿ ਇਹਨਾਂ ਨੇ ਕੁਝ ਕੀਤਾ ਨਹੀਂ, ਇਹ ਬਾਹਰੋਂ ਬੋਲ ਦਿੰਦੇ ਆ। ਉਹਨਾਂ ਦੀ ਜਿਹੜਾ ਸੀਗਾ ਸੰਸਥਾਵਾਂ ਇੱਥੋਂ ਦੀ ਜਿਹੜੀ ਕਿਸੇ ਹੁਣ ਖਾਸ ਇੱਕ ਨਾਨ ਪ੍ਰੋਫਿਟ ਦਾ ਨਾਂ ਲਈਏ ਤਾਂ ਚਲੋ ਬਾਕੀਆਂ ਦਾ ਨਾਂ ਨਹੀਂ ਚਮਕਦਾ, ਹਨਾ? ਸਾਰਿਆਂ ਨੇ ਜਿਹੜੇ ਬੰਦਾ ਕੱਲਾ ਬੰਦਾ ਜਿਹੜਾ ਗਿਆ, ਕੱਲੀ ਨਾਨ ਪ੍ਰੋਫਿਟ ਗਈ, ਇਹਨੂੰ ਜਿਹੜਾ ਸਕਸੈਸਫੁਲ ਸੀਗਾ, ਕਈ ਸਾਰੇ ਲੋਕਾਂ ਨੇ, ਸੰਸਥਾਵਾਂ ਨੇ, ਯੂਨੀਅਨਾਂ ਨੇ ਜਿਹੜਾ ਬਣਾਇਆ। ਸਰਕਾਰ ਵੀ ਕਿਸੇ ਟਾਈਮ ਤੇ, ਆਪਾਂ ਖੁਦ ਵੀ ਮਤਲਬ ਕਿ ਐਜ਼ ਅ ਤੁਸੀਂ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ, ਪਰ ਜਦੋਂ ਪ੍ਰੈਕਟੀਕਲੀ ਤੁਹਾਡੇ ਮੂਹਰੇ ਚੀਜ਼ ਆਉਂਦੀ ਆ, ਸਾਨੂੰ ਵੀ ਉਦੋਂ ਪਤਾ ਲੱਗਾ ਕਿ ਯਾਰ ਇਦਾਂ ਦੀਆਂ ਵੀ ਯੂਨੀਅਨ ਵੀ ਇਦਾਂ ਦੀਆਂ, ਕਿਸਾਨੀ ਯੂਨੀਅਨ ਵੀ ਇਦਾਂ ਦੀਆਂ ਵੀ ਕੋਈ ਸੰਸਥਾਵਾਂ ਜਿਹੜੀਆਂ ਹੈਗੀਆਂ, ਜਿਹੜੀਆਂ ਲੋਕਾਂ ਨੂੰ ਪਤਾ ਹੀ ਨਹੀਂ ਸੀਗੀਆਂ ਪਹਿਲਾਂ ਕਿ ਇੰਨੀਆਂ ਕਿ ਹੈਗੀਆਂ, ਇਹ ਇਸ ਤਰੀਕੇ ਨਾਲ ਬੈਂਡ ਟੂਗੇਦਰ ਕਰ ਸਕਦੀਆਂ। ਕਿਉਂਕਿ ਸਿਰਫ ਉੱਥੇ ਜਿਹੜਾ ਬੋਲਬਾਲਾ ਪਾਰਟੀਬਾਜੀ, ਜਿਹੜੀ ਇੱਕ ਦੋ ਪਾਰਟੀਆਂ ਮੇਨ ਸੀਗੀਆਂ, ਧਰਮ ਦਾ, ਡੇਰਿਆਂ ਦਾ ਸਾਰਾ, ਉਹ ਤੋਂ ਇਲਾਵਾ ਤਾਂ ਉੱਥੇ ਹੁਣ ਤੁਹਾਨੂੰ ਦਿਖਦੇ ਨਹੀਂ ਸੀਗਾ ਕੁਝ ਹੋਰ ਵੀ ਲੋਕੀ ਉੱਥੇ ਕਰਦੇ ਆ। ਤਾਂ ਲੱਗਦਾ ਹੈ ਕਿ ਬਸ ਇਹੀ ਹੈ ਇਹਨਾਂ ਦਾ ਹੀ ਕੰਟਰੋਲ ਆ, ਇਹੀ ਪ੍ਰਬੰਧਕ ਕਮੇਟੀਆਂ ਸਾਰਾ ਕੁਝ ਚਲਾਉਂਦੀਆਂ। ਪਰ ਜਦੋਂ ਇਹ ਅੰਦੋਲਨ ਹੋਇਆ, ਉਦੋਂ ਜਿਹੜਾ ਆਮ ਇੱਕ ਸਧਾਰਨ ਵਿਅਕਤੀ ਸੀਗਾ ਸਾਹਮਣੇ ਗਿਆ, ਜਿਹੜੇ ਬਜ਼ੁਰਗ ਜਿਹੜੇ ਸੀਗੇ, ਜਿਨ੍ਹਾਂ ਦੇ ਤਾਂ ਕਹਿੰਦੇ ਕਿ ਮੇਲਾ ਤਾਂ ਹੁਣ ਲੱਗਾ ਦੁਨੀਆ ਦੇ ਵਿੱਚ, ਪਹਿਲਾਂ ਤਾਂ ਘਰੇ ਉੱਦੇ ਟਾਈਮ ਪਾਸ ਕਰਦੇ ਹਨਾ, ਜਾ ਕੇ ਜਿਹੜੇ ਬੈਠੇ ਜਿਹਨਾਂ ਦੇ ਮੋਰਚੇ ਜਿਹੜੇ ਸਾਰੇ ਸਾਹਮਣੇ, ਉਹ ਬੰਦੇ ਦਾ ਪੋਲੀਟੀਕਲ ਓਪੀਨੀਅਨ ਹੈ ਕਿ ਜਿਹੜਾ ਮੇਰਾ ਪੋਲੀਟੀਕਲ ਓਪੀਨੀਅਨ ਹੈ ਕਿ ਲੋਕਾਂ ਨੂੰ ਪੀਸਫੁਲੀ ਪ੍ਰੋਟੈਸਟ ਕਰਨ ਦਾ ਇੱਕ ਰਾਈਟ ਹੈਗਾ। ਪਰ ਉੱਥੇ ਬੁਸ਼ਾਰਾਂ ਕਰਤੀਆਂ ਉਹਨਾਂ ਨੇ, ਠੰਡੇ ਪਾਣੀ ਦੀਆਂ, ਲੋਕੀ ਮਾਰਤੇ। ਜਿਹੜੀ ਦਿੱਲੀ ਸ਼ਹਿਰ ਸੀਗਾ ਉਹਨੂੰ ਲੋਹੇ ਦੀਆਂ ਕਿੱਲੀਆਂ ਨਾਲ ਫੋਰਟੀਫਾਈ ਕਰਤਾ, ਤੇ ਵਿੱਚ ਇਹਦੇ ਮਾੜੇ ਕੰਪੋਨੈਂਟ ਵੀ ਬੜੇ ਹੋਏ ਹਨ, ਵਾਇਲੈਂਸ ਵੀ ਉੱਠੀ। ਉਹ ਵੀ ਫਿਰ ਜਦੋਂ ਜੱਜ ਸਰਕਾਰੀ ਵਕੀਲ ਪੁੱਛੇ ਕਿ ਸਰਕਾਰੀ ਵਕੀਲ ਵੀ ਹੁਣ ਘੱਟ ਨਹੀਂ, ਉਹ ਵੀ ਆਪਣੀਆਂ ਕੰਟਰੀ ਨਾਲ, ਉਹ ਵੀ ਅਖਬਾਰਾਂ, ਜੇ ਤੁਸੀਂ ਪੇਸ਼ ਵੀ ਕਰ ਸਕਦਾ। ਉਹ ਕਹਿੰਦਾ ਏਦਾਂ ਹੋਇਆ ਲਾਲ ਕਿਲੇ ਤੇ, ਆਹ ਪੋਸਟਰ, ਆਹ ਪੁਲਿਸ ਨਾਲ ਕੁੱਟਮਾਰ ਕੀਤੀ, ਪੁਲਿਸ ਨੂੰ ਏਦਾਂ ਕੀਤਾ। ਉਹ ਫਿਰ ਬੰਦਾ ਆਪਣਾ ਜਿਹੜਾ ਉਹਨੂੰ ਦੱਸਣਾ ਕਿ ਭਾਈ ਜਿਹੜਾ ਇੱਕ ਵਿਦਰੋਹ ਹੁੰਦਾ ਵਾ, ਇੱਕ ਜਿਹੜੀ ਰੈਵੋਲੂਸ਼ਨ ਹੁੰਦੀ ਆ, ਉਹ ਕਿਸੇ ਦੀ ਜਾਗੀਰ ਨਹੀਂ ਹੁੰਦੀ ਹੈਗੀ। ਉਹਨੂੰ ਭਾਵੇਂ ਜਿਹੜਾ ਮਰਜ਼ੀ ਵੱਡਾ ਲੀਡਰ ਹੋਵੇ, ਉਹਦਾ ਕਿਸੇ ਨੂੰ ਪਤਾ ਨਹੀਂ ਕਿ ਇਹਨੇ ਕਿਹੜੇ ਪਾਸੇ ਚੱਲ ਜਾਣਾ ਵਾ। ਕਈ ਲੀਡਰ ਇਹਦੇ ਵਿੱਚ ਵੀ ਆਏ, ਯੂਥ ਲੀਡਰ ਵੀ ਆਏ, ਕਈ ਸ਼ਹੀਦ ਵੀ ਹੋਏ, ਕਈ ਸਰਕਾਰ ਦੇ ਵੀ ਛੱਡੇ ਗਏ ਆ। ਕਈ ਲੋਕਾਂ ਦੇ ਸ਼ੱਕ ਵੀ ਹੋਇਆ ਕਿ ਇਹ ਵਾਕਈ ਅਸਲੀ ਆ ਕਿ ਇਹ ਸਰਕਾਰ ਦੇ ਬੰਦੇ ਆ, ਕਿਸੇ ਨੂੰ ਕੁਝ ਨਹੀਂ ਪਤਾ, ਹਨਾ? ਜਿਹੜਾ ਇੱਕ ਸੰਘਰਸ਼ ਆ, ਉਹਦੇ ਵਿੱਚ ਉਹਦਾ ਕੋਈ ਰੂਪ ਨਹੀਂ, ਉਹਦੀ ਕੋਈ ਸੀਮਾ ਨਹੀਂ, ਉਹ ਕਿਸੇ ਪਾਸੇ ਮਰਜ਼ੀ ਜਾ ਸਕਦਾ ਜਦੋਂ ਇੰਨੀ ਜਨਸੰਖਿਆ ਦੇ ਵਿੱਚ ਲੋਕੀ ਜਦੋਂ ਇਕੱਠੇ ਹੁੰਦੇ ਆ।
ਉਹ ਬੰਦੇ ਨੇ ਆਪਣਾ ਪੋਲੀਟੀਕਲ ਓਪੀਨੀਅਨ ਦੇਣਾ ਕਿ ਮੇਰਾ ਵਿਚਾਰ ਜਿਹੜਾ ਕੀ ਸੀਗਾ, ਮੈਂ ਸ਼ਾਂਤਮਈ ਤਰੀਕੇ ਨਾਲ ਮੰਗ ਕਰਦਾ ਸੀਗਾ ਕਿ ਮੈਂ ਇਹਨਾਂ ਦੇ ਨਾਲ ਸੀਗਾ, ਹੈ ਨਾ? ਤੇ ਉਹ ਬੰਦੇ ਦਾ ਪੋਲੀਟੀਕਲ ਓਪੀਨੀਅਨ ਇਹ ਸੀਗਾ ਕਿ ਮੈਂ ਜਦੋਂ ਆਪਣਾ ਪੋਲੀਟੀਕਲ ਓਪੀਨੀਅਨ ਐਕਸਰਸਾਈਜ਼ ਕੀਤਾ ਕਿ ਇਹ ਬਿੱਲ ਜਿਹੜੇ ਨਹੀਂ ਹੋਣੇ ਚਾਹੀਦੇ ਆ, ਉਹਨਾਂ ਜਿਹੜੀ ਸੀਗੀ ਸਰਕਾਰ ਨੂੰ ਪ੍ਰੋਬਲਮ ਸੀਗੀ। ਹੁਣ ਆਫ ਕੋਰਸ ਇਹਦੇ ਵਿੱਚ ਧਾਰਮਿਕ ਐਂਗਲ ਵੀ ਆ ਜਾਂਦਾ ਕਈਆਂ ਦਾ। ਜਿਹੜਾ ਨਾਸਤਿਕ ਆ ਉਹਨੇ ਆਪਣਾ ਦੱਸਣਾ ਕਿ ਯਾਰ ਮੈਨੂੰ ਕਿਸਾਨੀ ਅੰਦੋਲਨ ਤੱਕ ਕੀ ਮਤਲਬ ਸੀਗਾ। ਜਿਹੜਾ ਧਾਰਮਿਕ ਬੰਦਾ ਆਪਣੀ ਦੱਸਦਾ ਕਿ ਬਈ ਸਾਡੇ ਹੋਰ ਵੀ ਮਸਲੇ ਵਿੱਚ ਹੈਗੇ ਆ। ਇਹ ਜਿਹੜਾ ਹੈਗਾ ਜ਼ਿਆਦਾ ਟਾਰਗੇਟ ਆਹ ਵਾਲੀ ਸਟੇਟ ਨੂੰ ਜ਼ਿਆਦਾ ਟਾਰਗੇਟ ਕੀਤਾ ਗਿਆ ਬਾਕੀ ਸਟੇਟ ਨਾਲੋਂ, ਕਿਉਂਕਿ ਇਹ ਜਿਹੜੀ ਸਟੇਟ ਆ ਇਹ ਹਿਸਟੋਰੀਕਲੀ ਇੱਥੋਂ ਲੋਕੀ ਫੌਜ 'ਚ ਵੀ ਗਏ ਆ, ਲੋਕੀ ਇਹਦੇ ਹਜ਼ਾਰਾਂ ਸਾਲਾਂ ਤੋਂ ਬਾਰਡਰ ਡਿਫੈਂਡ ਕਰਦੇ ਰਹੇ ਆ। ਇਹਨਾਂ ਤੋਂ ਖਤਰਿਆਂ ਨੂੰ ਤਾਂ ਕਰਕੇ ਇਹਨਾਂ ਤੋਂ ਇਹ ਇਨਸਿਕਿਉਰ ਮਹਿਸੂਸ ਕਰਦੇ ਆ ਕਿ ਇਹ ਜਿਹੜੀ ਸਟੇਟ ਹੈ ਇਹ ਦੱਬ ਨਹੀਂ ਹੁੰਦੀ ਸੌਖੀ ਕਿਤੇ। ਜਦੋਂ ਜੀ। ਵੀ ਕੋਈ ਤੇ ਉਹ ਸਰਕਾਰ ਨੇ ਦੇਖਿਆ ਵੀ ਹਨਾ ਕਿ ਜਦੋਂ ਉਹਨਾਂ ਨੇ ਵੀ ਅੰਡਰ ਐਸਟੀਮੇਟ ਹੀ ਕੀਤਾ ਸੀਗਾ ਕਾਈਂਡ ਆਫ ਕਿ ਬਿੱਲ ਪਾਸ ਕਰ ਦਾਂਗੇ, ਇਹਨਾਂ ਨੇ ਕਿਹੜਾ ਕੁਛ ਕਹਿਣਾ ਵਾ। ਤੇ ਜੀ। ਇਹ ਤਾਂ ਜਿੱਦਾਂ ਹੁਣ ਗਾਣਿਆਂ ਗੁਣਿਆਂ 'ਚ ਦੇਖੀਦਾ ਕਿ ਇਹ ਤਾਂ ਨਸ਼ੇ ਪੱਤੇ ਤੇ ਲੱਗ ਗਏ ਆ, ਟੱਬੂ ਕਰਨ ਲੱਗ ਪਏ, ਇਹਨਾਂ ਨੇ ਕਿਹੜਾ ਕਰਨਾ। ਪਰ ਉਹ ਵੀ ਸਾਰੇ ਹੈਰਾਨ ਹੋ ਗਏ ਇੱਕ ਵਾਰੀ ਜਦੋਂ ਯੂਥ ਸਾਹਮਣੇ ਗਈ ਕਿ ਯਾਰ ਇਹ ਸਿਰਫ ਗਾਣੇ ਗਾਣ ਵਜਾਣ ਤੇ ਜਾਂ ਜਿੱਦਾਂ ਇਹ ਕਹਿੰਦੇ ਆ ਕਿ ਇਹ ਨਸ਼ਿਆਂ ਨੇ ਖਾ ਲਿਆ, ਇੰਨੀ ਵੀ ਚੀਜ਼ ਨਹੀਂ ਹੈਗੀ, ਹਨਾ? ਸੋ ਇਹ ਬੰਦੇ ਦਾ ਜਿਹੜਾ ਪੋਲੀਟੀਕਲ ਓਪੀਨੀਅਨ ਹੈ ਕਿ ਮੈਂ ਜਦੋਂ ਆਪਣੇ ਹੱਕਾਂ ਦੀ ਮੰਗ ਰੱਖੀ ਤਾਂ ਮੈਨੂੰ ਇਹ ਜਿਹੜੀਆਂ ਔਂਕੜਾਂ ਜਿਹੜੀਆਂ ਸੀਗੀਆਂ ਸਾਹਮਣੇ ਆਈਆਂ ਮੇਰੇ। ਜੀ, ਸੋ ਚੈਲੰਜਸ ਕਾਫੀ ਆਏ ਇਸ ਕੇਸ ਦੇ ਵਿੱਚ। ਜੀ, ਬਿਲਕੁਲ। ਜੀ, ਸੋ ਬਿਲਕੁਲ ਸਰੋਤਿਓ, ਜਿਸ ਤਰ੍ਹਾਂ ਜੀ ਹੁਣੇ ਦੱਸਿਆ ਆ ਵੀ ਸਿਚੁਏਸ਼ਨ ਬਹੁਤ ਜ਼ਿਆਦਾ ਜਿਹੜੀ ਆ ਚੇਂਜ ਹੁੰਦੀ ਆ। ਤੁਸੀਂ ਪੰਜਾਬੀ ਰੇਡੀਓ USA ਨੂੰ 24 ਆਵਰ ਸਾਡਾ ਸਟੇਸ਼ਨ ਆ। ਹਰ ਇੱਕ ਮੁੱਦੇ ਦੇ ਉੱਤੇ ਕਿੱਦਾਂ ਉੱਥੇ ਧੱਕਾ ਹੁੰਦਾ ਮਿਨੋਰਟੀਜ਼ ਦੇ ਨਾਲ, ਕੀ ਸਾਡੀ ਸਟੇਟ 'ਚ ਵਾਪਰਿਆ ਰੀਸੈਂਟਲੀ। ਸਭ ਤੋਂ ਜ਼ਿਆਦਾ ਜਿਹੜੇ ਡੈਮ ਆ ਉਹ ਹੁਸ਼ਿਆਰਪੁਰ 'ਚ ਬਣਾਏ ਤੇ ਉਹ ਮੁੜ ਕੇ ਪਾਣੀ ਜਿਹੜਾ ਆ ਸਾਰਾ ਉੱਥੇ ਆਇਆ, ਨਹਿਰਾਂ 'ਚ ਪਾਣੀ ਨਹੀਂ ਜਾਂਦਾ ਹੈਗਾ। ਉਹੀ ਨਹਿਰਾਂ ਫਲੱਡ ਹੋ ਕੇ ਲੋਕਾਂ ਦੇ ਘਰਾਂ 'ਚ ਚਲ ਗਈਆਂ। ਸੋ ਮਣੀਪੁਰ 'ਚ ਤੁਸੀਂ ਦੇਖ ਲਓ ਵੀ ਇੱਕ ਫੌਜੀ ਦੀ ਧੀ ਦੇ ਨਾਲ ਕੀ ਕੁਝ ਵਾਪਰਿਆ। ਸੋ ਅੱਜ ਦੀ ਡੇਟ ਦੇ ਵਿੱਚ 2 ਮਹੀਨੇ ਬਾਅਦ ਜਾ ਕੇ ਕਿਤੇ ਉਹ ਵੀਡੀਓ ਆਈ ਆ ਤੇ ਹੁਣ ਲੋਕਾਂ 'ਚ ਰੌਲਾ ਪਿਆ ਵੀ ਦੇਖੋ ਉਹਨੂੰ ਕਿਸ ਤਰ੍ਹਾਂ ਜਿਹੜਾ ਆ ਨੰਗੇ ਕਰਕੇ ਉਹਦਾ ਰੇਪ ਕੀਤਾ ਗਿਆ, ਆਦਿਵਾਸੀਆਂ ਦਾ, ਮਿਨੋਰਿਟੀ ਦੇ ਨਾਲ ਧੱਕਾ ਹੁੰਦਾ। ਸੋ ਕੀ ਕੁਝ ਹੁੰਦਾ ਆ ਜਦੋਂ ਤੁਸੀਂ ਕੇਸ ਹੁੰਦਾ ਉਹਦੀ ਪੂਰੀ ਤਿਆਰੀ ਕਰਨੀ ਆ। ਪੋਲੀਟੀਕਲੀ ਕੀ ਕੁਝ ਸਾਡੀ ਸਟੇਟ 'ਚ ਵਾਪਰ ਰਿਹਾ, ਉਹ ਤੁਸੀਂ ਹਰ ਰੋਜ਼ ਸਵੇਰੇ ਖਬਰਾਂ, ਟਾਕ ਸ਼ੋਅ ਸਾਰਾ ਕੁਝ ਸੁਣਦੇ ਹੈਗੇ ਆ। ਸੋ ਸੁਣਿਆ ਕਰੋ ਤਾਂ ਕਿ ਤੁਹਾਡੇ ਜਿਹੜਾ ਨੌਲੇਜ ਦੇ ਵਿੱਚ ਵਾਧਾ ਹੋਵੇ ਤੇ ਤੁਹਾਨੂੰ ਪਤਾ ਲੱਗੇ ਕੀ ਕੁਝ ਵਾਪਰ ਰਿਹਾ ਹੈਗਾ। ਜੀ, ਹਾਂ। ਇਹਦੇ ਵਿੱਚ ਫਿਰ ਮੇਨ ਸੀਗਾ ਕਿ ਹੁਣ ਵਿਦਰੋਹ ਕਹਿੰਦਾ ਓਵਰ ਹੋ ਗਿਆ ਤੇ ਹੁਣ ਤੁਹਾਡੀ ਕੀ ਮੰਗ ਹੈਗੀ ਆ? ਅੱਗੇ ਤੁਸੀਂ ਕੀ ਕਰਦੇ ਆ? ਤੁਹਾਨੂੰ ਸਰਕਾਰਾਂ ਤੋਂ ਹੁਣ ਕੀ ਖਤਰਾ? ਇਹਨੂੰ ਤਾਂ ਟਾਈਮ ਹੋ ਗਿਆ ਨਾ। ਸੋ ਮੇਨ ਇਹਦੇ ਵਿੱਚ ਆ ਜਾਂਦਾ ਕਿ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ ਜੀ। ਕਿ ਹੁਣ ਅੱਗੇ ਜਾ ਕੇ ਕੀ ਹੋਣਾ? ਭਾਵੇਂ ਪੁਰਾਣਾ ਬੰਦੇ ਨਾਲ ਕੁਛ ਵੀ ਹੋਵੇ ਪਾਸਟ ਪਰਸੀਕਿਊਸ਼ਨ, ਕਿ ਅੱਗੇ ਹੁਣ ਜਾ ਕੇ ਜਿਹੜਾ ਉਹ ਕੀ ਹੋਣਾ? ਤੇ ਇਹਦੇ ਵਿੱਚ ਜਿਹੜੀ ਬੰਦੇ ਦੀ ਆਰਗੂਮੈਂਟ ਸੀਗੀ ਸਾਰੀ ਕਿ ਜਦੋਂ ਹੁਣ ਧਰਨੇ ਖਤਮ ਹੋ ਗਏ, ਉਹ ਕਹਿੰਦਾ ਧਰਨੇ ਖਤਮ ਹੋ ਗਏ। ਆਪਣੀ ਆਰਗੂਮੈਂਟ ਇਹ ਸੀਗੀ ਕਿ ਸਿਰਫ ਧਰਨੇ ਖਤਮ ਹੋਏ ਤੇ ਨਹੀਂ ਗੱਲ ਤਾਂ ਇਹ ਹੈ ਕਿ ਧਰਨਿਆਂ ਤੋਂ ਬਾਅਦ ਹੁਣ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਕੀ ਕੀਤਾ? ਜਿਹੜੀ ਸਰਕਾਰ ਸੀਗੀ ਪਹਿਲਾਂ ਤਾਂ ਇੱਕ ਤਾਂ ਉਹਨਾਂ ਨੇ ਸਿੱਧਾ ਹੀ ਇਹਨਾਂ ਨੂੰ ਕਿਹਾ ਕਿ ਸਰਕਾਰ ਦਾ ਹੀ ਪਹਿਲਾ ਬਿਆਨ ਆਇਆ ਸੀਗਾ। ਹੁਣ ਲੋਕਾਂ ਨੇ ਤਾਂ ਕਿਹਾ ਨਹੀਂ ਸਾਨੂੰ ਅਲੱਗ ਦੇਸ਼ ਚਾਹੀਦਾ, ਸਰਕਾਰ ਨੇ ਕਿਹਾ ਕਿ ਤੁਸੀਂ ਏਦਾਂ ਵਾ, ਤੁਸੀਂ ਖਾਲਿਸਤਾਨੀ ਆ, ਤੁਸੀਂ ਅੱਤਵਾਦੀਆਂ। ਅੱਤਵਾਦੀ ਆ, ਹਨਾ? ਤੇ ਉਹ ਬੰਦੇ ਨੂੰ ਹੁਣ ਜਦੋਂ ਸਟੈਂਡ ਤੇ ਪੁੱਛਿਆ ਕਿ ਤੂੰ ਏਦਾਂ ਹੈਗਾ, ਉਹ ਕਹਿੰਦਾ ਨਹੀਂ ਮੈਂ ਨਹੀਂ ਹੈਗਾ, ਮੇਰੀ ਕੋਈ ਅਲੱਗ ਦੇਸ਼ ਦੀ ਮੰਗ ਨਹੀਂ, ਮੈਂ ਆਪਣਾ ਪ੍ਰੋਟੈਸਟ ਕਰਦਾ ਸੀਗਾ। ਪਰ ਇਹਨਾਂ ਨੇ ਮੈਨੂੰ ਏਦਾਂ ਦਾ ਲੇਬਲ ਦਿੱਤਾ ਕਿ ਜਿਹੜਾ ਇਹਨਾਂ ਨੂੰ ਲੱਗਦਾ ਕਿ ਜਿਹੜਾ ਬੰਦਾ ਕਨਸਟੀਟਿਊਸ਼ਨਲ ਤਰੀਕੇ ਨਾਲ ਵੀ ਰਿਕੁਐਸਟ ਕਰਦਾ ਉਹਨੂੰ ਇਹ ਕਹਿ ਦਿੰਦੇ ਆ ਕਿ ਤੂੰ ਅੱਤਵਾਦੀ ਹੈ, ਹਨਾ? ਤੇ ਮੇਨ ਇਹਦੇ ਵਿੱਚ ਸੀਗਾ ਕੰਟਰੀ ਕੰਡੀਸ਼ਨਸ ਕਿ ਤੁਹਾਨੂੰ ਯਾਦ ਹੋਣਾ ਬੰਦਾ ਇੱਕ ਫਾਇਰ ਬ੍ਰਿਗੇਡ ਤੇ ਚੜਿਆ ਸੀਗਾ, ਉਹਦੇ ਵੀ ਮਗਰ ਪਏ ਸੀਗੇ ਜੀ। ਜਿਹੜਾ ਸੀਗਾ। ਨਵਦੀਪ ਸਿੰਘ ਆ। ਹਾਂ, ਹੋਰ ਸਾਰੇ ਜਿਹੜੇ ਉੱਥੇ ਸਾਰੇ ਜਿਹੜੇ ਆંકੜੇ ਸੀਗੇ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਕਿ ਕਿੰਨੀਆਂ ਇਹਨਾਂ ਨੇ ਸੈਡੀਸ਼ਨ ਦੀਆਂ ਜਿਹੜੀਆਂ ਪਰਚੇ ਸੀਗੇ, ਐਂਟੀ ਨੈਸ਼ਨਲ ਦੇ ਚਾਰजेस ਕਿੰਨੇ ਇਹਨਾਂ ਨੇ ਪਰਚੇ ਫਾਈਲ ਕੀਤੇ, ਕਿੰਨੀਆਂ ਲੋਕਾਂ ਦੀਆਂ ਮੌਤਾਂ ਹੋਈਆਂ। ਕਿੰਨੇ ਹੁਣੇ ਆਪਣੇ ਜੀ ਟਵਿੱਟਰ ਦੇ CEO ਜਿਹੜਾ ਹੈਗਾ ਆ ਉਹਦੀ ਇੰਟਰਵਿਊ ਜਦੋਂ ਆਈ ਸੀ, ਮੋਦੀ ਆਇਆ ਸੀ ਉਹ ਤੋਂ ਪਹਿਲਾਂ ਵੀ ਸਾਨੂੰ ਥ੍ਰੈਟ ਕੀਤਾ ਗਿਆ ਸੀ ਵੀ ਸਾਰੇ ਅਕਾਊਂਟ ਆਪਣੀ ਟਵਿੱਟਰ ਦੇ ਬੰਦ ਕਰ ਦਿਓ ਜਿਹੜੇ ਫਾਰਮ ਪ੍ਰੋਟੈਸਟ ਦੇ ਨਾਲ ਰਿਲੇਟਡ ਆ, ਨਹੀਂ ਤਾਂ ਅਸੀਂ ਤੁਹਾਡੇ ਜਿਹੜੇ EMPLOYEES ਆ ਉਹਨਾਂ ਦੇ ਘਰਾਂ ਤੱਕ ਵੀ ਜਾਵਾਂਗੇ। ਹਾਂਜੀ, ਸੋ ਜਿਹੜੀ ਆਹੀ ਸੀਗੀ ਕਿ ਇਨਫੋਰਮੇਸ਼ਨ ਸਪਰੈਸ਼ਨ ਕੀਤੀ ਕਿ ਬਾਅਦ ਚ ਵੀ ਜਿਹੜੇ ਲੋਕਾਂ ਨੂੰ ਛੱਡਿਆ ਨਹੀਂ। ਤੇ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਜਦੋਂ ਵੇਖਦੇ ਹੋਏ ਕਿ ਸਰਕਾਰ ਬਾਅਦ ਚ ਕਿੱਦਾਂ ਉਹਨਾਂ ਨੇ ਹੈਂਡਲ ਕੀਤਾ ਕਿ ਜਿਹੜਾ ਹੁਣ ਬੰਦਾ ਵਿਦਰੋਹ ਤੇ ਗਿਆ ਉਹਦੇ ਨਾਲ ਬਾਅਦ ਚ ਕਿੱਦਾਂ ਧੱਕਾ ਹੋਇਆ ਜਾਂ ਕੀ ਹੋ ਸਕਦਾ। ਤੇ ਫਿਰ ਜਿਹੜੀ ਇੱਥੋਂ ਦੀ NRI ਜਿਹੜੇ ਕਈ ਗਏ ਸੀਗੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ।
ਜਿਹੜੇ ਲੋਕੀ ਛੱਡੇ ਨਹੀਂ, ਉਹਨਾਂ ਨੂੰ ਡਿਊ ਪ੍ਰੋਸੈਸ ਨਹੀਂ ਦਿੱਤਾ। ਤੇ ਉਹ ਸਾਰਾ ਜਿਹੜਾ ਮੱਦੇ-ਨਜ਼ਰ ਰੱਖਦੇ ਹੋਏ ਸਾਡੀ ਆਰਗੂਮੈਂਟ ਇਹ ਸੀਗੀ ਕਿ ਇਹਦੇ ਨਾਲ ਫਿਊਚਰ ਦੇ ਵਿੱਚ ਵੀ ਬੰਦੇ ਦੇ ਨਾਲ ਧੱਕਾ ਹੋ ਸਕਦਾ। ਸੋ ਉਹਨੇ ਸਰਕਾਰੀ ਵਕੀਲ ਨੇ ਕਿਹਾ ਕਿ ਉੱਥੇ ਤਾਂ ਲੋਕ ਬਹੁਤ ਸੀਗੇ, 10 ਲੱਖ ਲੋਕੀ ਸੀਗੇ। ਤੂੰ ਕਿਹੜਾ ਇਦਾਂ ਦਾ ਕੰਮ ਕੀਤਾ ਕਿ ਜਿਹੜਾ ਤੂੰ ਉਹਨਾਂ ਦੀ ਨਿਗਾਹ ਦੇ ਵਿੱਚ ਆਇਆ। ਸੋ ਇਹ ਜਿਹੜਾ ਹੈਗਾ ਮੇਨ ਸਵਾਲ ਹਮੇਸ਼ਾ ਹੁੰਦਾ ਵਾ, ਜਿਹੜਾ ਭਾਵੇਂ ਕਿਸਾਨੀ ਵਾਲਾ ਕੇਸ ਆ, ਭਾਵੇਂ ਉਹ ਪੋਲੀਟੀਕਲ ਵਾਲਾ ਕੇਸ ਆ, ਕਿ ਤੁਹਾਡੇ ਨਾਲ ਹਮੇਸ਼ਾ ਹੁਣ ਕਈ ਲੋਕਾਂ ਦਾ ਇਦਾਂ ਕਿ ਉਹਨਾਂ ਦਾ ਕੇਸ ਕਿ ਮੈਂ ਕੁਰਸੀਆਂ ਲਾਈਆਂ, ਮੈਂ ਟੇਬਲ ਲਾਏ ਜਾਂ ਉੱਦਾਂ ਲਾਏ। ਜੱਜ ਕਹੂਗਾ ਯਾਰ ਤੂੰ ਕੁਰਸੀਆਂ ਟੇਬਲ ਲਾਏ ਆ, ਕੁਰਸੀਆਂ ਟੇਬਲ ਨਾਲ ਜਿਹੜੀ ਨੈਸ਼ਨਲ ਪਾਰਟੀ ਆ ਉਹਨੂੰ ਤੇਰੇ ਨਾਲ ਕੀ ਫਰਕ ਪੈਂਦਾ। ਸੋ ਕਿ ਤੂੰ ਇਦਾਂ ਦਾ ਕੀ ਕੰਮ ਕੀਤਾ ਕਿ ਜਿਹੜੇ ਹੁਣ ਤੱਕ ਤੈਨੂੰ ਇੰਨੇ ਸਾਲਾਂ ਬਾਅਦ ਵੀ ਤੈਨੂੰ ਲੱਭ ਰਿਹਾ। ਇਹ ਜਿਹੜਾ ਮੇਨ ਸਵਾਲ ਹੈਗਾ, ਲੋਕੀ ਨਹੀਂ ਇਹਨੂੰ ਸਹੀ ਤਰੀਕੇ ਨਾਲ ਕਈ ਵਾਰੀ ਆਨਸਰ ਕਰ ਪਾਉਂਦੇ। ਸੋ ਉਹਦੇ ਵਿੱਚ ਇਹ ਹੈ ਕਿ ਤੁਹਾਡਾ ਜਿਹੜਾ ਮੇਨ ਉਹਦੇ ਵਿੱਚ ਕਿ ਤੁਸੀਂ ਕਿੰਨੇ ਬੰਦੇ ਜੋੜੇ, ਕਿਹੜੇ ਲੈਵਲ ਤੇ ਤੁਸੀਂ ਗਤੀਵਿਧੀਆਂ ਕੀਤੀਆਂ, ਕਿਹੜੇ ਲੈਵਲ ਦਾ ਤੁਸੀਂ ਕੰਮ ਕੀਤਾ। ਤੁਹਾਡਾ ਬਰਡਨ ਜਿਹੜਾ ਤੁਹਾਡੇ ਤੇ ਪੈਂਦਾ ਕਿ ਤੁਸੀਂ ਕੀ ਇਦਾਂ ਦਾ ਕੀਤਾ ਜਿਹੜਾ ਕਿ ਤੁਸੀਂ ਨਿਗਾਹ ਦੇ ਵਿੱਚ ਆਏ ਤੇ ਹੁਣ ਤੱਕ ਤੁਹਾਨੂੰ ਕੋਈ ਲੱਭਦਾ ਹੈ ਨਾ। ਸੋ ਇਹ ਮੇਨ ਜਿਹੜਾ ਕੇਸ ਦਾ ਜਿਹੜਾ ਮੁੱਦਾ ਉਹ ਹੁੰਦਾ। ਤੇ ਇਹ ਜਦੋਂ ਮੁੱਦੇ ਜਦੋਂ ਹੋ ਜਾਂਦੇ ਆ ਤੇ ਫਿਰ ਜਿਹੜਾ ਬਰਡਨ ਆ ਉਹ ਸਰਕਾਰ ਵੱਲ ਸ਼ਿਫਟ ਹੋ ਜਾਂਦਾ ਕਿ ਤੁਹਾਡੇ ਨਾਲ ਪੁਰਾਣਾ ਧੱਕਾ ਹੋਇਆ। 9th ਸਰਕਟ ਦੇ ਵਿੱਚ ਜਿਹੜਾ 9th ਸਰਕਟ ਜਿਹੜਾ ਕੈਲੀਫੋਰਨੀਆ ਦੇ ਵਿੱਚ ਇਹ ਕੇਸ ਡਿਫਰੈਂਟਲੀ ਚੱਲਦੇ ਆ, 2nd ਸਰਕਟ ਦੇ ਵਿੱਚ ਡਿਫਰੈਂਟਲੀ ਚੱਲਦੇ ਆ। 9th ਸਰਕਟ ਦੇ ਵਿੱਚ ਇਹ ਹੈ ਕਿ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਉਹਨਾਂ ਨੂੰ ਇਹ ਸਰਕਾਰ ਮੰਨਦੇ ਆ। ਤੇ ਜਦੋਂ ਤੁਸੀਂ ਇੱਕ ਵਾਰੀ ਪ੍ਰੂਵ ਹੋ ਜਾਂਦਾ ਕਿ ਪੁਰਾਣਾ ਧੱਕਾ ਹੋਇਆ, ਜਿਹੜਾ ਬਰਡਨ ਆ ਉਹ ਸਰਕਾਰ ਹੁਣ ਸਰਕਾਰੀ ਵਕੀਲ ਵੱਲ ਸ਼ਿਫਟ ਹੋ ਜਾਂਦਾ ਕਿ ਤੂੰ ਸ਼ੋਅ ਕਰਕੇ ਇਹ ਕਿਤੇ ਹੋਰ ਜਾ ਕੇ ਨਹੀਂ ਰਹਿ ਸਕਦਾ। ਜਿਹੜਾ ਨਿਊਯਾਰਕ ਆ ਉੱਤੇ ਜਦੋਂ ਸਿਰਫ ਪਾਰਟੀ ਦੇ ਵਰਕਰ ਤੰਗ ਕਰਦੇ ਆ ਤਾਂ ਤੁਸੀਂ ਪਾਸਟ ਪ੍ਰੋਸੀਕਿਊਸ਼ਨ ਕਰਤੀ, ਉਹਨੂੰ ਉਹ ਸਰਕਾਰ ਨਹੀਂ ਮੰਨਦੇ ਹੈਨਾ। ਸਿੰਘ ਵਰਸਸ ਗਾਰਲੈਂਡ ਦੇ ਥੱਲੇ ਉਹਨੂੰ ਉਹ ਕਹਿੰਦੇ ਆ ਕਿ ਜਿਹੜਾ ਬਰਡਨ ਆ ਉਹ ਬੰਦੇ ਦੇ ਉੱਤੇ ਰਹਿੰਦਾ ਕਿ ਤੂੰ ਸ਼ੋਅ ਕਰਕੇ ਤੂੰ ਕਿਤੇ ਹੋਰ ਜਾ ਨਹੀਂ ਸਕਦਾ ਨਾ, ਕਿਸੇ ਵੀ ਸਟੇਟ ਦੇ ਵਿੱਚ ਜਾ ਨਹੀਂ ਸਕਦਾ। ਜੇ ਸਰਕਾਰ ਇੱਕ ਵੀ ਸਟੇਟ ਇਦਾਂ ਦੀ ਦੱਸ ਦੇਵੇ, ਇੱਕ ਵੀ ਹਲਕਾ ਇਦਾਂ ਦਾ ਦੱਸ ਦੇਵੇ ਕਿ ਬੰਦਾ ਉੱਥੇ ਜਾ ਸਕਦਾ, ਤੇ ਫਿਰ ਉਹ ਰੀਲੋਕੇਸ਼ਨ ਦੀ ਆਰਗੂਮੈਂਟ ਕਰਕੇ ਕੇਸ ਜਿਹੜਾ ਉਹ ਡਿਨਾਈ ਹੋ ਜਾਂਦਾ। ਸੋ ਮੇਨਲੀ ਜਿਹੜਾ ਕੇਸ ਦਾ ਧਿਆਨ ਇਹ ਹੈ ਕਿ 2nd ਸਰਕਟ 9th ਸਰਕਟ ਉਹਦੇ ਵਿੱਚ ਰੀਲੋਕੇਸ਼ਨ ਕਿੱਦਾਂ ਡਿਫਰ ਕਰਦੀ ਆ। ਜਿਹੜੇ ਸੈਂਟਰ ਦੇ ਵਿੱਚ ਡੈਨਵਰ ਡੋਨਵਰ ਇੱਧਰਲੇ ਕੇਸ ਆ, ਇਹਦੇ ਵਿੱਚ ਜਿਹੜੀ ਕੁੱਟਮਾਰ ਆ ਉਹ ਉਹਦਾ ਲੈਵਲ ਉਹ ਕਈ ਵਾਰੀ ਜੇ ਛੋਟੀ-ਮੋਟੀ ਪਵੇ ਉਹਨੂੰ ਉਹ ਕਹਿੰਦੇ ਨਹੀਂ ਕਿ ਇਹ ਪਾਸਟ ਪ੍ਰੋਸੀਕਿਊਸ਼ਨ ਹੋਈ ਆ। ਤੇ ਹਰੇਕ ਸਰਕਟ ਟੂ ਸਰਕਟ ਜਿਹੜਾ ਕੇਸ ਲਾਅ ਉਹ ਵੈਰੀ ਕਰਦਾ। ਮੋਸਟ ਫੇਵਰੇਬਲ ਜਿਹੜਾ ਇਹ ਜਿਹੜੇ ਕੇਸਾਂ 'ਚ ਆਪਾਂ ਦੇਖਿਆ ਉਹ 9th ਸਰਕਟ ਆ, ਤੇ ਮੋਸਟ ਜਿਹੜਾ ਕੰਜ਼ਰਵੇਟਿਵ ਜੇ ਕਹਿ ਲਓ ਜਿੱਥੇ ਲੋਕਾਂ ਨੂੰ ਪ੍ਰੋਬਲਮ ਆਉਂਦੀਆਂ ਉਹ 2nd ਸਰਕਟ ਆ। ਜੀ, ਬਹੁਤ ਧੰਨਵਾਦ। ਸੋ ਸਰੋਤਿਓ ਤੁਸੀਂ ਸੁਣਿਆ ਵੀ ਕਿਸ ਤਰ੍ਹਾਂ ਕਿਸਾਨ ਮੋਰਚੇ ਨੂੰ ਲੈ ਕੇ ਇੱਕ ਨੌਜਵਾਨ ਦਾ ਕੇਸ ਸੀਗਾ। ਉਹ ਤੁਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਨੇ ਫਾਈਟ ਕੀਤਾ ਤੇ ਉਹ ਕੇਸ ਵਿਨ ਕੀਤਾ ਹੈਗਾ। ਸੋ ਇਹ 'ਚ ਸਾਰਾ ਕੁਛ ਵੀ ਕੀ ਪੋਲੀਟੀਕਲੀ, ਕੀ ਰਿਲੀਜੀਅਸਲੀ ਸਾਰਾ ਕੁਛ ਇਨਵੋਲਵ ਸੀਗਾ। ਸੋ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਨੌਲੇਜ ਵੀ ਮਿਲੂਗਾ ਕਿਉਂ ਕਈ ਲੋਕਾਂ ਨੇ ਇਸ ਬੇਸ ਦੇ ਉੱਤੇ ਵੀ ਪੋਲੀਟੀਕਲ ਅਸਾਈਲਮ ਕੀਤੇ ਹੈਗੇ ਆ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਜਿਹੜੀਆਂ ਕਾਲਸ ਤੇ ਜਿਹੜੇ ਤੁਹਾਡੇ ਕੁਐਸਚਨ ਹੈਗੇ ਆ YouTube ਦੇ ਉੱਤੇ, Facebook ਦੇ ਉੱਤੇ, ਉਹ ਆਪਾਂ ਤੁਹਾਡੇ ਜਿਹੜੇ ਆ ਆਨਸਰ ਕਰਾਂਗੇ। ਵਕੀਲ ਸਾਹਿਬ ਨਾਲ ਗੱਲਬਾਤ ਕਰਾਂਗੇ। ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ।
ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਸਰੋਤਿਓ, ਹੁਣ ਆਪਾਂ ਜੋ ਤੁਹਾਡੀਆਂ ਕਾਲਸ ਲਵਾਂਗੇ, ਪਲੱਸ ਤੁਹਾਡੇ ਜੋ ਕਮੈਂਟਸ ਹੈਗੇ ਆ, ਉਹ ਕਮੈਂਟਸ ਦੇ ਉੱਤੇ ਜਿਹੜੇ ਕੁਐਸਚਨ ਆ ਉਹਨਾਂ ਦੇ ਆਨਸਰ ਆਪਾਂ ਵਕੀਲ ਸਾਹਿਬ ਤੋਂ ਲਵਾਂਗੇ। ਸੋ ਜੀ ਆਇਆਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ, ਨਮਸਤੇ, ਰਾਮ ਰਾਮ, ਸਲਾਮ ਇੱਕੋ ਵਾਰੀ ਕਹਿ ਦਿੱਤਾ, ਕਿਉਂਕਿ ਆਪਣੀ ਕੋਸ਼ਿਸ਼ ਇਹ ਆ ਵੱਧ ਤੋਂ ਵੱਧ ਜਿਹੜੇ ਕੁਐਸਚਨ ਆ ਉਹ ਥੋੜ੍ਹੇ ਸਮੇਂ 'ਚ ਆਪਾਂ ਪੁੱਛ ਲਈਏ, ਕਿਉਂਕਿ ਅੱਜ ਇੱਥੇ ਮੈਂ ਵੀ ਫਰਿਜ਼ਨੋ ਆਇਆ ਹਾਂ। ਫਰਿਜ਼ਨੋ 'ਚ ਪੰਜਾਬੀ ਰੇਡੀਓ USA ਤੇ ਕਲਚਰ ਸੈਂਟਰ ਵੱਲੋਂ ਇੱਕ ਐਗਜ਼ੀਬਿਸ਼ਨ ਲਾਈ ਗਈ ਸੀ ਪਰਮ ਸਿੰਘ ਉਹਨਾਂ ਵੱਲੋਂ, ਜੋ ਕੈਨੇਡਾ ਤੋਂ ਇੱਥੇ ਆਏ ਹੋਏ ਆ, ਤੇ ਆਰਟ ਦੀਆਂ ਕਲਾਸਿਸ ਵੀ ਲੱਗੀਆਂ ਅੱਜ ਉਹ ਬੱਚਿਆਂ ਦੀ ਗ੍ਰੈਜੂਏਸ਼ਨ ਆ। ਸੋ ਉਹਦੇ ਵਿੱਚ ਆਪਾਂ ਹਾਜ਼ਰ ਹੋਣਾ। ਸੋ ਤੁਹਾਡੀਆਂ ਫਿਰ ਆਪਾਂ ਕਾਲਸ ਲੈਂਦੇ ਹਾਂ, ਤੇ ਕਾਲ ਲੈਂਦੇ ਹਾਂ ਸਭ ਤੋਂ ਪਹਿਲਾਂ ਮਨਪ੍ਰੀਤ ਭੁੱਲਰ ਜੀ। ਜੀ ਮਨਪ੍ਰੀਤ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੇਰਾ ਕੁਐਸਚਨ ਹੈ ਯਾਰ, ਮੇਰਾ ਨਾ ਫਰੈਂਡ ਆਇਆ ਹੋਇਆ ਵਿਜ਼ਟਰ ਵੀਜ਼ੇ ਤੇ, B1 B2 ਲੱਗਾ ਆ। ਉਹ ਰਹਿਣਾ ਨਹੀਂ ਚਾਹੁੰਦਾ, ਉਹਦੀ ਫੈਮਿਲੀ ਉੱਥੇ ਆ, ਤੇ ਉਹਦਾ ਕੋਈ ਜਿੱਦਾਂ ਕਿ ਉਹ ਲੀਗਲ ਰਹਿ ਸਕਦਾ, ਵਰਕ ਪਰਮਿਟ ਕਨਵਰਟ ਹੋ ਸਕਦਾ, ਕੋਈ ਇਦਾਂ ਦਾ ਕੋਈ ਪ੍ਰੋਗਰਾਮ ਹੈ ਜਾਂ ਕੋਈ ਹੈ? ਭਾਜੀ ਨੂੰ ਪੁੱਛਣਾ ਚਾਹੁੰਦਾ। ਦੁਬਾਰਾ ਪੁੱਛਿਓ ਭਾਜੀ ਸਵਾਲ। ਭਾਜੀ ਮੇਰਾ ਫਰੈਂਡ ਨਾ ਵਿਜ਼ਟਰ ਵੀਜ਼ੇ ਤੇ ਆਇਆ, ਉਹਦਾ B1 B2 ਲੱਗਾ, 10 ਸਾਲਾ ਮਲਟੀਪਲ, ਤੇ ਉਹ ਚਾਹੁੰਦਾ, ਉਹਦੀ ਫੈਮਿਲੀ ਉੱਥੇ ਇੰਡੀਆ, ਤੇ ਉਹ ਚਾਹੁੰਦਾ ਕਿ ਮੈਂ ਦੂਜਾ ਇੱਥੇ ਰਵਾਂ ਲੀਗਲ ਜਾਂ ਵਰਕ ਪਰਮਿਟ ਦੇ ਵਿੱਚ, ਤੇ ਆਪਣੀ ਫੈਮਿਲੀ ਨੂੰ ਇੱਥੇ ਸੱਦਾ। ਕੋਈ ਹੈ ਇੱਦਾਂ ਦਾ ਪ੍ਰੋਗਰਾਮ? ਇਦਾਂ ਦਾ ਤਾਂ ਨਹੀਂ ਭਾਜੀ ਕੋਈ ਪ੍ਰੋਗਰਾਮ ਹੈਗਾ। ਕੈਨੇਡਾ ਵਗੈਰਾ ਇਦਾਂ ਦੀਆਂ ਹੋਰ ਜਿਹੜੇ ਕਈ ਮੁਲਕ ਆ ਉੱਥੇ ਇਦਾਂ ਦੇ ਪੁਆਇੰਟ ਬੇਸ ਜਿਹੜੇ ਸਿਸਟਮ ਹੈਗੇ ਆ। ਤੇ ਵਰਕ ਪਰਮਿਟ ਦੀ ਤਾਂ ਇੱਥੇ ਕਾਫੀ ਜਿਹੜੀ ਮਾਰੋ ਮਾਰੀ ਹੈਗੀ ਆ ਅਮਰੀਕਾ ਦੇ ਵਿੱਚ, ਕਿਉਂਕਿ ਜਿਹੜੇ ਸਟੂਡੈਂਟ ਵੀ ਇਵਨ ਗ੍ਰੈਜੂਏਟ ਹੁੰਦੇ ਆ, H1B ਵੀਜ਼ਾ ਹੀ ਇੱਕ ਜਿਹੜਾ ਹੈਗਾ, ਤੇ 10% ਚਾਂਸ ਹੁੰਦਾ ਉਹਦਾ ਸਿਲੈਕਟ ਹੋਣ ਦਾ, ਹੈ ਨਾ। ਸੋ ਇਹਦੇ ਵਿੱਚ ਆਪਸ਼ਨਾਂ ਨਹੀਂ ਹੈਗੀਆਂ ਤੁਹਾਡੇ ਕੋਲ, ਸਿਰਫ ਜਿਹੜਾ ਤੁਸੀਂ ਕਹੋ ਕਿ ਵਿਜ਼ਟਰ ਵੀਜ਼ਾ ਲੱਗਾ ਉਹ ਤੋਂ ਵਰਕ ਪਰਮਿਟ ਤੇ ਕਨਵਰਟ ਹੁੰਦੀਆਂ। ਓਕੇ, ਧੰਨਵਾਦ ਜੀ। ਹਰਿੰਦਰ ਸਿੰਘ ਜੀ। ਹਰਿੰਦਰ ਜੀ। ਹੈਲੋ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਹੈਲੋ, ਕੈਨ ਯੂ ਹੀਅਰ ਮੀ? ਹਾਂਜੀ ਹਾਂਜੀ, ਸੁਣੋ, ਕੁਐਸਚਨ ਕਰੋ ਸਿੱਧਾ ਹੀ। ਹਾਂਜੀ ਦਵਾ ਸਰ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਈ। ਭਾਈ ਤੁਹਾਡਾ ਥੈਂਕ ਯੂ ਭਾਜੀ, ਤੁਸੀਂ ਬਹੁਤ ਵਧੀਆ ਸੇਵਾ ਕਰਦੇ ਜੀ ਕਮਿਊਨਿਟੀ ਦੀ। ਜੀ ਹਾਂਜੀ ਹਾਂਜੀ, ਧੰਨਵਾਦ। ਹਾਂਜੀ ਭਾਈ, ਮੇਰਾ ਇੱਕ ਕੁਐਸਚਨ ਸੀਗਾ ਭਾਜੀ, ਮੇਰਾ 2022 ਨੂੰ ਕੇਸ ਪਾਸ ਹੋਇਆ ਸੀਗਾ ਜੀ, ਤੇ ਜੀ ਪਰ ਜਿਹੜਾ ਮੇਰਾ ਬੌਂਡ ਸੀਗਾ ਉਹ ਵਾਪਸ ਆ ਗਿਆ, ਪਰ ਉਹ ਦੇ ਨਹੀਂ ਰਿਹਾ ਬੰਦਾ ਵਾਪਸ, ਪਰ ਆਪਣੇ ਕੋਲ ਰਸੀਦਾਂ ਹੈਗੀਆਂ, ਸਭ ਕੁਝ ਹੈਗਾ ਭਾਈ, ਕੋਈ ਹੱਲ ਹੋ ਸਕਦਾ ਕੋਈ? ਭਾਜੀ ਜਿਹੜਾ ਬੌਂਡ ਹੈ ਨਾ, ਜਿਹੜਾ ਸਰ, ਜਿਹੜੀ ਤਾਂ ਦੇਖੋ ਹੁਣ ਇਮੀਗ੍ਰੇਸ਼ਨ ਕੋਡ, ਜਿਹੜੀ ਇਮੀਗ੍ਰੇਸ਼ਨ ਦੇ ਅਦਾਰੇ ਪਦਾਰੇ ਆ, ਉਹ 'ਚ ਤਾਂ ਜਿਹੜਾ ਬੌਂਡ ਹੈ ਗਰੰਟਰ ਕਿਸੇ ਨੇ ਪੈਸੇ ਦਿੱਤੇ ਆ, ਉਹਦੇ ਲਈ ਤਾਂ ਜਿਹੜੇ ਪੈਸੇ ਉਹ ਇਮੀਗ੍ਰੇਸ਼ਨ ਦਾ ਜਿਹੜਾ ਲੈਣਾ ਦੇਣਾ ਉਹ ਬੰਦੇ ਦੇ ਨਾਲ, ਉਹਨੇ ਪੈਸੇ ਦਿੱਤੇ ਸੀਗੇ, ਉਹਨੂੰ ਉਹਨਾਂ ਨੇ ਵਾਪਸ ਦੇ ਦਿੱਤੇ, ਹੈ ਨਾ। ਹਾਂਜੀ ਤੇ ਜਿਹੜਾ ਹੁਣ ਤੁਹਾਡੇ ਤੇ ਉਹਦੇ ਵਿੱਚ ਜਿਹੜਾ ਮਸਲਾ ਹੈਗਾ, ਉਹ ਤਾਂ ਜਾਂ ਹੁਣ ਲਿਖਤੀ ਜੇ ਕਾਰਵਾਈ ਹੈਗੀ ਆ ਤਾਂ ਠੀਕ ਆ, ਉਹਨੂੰ ਕੋਰਟ 'ਚ ਘਸੀਟੋ, ਤੁਸੀਂ ਉੱਥੇ ਵਕੀਲ ਹਾਇਰ ਕਰੋ, ਸਿਵਲ ਜਿਹੜੀ ਵੀ ਕਾਉਂਟੀ ਦੇ ਵਿੱਚ ਸਿਵਲ ਹੈ, ਇਮੀਗ੍ਰੇਸ਼ਨ ਨਾਲ ਰਿਲੇਟਡ ਨਹੀਂ ਹੈਗਾ। ਸਿਵਲ ਲਿਟੀਗੇਸ਼ਨ ਆ, ਤੇ ਉਹਨੂੰ ਜੇ ਤਾਂ 10,000 ਤੋਂ ਘੱਟ ਆ ਫਿਰ ਤੁਸੀਂ ਸਮਾਲ ਕਲੇਮ 'ਚ ਆਪੇ ਜਾ ਸਕਦੇ ਆ। ਜੇ 10,000 ਤੋਂ ਜ਼ਿਆਦਾ ਤਾਂ ਸਿਵਲ ਲਿਟੀਗੇਸ਼ਨ ਜਿਹੜਾ ਅਟਰਨੀ ਆ ਉਹਨੂੰ ਹਾਇਰ ਕਰੋ, ਤੇ ਕੋਰਟ ਦੀ ਖਿਲਾਓ ਹਵਾ ਥੋੜੀ ਜਿਹੀ ਆਪੇ ਸੂਤ ਆ ਜਾਣਾ। ਧੰਨਵਾਦ ਜੀ। ਗੁਰਮੇਜ ਸਿੰਘ ਜੀ। ਗੁਰਮੇਜ ਜੀ। ਹਾਂਜੀ ਸਰ, ਅਮੀਰ ਜੀ, ਮੇਰਾ ਸਵਾਲ ਜੀ, ਜਿਹੜਾ ਉਹ ਤੁਸੀਂ 6 ਮਹੀਨੇ ਪਹਿਲਾਂ ਦੱਸਿਆ ਸੀਗਾ ਵੀ ਇਹ ਬਲੱਡ ਰਿਲੇਸ਼ਨ ਦਾ ਕੀਤਾ ਹੋਵੇ, ਤੇ ਕਿਹੜੀ ਜਗ੍ਹਾ ਜਾ ਕੇ ਬੱਚਿਆਂ ਦੀ ਏਜ ਲੌਕ ਹੋ ਜਾਂਦੀ ਹੈ ਜੀ? 21 ਸਾਲ ਤੱਕ ਭਾਜੀ ਹੁੰਦੀ ਆ, ਤੇ ਜਿਹੜਾ 130 ਦਾ ਟਾਈਮ ਜਿੰਨੀ ਦੇਰ ਪੈਂਡਿੰਗ ਆ ਉਹ ਮਾਈਨਸ ਹੋ ਜਾਂਦੀ ਆ। ਜੇ 130 ਪ੍ਰੂਵ ਹੋਇਆ ਹੋਵੇ ਫੇਰ ਜੀ? ਨਹੀਂ, ਜਿੰਨੀ ਪ੍ਰੂਵ ਕਿਹੜਾ ਪਹਿਲੇ ਤੇ ਨਹੀਂ ਥੋੜਾ ਹੋ ਜਾਣਾ, ਹੁਣ ਕੋਈ ਜਿੰਨੀ ਦੇਰ ਉਹ ਪੈਂਡਿੰਗ ਆ, ਭਾਵੇਂ 1 ਮਹੀਨਾ ਪੈਂਡਿੰਗ ਸੀ ਤਾਂ 1 ਮਹੀਨਾ ਮਾਈਨਸ ਹੋ ਜਾਣੀ ਆ, ਜੇ 5 ਸਾਲ ਪੈਂਡਿੰਗ ਸੀਗਾ ਤੇ 5 ਸਾਲ ਮਾਈਨਸ ਹੋ ਜਾਣੀ ਆ। ਅੱਛਾ। ਸੋ 21 ਸਾਲ, ਮੰਨ ਲਓ 21 ਸਾਲ ਤੱਕ ਉਮਰ ਆ, ਮੰਨ ਲਓ ਅੱਜ ਤੁਹਾਡਾ 130 5 ਸਾਲ ਪੈਂਡਿੰਗ ਰਿਹਾ, ਹੈ ਨਾ। ਜਦੋਂ ਤੁਸੀਂ ਫਾਈਲ ਕੀਤਾ ਉਹਨੂੰ 5 ਸਾਲ ਲੱਗੇ, ਤੇ ਜਦੋਂ ਉਹਦੀ ਇੰਟਰਵਿਊ ਆਈ ਜਵਾਕ ਦੀ, ਉਹ 24 ਸਾਲ ਦਾ ਹੋ ਗਿਆ। ਹੁਣ 5 ਸਾਲ ਮਾਈਨਸ ਹੋਣੇ, 24 ਸਾਲ ਤੋਂ 24 ਮਾਈਨਸ ਕਰਕੇ 5 19 ਬਣ ਗਏ, ਹੈ ਨਾ, ਤੇ ਉਹਦੀ ਉਮਰ 19 ਸਾਲ ਮੰਨੀ ਜਾਊਗੀ। ਹੁਣ ਜੇ ਆਹੀ ਜਵਾਕ ਦੀ ਉਮਰ ਮੰਨ ਲਓ ਕਿ 28 ਸਾਲ ਹੋ ਗਈ ਇੰਟਰਵਿਊ ਤੇ 5 ਸਾਲ 130 ਪੈਂਡਿੰਗ ਸੀਗਾ, 28 ਚੋਂ 5 ਮਾਈਨਸ ਕਰਕੇ 23 ਬਣੇ, ਉਹਦੀ ਉਮਰ ਜ਼ਿਆਦਾ ਹੋ ਗਈ, ਉਹਨੂੰ ਵੀਜ਼ਾ ਨਹੀਂ ਮਿਲਣਾ। ਇਹ ਹਿਸਾਬ ਕਿਤਾਬ ਆ ਜੀ। ਧੰਨਵਾਦ ਜੀ। ਸੋ ਸਰੋਤਿਓ, ਇੱਕ ਵਾਰੀ ਆਪਾਂ ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਆਫਿਸ ਦਾ ਨੰਬਰ ਦੱਸਦੇ ਜਾਈਏ, 415 909 0503, 415
90900503 ਤੇ ਇਹਨਾਂ ਦੇ ਆਫਿਸ ਤੁਸੀਂ ਮੰਡੇ ਟੂ ਫਰਾਈਡੇ ਜਿਹੜਾ ਆਫਿਸ ਟਾਈਮ ਹੁੰਦਾ ਉਹ ਕਿਸੇ ਟਾਈਮ ਵੀ ਕਾਲ ਕਰ ਸਕਦੇ ਹੋ। ਤੇ ਅਗਲੇ ਜਿਹੜੇ ਸਾਡੇ ਕਾਲਰ ਆ ਉਹ ਰਣਦੀਪ ਮੱਲੀ ਜੀ। ਰਣਦੀਪ ਜੀ ਹੈਲੋ, ਹਾਂਜੀ ਹਾਂਜੀ ਭਾਜੀ, ਮੈਂ ਕੁਐਸਚਨ ਪੁੱਛਣਾ ਸੀ ਭਾਜੀ ਤੋਂ। ਮੈਂ ਯੂਐਸਏ ਸਿਟੀਜ਼ਨ ਆ ਤੇ ਮੇਰੀ ਵਾਈਫ ਹੈਗੀ ਆ ਜੀ ਗ੍ਰੀਨ ਕਾਰਡ ਤੇ ਮੇਰਾ ਬੱਚਾ ਹੈ 4.5 ਸਾਲ ਦਾ, IR2 ਕੈਟਾਗਰੀ ਤੋਂ ਇੰਡੀਆ ਤੋਂ ਜੀ। ਉਹ ਸਿਟੀਜ਼ਨ ਦਾ ਪੁੱਛਣਾ ਸੀ ਭਾਜੀ, ਕੀ ਪ੍ਰੋਸੈਸ ਹੈ ਜੀ ਉਹਨਾਂ ਦਾ? ਮੇਰੇ ਨਾਲ ਹੋ ਜੂਗਾ ਕਿ ਜਦੋਂ ਮੇਰੀ ਵਾਈਫ ਹੋਈ ਉਸ ਤੋਂ ਬਾਅਦ ਹੋਊਗਾ ਜੀ? ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਵਾਈਫ ਦਾ ਤੁਸੀਂ ਫਾਈਲ ਕੀਤਾ? ਇਹ ਸਿਟੀਜ਼ਨ ਆ, ਵਾਈਫ ਗ੍ਰੀਨ ਕਾਰਡ। ਮੈਂ ਸਿਟੀਜ਼ਨ ਆ ਜੀ ਤੇ ਮੇਰੀ ਵਾਈਫ ਗ੍ਰੀਨ ਕਾਰਡ ਆ ਜੀ। ਤੇ ਸਵਾਲ ਕੀ ਹੈ ਬੱਚਾ ਬੱਚੇ ਦੀ? ਤੇ ਬੱਚਾ ਹਾਂਜੀ ਮੇਰਾ IR2 ਕੈਟਾਗਰੀ ਚ ਆਇਆ ਜੀ ਇੰਡੀਆ ਤੋਂ, 4.5 ਸਾਲ ਉਹਦੀ ਉਮਰ ਆਈ ਤੇ ਸਿਟੀਜ਼ਨ ਦਾ ਪੁੱਛਣਾ ਸੀ ਮੇਰੇ ਨਾਲ ਹੋ ਜੂਗਾ ਕਿ ਜਦੋਂ ਮੇਰੀ ਵਾਈਫ ਹੋਈ ਉਸ ਤੋਂ ਬਾਅਦ ਹੋਊਗਾ ਸਿਟੀਜ਼ਨ? ਨਹੀਂ ਭਾਜੀ, ਇਹਦੇ ਵਿੱਚ ਨਾ ਜਦੋਂ ਜਵਾਕ ਗ੍ਰੀਨ ਕਾਰਡ ਹੋਵੇ ਅਮਰੀਕਾ ਦੇ ਵਿੱਚ, ਰਾਈਟ, ਆਲਰੇਡੀ ਗ੍ਰੀਨ ਕਾਰਡ ਹੈਗਾ, ਫਿਰ ਜਿਹੜਾ ਪੇਰੈਂਟ ਨੈਚੁਰਲਾਈਜ਼ ਕਰਦਾ। ਤੁਸੀਂ ਤਾਂ ਪਹਿਲਾਂ ਹੀ ਮੇਰੇ ਖਿਆਲ ਬਣ ਗਏ ਸੀਗੇ ਹਨਾ ਬੱਚੇ ਦੇ, ਜਵਾਕ ਦੇ? ਹਾਂਜੀ, ਮੈਂ ਪਹਿਲਾਂ ਹੋ ਗਿਆ ਸੀ। ਨਹੀਂ, ਬੱਚੇ ਜਨਮ ਤੋਂ ਪਹਿਲਾਂ ਹੋਏ ਆ ਜਾਂ ਬੱਚੇ ਦੇ ਜਨਮ ਤੋਂ ਬਾਅਦ? ਮੈਂ ਬੱਚੇ ਦੇ ਜਨਮ ਤੋਂ ਬਾਅਦ ਚ ਆਇਆ ਭਾਈ। ਬੱਚੇ ਦੇ ਜਨਮ ਤੋਂ ਬਾਅਦ ਚ ਆਇਆ। ਜਿਹੜਾ ਤੁਸੀਂ 2-3 ਸਵਾਲ ਪੁੱਛਿਆ, ਜਿਹੜਾ ਬੰਦਾ ਸਿਟੀਜ਼ਨ ਆ ਨਾ, ਜੇ ਸਿਟੀਜ਼ਨ ਦਾ ਜਵਾਕ ਕਿਤੇ ਵੀ ਪੈਦਾ ਹੁੰਦਾ ਉਹ ਸਿਟੀਜ਼ਨਸ਼ਿਪ ਲੈ ਸਕਦਾ ਸਿੱਧੇ ਹੀ। ਬਰਥ ਜਿਹੜਾ US ਸਿਟੀਜ਼ਨ, ਜੇ ਤਾਂ ਪਹਿਲਾਂ ਤੁਸੀਂ ਸਿਟੀਜ਼ਨ ਬਣੇ, ਜਵਾਕ ਬਾਅਦ ਚ ਪੈਦਾ ਹੋਇਆ, ਫਿਰ ਤਾਂ ਸਿੱਧੇ ਤੁਸੀਂ ਉਹ US ਸਿਟੀਜ਼ਨ। ਆਪਾਂ ਬੱਚੇ ਦੇ ਬਰਥ ਨਾਲ ਨਹੀਂ ਕੋਈ ਲੈਣ ਦੇਣਾ। ਬੱਚਾ ਗ੍ਰੀਨ ਕਾਰਡ ਜੇ ਹੈਗਾ ਫਿਰ ਤੁਸੀਂ ਸਿਟੀਜ਼ਨ ਬਣੇ ਆ ਤਾਂ ਬੱਚਾ ਤੁਹਾਡੇ ਨਾਲ ਨੈਚੁਰਲਾਈਜ਼ ਕਰ ਸਕਦਾ ਵਾ। ਹੁਣ ਤੁਸੀਂ ਮੇਰੇ ਖਿਆਲ ਜੋ ਤੁਸੀਂ ਦੱਸਿਆ ਵਾ, ਤੁਸੀਂ ਪਹਿਲਾਂ ਸਿਟੀਜ਼ਨ ਬਣ ਗਏ ਆ, ਜਵਾਕ ਨੂੰ ਗ੍ਰੀਨ ਕਾਰਡ ਬਾਅਦ ਚ ਮਿਲਿਆ, ਏਦਾਂ ਹੀ ਆ ਨਾ? ਹਾਂਜੀ ਭਾਜੀ, ਹਾਂਜੀ। ਹੁਣ ਜਦੋਂ ਘਰ ਵਾਲੀ ਤੁਹਾਡੀ ਸਿਟੀਜ਼ਨ ਬਣੂਗੀ ਨਾ, ਉਦੋਂ ਫਿਰ ਜਵਾਕ ਉਹਦੇ ਨਾਲ ਨੈਚੁਰਲਾਈਜ਼ ਹੋ ਜਾਊਗਾ। ਠੀਕ ਹੈ ਭਾਜੀ, ਥੈਂਕ ਯੂ। ਧੰਨਵਾਦ ਜੀ। ਰਾਜਾ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਮੈਂ ਉਹੀ UVJ ਵਾਲਾ ਜੀ, ਮੇਰੀ ਆਈ ਆ ਵਾਈਫ ਪਿਛਲੇ ਵੀਕ ਤੇ ਵਰਕ ਪਰਮਿਟ ਬਾਰੇ ਮੈਨੂੰ ਕੀ ਕਰਨਾ ਪਊਗਾ, ਉਹੀ ਸਵਾਲ ਹੈ ਜੀ। ਵਰਕ ਪਰਮਿਟ ਭਾਜੀ ਅਪਲਾਈ ਕਰਨਾ ਪੈਣਾ, ਆਟੋਮੈਟਿਕ ਨਹੀਂ ਮਿਲਣਾ। ਅੱਛਾ ਜੀ, ਅਪਲਾਈ ਕਰਨਾ ਪੈਣਾ। UVJ ਵਾਲਾ 4 ਸਾਲਾਂ ਵਾਲਾ ਕਿ 1-2 ਸਾਲਾਂ ਵਾਲਾ? ਨਹੀਂ, ਜਿਹੜਾ ਯੂ ਵੀਜ਼ਾ ਨਾ, ਯੂ ਵੀਜ਼ੇ ਦੀ ਐਂਟਰੀ ਤੁਹਾਨੂੰ ਉਹਦੀ ਦੇਖਿਓ 4 ਸਾਲ ਦੀ ਮਿਲੀ ਹੋਣੀ ਆ। ਤੇ ਜਿਹੜਾ ਤੁਹਾਡਾ ਵਰਕ ਪਰਮਿਟ ਹੈ ਨਾ, ਵਰਕ 3 ਸਾਲ ਦੀ ਮਿਲੀ ਹੈ ਜੀ। 3 ਸਾਲ ਦੀ ਮਿਲੀ, ਉਹਨੂੰ ਫਿਰ ਨਾ ਐਕਸਟੈਂਡ ਤੁਹਾਨੂੰ ਕੀ ਕਰਨਾ ਪੈਣਾ, 3 ਸਾਲ ਯੂ ਵੀਜ਼ੇ ਤੇ ਉਹਨੂੰ ਘੱਟੋ ਘੱਟ ਰਹਿਣਾ ਪੈਣਾ ਗ੍ਰੀਨ ਕਾਰਡ ਲਈ ਐਲੀਜੀਬਲ ਹੋਣ ਲਈ। ਤੇ ਇਹਦੇ ਵਿੱਚ ਹੁਣ ਕੀ ਆ ਕਿ ਤੁਸੀਂ 2 ਚੀਜ਼ਾਂ ਕਰਨੀਆਂ। ਇੱਕ ਤਾਂ ਤੁਸੀਂ ਵਰਕ ਪਰਮਿਟ ਅਪਲਾਈ ਕਰੋ। ਹੁਣ ਵਰਕ ਪਰਮਿਟ ਤੁਹਾਨੂੰ ਉਹਨਾਂ ਨੇ 2 ਸਾਲਾਂ ਦਾ ਦੇਣਾ। ਤੇ ਜਿਹੜਾ ਯੂ ਵੀਜ਼ਾ ਤੁਹਾਡਾ ਐਕਸਪਾਇਰ ਹੋਣ ਤੋਂ ਪਹਿਲਾਂ ਨਾ, ਇਹ ਕਈ ਲੋਕ ਭੁੱਲ ਜਾਂਦੇ ਆ, ਸਿੱਧੇ ਗ੍ਰੀਨ ਕਾਰਡ ਕਰ ਦਿੰਦੇ। ਕੋਈ ਮਸਲਾ ਆ ਜਾਂਦਾ, ਗ੍ਰੀਨ ਕਾਰਡ ਡਿਨਾਈ ਹੋ ਗਿਆ, ਕੁਝ ਹੋ ਗਿਆ, ਪ੍ਰੋਬਲਮ ਪੈ ਜਾਂਦੀ ਆ। ਜਿਹੜਾ ਯੂ ਵੀਜ਼ਾ ਨਾ, ਉਹਨੂੰ ਤੁਸੀਂ ਐਕਸਟੈਂਡ ਕਰਨਾ ਹੈਗਾ। ਯੂ ਵੀਜ਼ਾ ਜਿਹੜਾ ਜਦੋਂ 3 ਸਾਲ ਤੁਹਾਡੇ ਹੋਣ ਲੱਗੇ ਨਾ, 6 ਮਹੀਨੇ ਪਹਿਲਾਂ ਉਹਦੀ ਐਕਸਟੈਂਸ਼ਨ ਦੀ ਐਪਲੀਕੇਸ਼ਨ ਤੁਸੀਂ ਪਾਣੀ ਹੈ। ਤੇ ਫਿਰ ਉਹਨਾਂ ਨੇ ਤੁਹਾਨੂੰ ਸਾਲ ਜਾਨੀ ਯੂ ਵੀਜ਼ਾ ਜਿਹੜਾ ਉਹ ਪਾਸਪੋਰਟ ਦੇ ਸਟੈਂਪ ਵਾਲੀ ਮੰਨਿਆ ਜਾਣਾ, ਉਹੀ ਯੂ ਵੀਜ਼ਾ ਉਹਦਾ? ਹਾਂਜੀ, ਉਹਦੀ ਐਂਟਰੀ ਹੁੰਦੀ ਆ, I-94 ਰੈਕਡ ਨਿਕਲ ਜਾਂਦਾ ਉਹਦਾ ਆਨਲਾਈਨ ਜੀ। ਧੰਨਵਾਦ ਜੀ। ਤੇ ਇਹਦੇ ਵਿੱਚ ਤੁਸੀਂ ਕੀ ਕਰਨਾ, ਵਰਕ ਪਰਮਿਟ ਫਾਈਲ ਕਰਨਾ ਹੁਣ। ਤੇ ਜਿਹੜਾ 3 ਸਾਲ ਤੋਂ ਪਹਿਲਾਂ ਤੁਸੀਂ ਯੂਏ ਦੀ ਐਕਸਟੈਂਸ਼ਨ ਫਾਈਲ ਕਰਨੀ ਹੈ ਹਨਾ। ਤੇ ਜਿਹੜਾ ਤੁਹਾਡਾ ਗ੍ਰੀਨ ਕਾਰਡ ਆ, ਉਹ ਪੂਰਾ ਜਦੋਂ ਤੁਹਾਡੇ ਉਹਨਾਂ ਦੇ 3 ਸਾਲ ਐਨ ਪੂਰੇ ਹੋਏ ਉਦੋਂ ਫਾਈਲ ਕਰਨਾ। ਇੱਕ ਦਿਨ ਦਾ ਵੀ ਜੇ ਉਹਨਾਂ ਦਾ ਹੇਰ ਫੇਰ ਹੋਇਆ ਤਾਂ ਉਹ ਡਿਨਾਈ ਕਰ ਦਿੰਦੇ ਆ। ਤੇ ਇਹਦੇ 'ਚ ਚੱਕਰ ਇਹ ਪੈਂਦਾ ਕਿ ਜੇ ਉਹਨਾਂ ਨੇ ਪੂਰਾ ਐਗਜ਼ੈਕਟ 3 ਸਾਲ ਦਾ ਦਿੱਤਾ ਤੇ ਬੰਦਾ ਫਿਰ ਉਹ ਚੀਜ਼ 'ਚ ਫਸ ਜਾਂਦਾ ਕਿ ਗ੍ਰੀਨ ਕਾਰਡ ਫਾਈਲ ਨਹੀਂ ਕਰ ਸਕਦਾ, ਬੰਦਾ ਆਊਟ ਆਫ ਸਟੇਟਸ ਹੋ ਜਾਂਦਾ। ਜਿਹੜਾ ਯੂ ਵੀਜ਼ਾ ਉਹਦੀ ਐਕਸਟੈਂਸ਼ਨ ਜ਼ਰੂਰ ਕਰਨੀ ਹੈ ਉਹਦੇ ਐਕਸਪਾਇਰ ਹੋਣ ਤੋਂ ਪਹਿਲਾਂ। ਧੰਨਵਾਦ ਜੀ। ਬਰਿੰਦਰ ਸਿੰਘ ਜੀ। ਬਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਰ ਜੀ, ਮੇਰਾ ਕੁਐਸਚਨ ਇਹ ਹੈ ਜੀ, ਮੈਂ ਜਿੱਦਾਂ ਮੇਰਾ ਕੇਸ ਪਾਸ ਹੋਇਆ ਹੈ ਜੀ ਅਸਾਈਲਮ ਦਾ, ਤੇ ਮੇਰਾ ਜੀ ਜਿੱਦਾਂ ਮੈਰਿਜ ਦਾ ਵੀ I-30 ਵੀ ਅਪਰੂਵ ਹੋਇਆ ਹੈ ਜੀ, ਤੇ ਮੇਰੇ ਕੋਲ ਜਿੱਦਾਂ ਟਰੈਵਲ ਡਾਕੂਮੈਂਟ ਹੈਗਾ ਜੀ, ਤੇ ਮੈਂ ਨਾ ਕੰਟਰੀ ਆਊਟ ਕਰ ਨਹੀਂ ਪਾਉਂਗੀ। ਜਿੱਦਾਂ ਜੀ ਮੈਂ ਵਿਆਹ ਵਾਲਾ ਲਾਉਂਗਾ ਜੀ, ਤੇ ਫਿਰ ਮੈਨੂੰ ਉਹਦੇ ਲਈ ਐਡਵਾਂਸ ਪਰੋਲ ਦੀ ਵੀ ਲੋੜ ਹੈ ਜੀ, ਕਿੱਦਾਂ ਜੀ? ਭਾਜੀ ਇਹਦਾ ਨਾ ਹੁਣ ਥੋੜਾ ਜਿਹਾ ਲੰਬਾ ਚੌੜਾ ਆਨਸਰ ਆ। ਆਪਾਂ ਪਹਿਲਾਂ ਨਾ ਰੇਡੀਓ ਤੇ ਕੀਤਾ ਹੈਗਾ ਕਿ ਡਿਸਕਸ ਕੀਤਾ ਸੀਗਾ ਕਿ ਐਡਵਾਂਸ ਪੈਰੋਲ ਜਿਹੜਾ ਰਿਫਿਊਜੀ ਟਰੈਵਲ ਡਾਕੂਮੈਂਟ ਹੈ, ਨਾਲ ਐਡਵਾਂਸ ਪੈਰੋਲ ਵੀ ਉਹਦੇ ਅਪਲਾਈ ਕਰੋ। ਕਿਸੇ ਨੇ ਟਿਕਟੌਕ ਤੇ ਵੀਡੀਓ ਕਲਿੱਪ ਕਰ ਲਈ ਕਿ ਆਹ ਵਕੀਲ ਗਲਤ ਕਹਿ ਰਿਹਾ, ਮੇਰਾ ਤਾਂ ਫਲਾਨਾ ਦੋਸਤ ਮੁੜਿਆ ਆ, ਤਾਂ ਲੋੜ ਪੈਂਦੀ ਨਹੀਂ। ਆ ਹੁਣ ਪਿਛਲੇ ਹਫਤੇ ਬੜੀਆਂ ਕਾਲਾਂ ਆਈਆਂ ਆਹੀ ਕਿ ਯਾਰ ਉਹਨਾਂ ਨੇ ਸਾਨੂੰ ਨਾ ਸਾਡੇ ਗ੍ਰੀਨ ਕਾਰਡ ਐਪਲੀਕੇਸ਼ਨ ਖਾਰਜ ਕਰਤੀ ਕਿ ਐਡਵਾਂਸ ਪੈਰੋਲ ਨਹੀਂ ਅਪਲਾਈ ਕੀਤਾ ਸੀਗਾ। ਸੋ ਉਹ ਤੁਹਾਨੂੰ ਕਿਹਾ ਸੀਗਾ ਕਿ ਯਾਰ ਇਹਨੂੰ ਧਿਆਨ ਨਾਲ ਸੁਣੋ, ਕੀ ਆ ਕਿ ਰਿਫਿਊਜੀ ਟਰੈਵਲ ਡਾਕੂਮੈਂਟ ਨਾਲ ਵੀ ਮੁੜ ਜਾਂਦਾ, ਪਰ ਜਿਹੜੀਆਂ ਰੈਗੂਲੇਸ਼ਨਲ ਲਾਅ ਜਿੱਦਾਂ ਲਿਖਿਆ ਨਾ, ਉਹ ਇਹ ਕਹਿੰਦਾ ਕਿ ਐਡਵਾਂਸ ਪੈਰੋਲ ਜਿਹੜਾ ਹੈਗਾ ਉਹ ਤੁਹਾਡੇ ਗ੍ਰੀਨ ਕਾਰਡ ਨੂੰ ਲੈਪਸ ਹੋਣ ਤੋਂ ਬਚਾਉਂਦਾ। ਤੇ ਉਹ ਵੀ ਤੁਸੀਂ ਅਪਲਾਈ ਕਰਦੇ ਹੋ ਜੇ ਕਰ ਸਕਦੇ ਆ।
ਤੇ ਕਈ ਵਾਰੀ ਉਹ ਨਾ ਇਮੀਗ੍ਰੇਸ਼ਨ ਵਾਲੇ ਆ ਭੁਲੇਖਾ ਉਹਨਾਂ ਨੂੰ ਪੈ ਜਾਂਦਾ। ਸੋ ਇਹ ਆ ਕਿ ਜਿਹੜੇ ਰਿਫਿਊਜੀ ਟਰੈਵਲ ਡਾਕੂਮੈਂਟ ਤੇ ਐਡਵਾਂਸ ਪੈਰੋਲ ਦੋਨੇ ਲੈ ਕੇ ਜਾਓ। ਤੇ ਜਿਹੜੀ ਹੁਣ ਬਾਈ ਨੇ ਸਵਾਲ ਪੁੱਛਿਆ ਕਿ ਗ੍ਰੀਨ ਕਾਰਡ ਹੋਲਡਰ ਜਿਹੜਾ ਹੈਗਾ ਉਹ ਡਾਇਰੈਕਟਲੀ ਮੇਰਾ ਫਾਈਲ ਕਰ ਸਕਦਾ ਕਿ ਮੈਨੂੰ ਕੰਟਰੀ ਆਊਟ ਕਰਨਾ ਪੈਣਾ। ਉਹਦੇ ਜਿਹੜੇ ਲਾਅ ਆ ਉਹ ਹੁਣ ਬੰਦਾ ਭਾਵੇਂ I-94 ਮਿਲ ਗਿਆ ਉਹਨੂੰ ਪੱਕਾ ਤਾਂ ਹੋ ਗਿਆ, ਜੇ ਤੁਸੀਂ ਫਾਈਲ ਕਰੋ ਮਿਲ ਜਾਂਦਾ ਕਈਆਂ ਨੂੰ। ਪਰ ਜਿਹੜੀ ਸਹੀ ਚੀਜ਼ ਇਹ ਹੈਗੀ ਕਿ ਕੱਲ ਨੂੰ ਜੇ ਲਾਅ ਉਹ ਚੇਂਜ ਕਰਦੇ ਆ ਕੁਝ ਕਰਦੇ ਆ, ਜਿਹੜਾ ਲਾਅ ਆ ਉਹ ਇਹ ਕਹਿੰਦਾ ਕਿ ਇੰਸਪੈਕਟਡ ਐਂਡ ਐਡਮਿਟਡ, ਕਿ ਬੰਦੇ ਦੀ ਇੰਸਪੈਕਸ਼ਨ ਜਾਂ ਐਡਮਿਸ਼ਨ ਜਿਹੜੀ ਹੈਗੀ ਆ 485 ਲਈ ਹੋਣੀ ਚਾਹੀਦੀ ਆ। ਉਹ ਜਿਹੜਾ ਹੁਣ ਗੱਲ ਇਹੀ ਹੈਗੀ ਕਿ ਜਿਹੜਾ ਅਸਾਈਲਮ ਤੁਹਾਨੂੰ I-94 ਮਿਲਿਆ ਕਿ ਉਹਨੂੰ ਇੰਸਪੈਕਸ਼ਨ ਜਾਂ ਐਡਮਿਸ਼ਨ ਮੰਨਿਆ ਜਾਣਾ ਚਾਹੀਦਾ ਕਿ ਉਹਨੂੰ ਬਾਹਰੋਂ ਦੀ ਜੇ ਬਾਰਡਰ ਤੋਂ ਮੈਕਸੀਕੋ ਰਾਹੀਂ ਦੁਬਾਰਾ ਬੰਦਾ ਐਂਟਰੀ ਮਾਰ ਕੇ ਆਉਂਦਾ ਉਹਨੂੰ ਉਹ 'ਚ ਤਾਂ ਚਲੋ ਕੋਈ ਸ਼ੱਕ ਹੀ ਨਹੀਂ ਨਾ, ਉਹ ਤਾਂ ਇੰਸਪੈਕਸ਼ਨ ਐਂਡ ਐਡਮਿਸ਼ਨ ਸਿੱਧੇ ਹੈਗੀ ਆ। ਸੋ ਇਹਦੇ ਵਿੱਚ ਕੀ ਹੈ ਕਿ ਹੁਣ ਜੇ ਤਾਂ ਭਾਈ ਤੁਹਾਡੇ ਹੁਣੇ ਪੈਸੇ ਬਟੋਰਨੇ ਆ ਫਿਰ ਤਾਂ ਤੁਹਾਨੂੰ ਮੈਂ ਕਹਾਂ ਕਿ ਭਾਈ ਤੂੰ ਹੁਣੇ ਫਾਈਲ ਕਰ ਦੇ, ਤੇਰੇ ਬਾਹਰ ਜਾਣ ਦੀ ਲੋੜ ਨਹੀਂ ਆ। ਪਰ ਜਿਹੜੀ ਸਹੀ ਇਹਦੇ ਵਿੱਚ ਜਿਹੜੀ ਚੀਜ਼ ਹੈਗੀ ਆ, ਜੇ ਰੈਗੂਲੇਸ਼ਨ 5 ਸਾਲ 7 ਸਾਲ ਤੁਸੀਂ ਅੱਗੇ ਸੋਚ ਕੇ ਜੇ ਲਾਣਾ ਕਿ ਕੱਲ ਨੂੰ ਦੂਜੀ ਸਰਕਾਰ ਆ ਜਾਂਦੀ ਹੈ ਲੋਕਾਂ ਨੂੰ ਟੰਗਣਾ ਸ਼ੁਰੂ ਕਰ ਦਿੰਦੀ ਆ, ਤਾਂ ਉਹ ਤੁਹਾਨੂੰ ਬਾਹਰ ਜਾ ਕੇ ਰੀਐਂਟਰੀ ਮਾਰ ਕੇ ਹੀ ਫਾਇਦਾ ਹੈਗਾ, ਕਿਉਂਕਿ ਤੁਹਾਡੀ ਇੰਸਪੈਕਸ਼ਨ ਐਡਮਿਸ਼ਨ ਦੀ ਰਿਕੁਆਇਰਮੈਂਟ ਉਹ ਕਲੀਨ ਜਿਹੜੀ ਫੁੱਲਫਿਲ ਹੋ ਜਾਂਦੀ ਹੈ। ਸੋ ਤੁਸੀਂ ਜਾ ਸਕਦੇ ਆ ਜੇ ਮੈਕਸੀਕੋ ਜਾ ਕੇ ਇੱਕ ਵਾਰੀ ਵਾਪਸ ਆ ਜਾਓ ਤਾਂ ਤੁਹਾਡਾ ਕੇਸ ਫਿਰ ਜਿਹੜਾ ਪੂਰਾ ਕਲੀਨ ਹੋ ਜਾਣਾ। ਓਕੇ ਜੀ, ਧੰਨਵਾਦ ਜੀ। ਗੁਰਬਚਨ ਸਿੰਘ ਜੀ, ਗੁਰਬਚਨ ਜੀ, ਕੁਲਦੀਪ ਸਿੰਘ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਭਾਜੀ ਪੁੱਛਣਾ ਸੀ, ਮੈਂ ਜੀ 93 ਦਾ ਤੇ ਵਾਈਫ ਬੱਚੇ ਸਿਟੀਜ਼ਨ ਆ, ਵਿਦਆਊਟ ਇੰਸਪੈਕਸ਼ਨ ਐਂਟਰ ਹੋਇਆ ਸੀ ਤੇ ਡਿਪੋਰਟੇਸ਼ਨ ਲੱਗੀ ਜੀ ਮੈਨੂੰ 2001 ਦੀ ਜੀ। ਹਾਂਜੀ ਮੈਂ ਹਾਜ਼ਰੀ ਲਵਾਉਣਾ ਜੀ ਉੱਥੇ ਜਾ ਕੇ, ਤੇ ਮੇਰਾ ਪਾਸਪੋਰਟ ਵੀ 22 ਸਾਲਾਂ ਤੋਂ ਪਿਆ ਆ ਜੀ ਮੇਰਾ। ਹਾਂਜੀ ਤੇ ਮੈਂ ਨਾ ਮੇਰਾ ਜੀ ਹੁਣ ਜਿਹੜੀ I-30 ਪਟੀਸ਼ਨ ਹੈ ਉਹ ਵੀ ਅਪਰੂਵਲ ਹੋਈ ਹੋਈ ਜੀ, ਜਿਹੜੀ 212 ਆ ਉਹ ਵੀ ਅਪਰੂਵਲ ਹੋ ਗਈ, ਜਿਹੜੀ 601A ਆ ਜੀ ਉਹ 3 ਕੁ ਮਹੀਨੇ ਹੋ ਗਏ ਉਹ ਵੀ ਅਪਰੂਵਲ ਹੋਈ ਨੂੰ। ਹਾਂਜੀ ਤੇ ਪੁੱਛਣਾ ਸੀਗਾ ਜੀ ਹੋਰ ਕਿੰਨੀ ਕੁ ਤਪੱਸਿਆ ਹੋ ਰਹਿੰਦੀ ਹੈ ਜੀ ਅਜੇ? ਭਾਜੀ ਤੁਹਾਡਾ ਜਿਹੜਾ 601A ਅਪਰੂਵਲ ਕਰਾਇਆ ਸੀਗਾ, ਤੁਹਾਡੇ ਜਿੱਦਾਂ ਹੁਣ ਡੀਪੋਰਟੇਸ਼ਨ ਲੱਗੀ ਸੀ, ਤੁਸੀਂ 212 ਵੇਵਰ ਲਿਆ? ਹਾਂਜੀ 212 ਵੀ ਅਪਰੂਵਲ ਹੈ ਜੀ। ਹਾਂਜੀ ਬਿਲਕੁਲ। ਫਿਰ ਤਾਂ ਭਾਜੀ ਇੰਟਰਵਿਊ ਕਰੋ ਆਪਣੀ ਸਕੈਜੂਲ ਤੇ, ਰੱਬ ਦਾ ਨਾਂ ਲਓ ਤੇ ਜਾ ਕੇ ਵੀਜ਼ਾ ਲਵਾ ਲਓ, ਕੋਈ ਚੱਕਰ ਨਹੀਂ, ਸਿੱਧਾ ਹੀ ਹੈ, ਹੋਰ ਤਾਂ ਕੁਝ ਨਹੀਂ। ਇੰਟਰਵਿਊ ਦੀ ਮੈਂ ਵੇਟ ਕਰ ਰਿਹਾ, ਤੇ ਉਹ ਜਿਹੜੀ ਮੈਂ ਹਾਜ਼ਰੀ ਲਵਾਉਣ ਜਾਂਦਾ ਮੇਰਾ ਪਾਸਪੋਰਟ ਜਿਹੜਾ 22 ਸਾਲਾਂ ਤੋਂ ਪਿਆ ਹੈ, ਤਾਂ ਉਹਦੇ ਕਰਕੇ ਤਾਂ ਨਹੀਂ ਮੇਰੀ ਕੋਈ ਇੰਟਰਵਿਊ ਨਹੀਂ ਦੇ ਰਹੇ? ਨਹੀਂ ਇਦਾਂ ਨਹੀਂ, ਉਹਨਾਂ ਦੇ ਨਾਰਮਲ ਡਿਲੇ ਚੱਲਦੇ ਆ। ਜਦੋਂ ਤੁਸੀਂ ਜਾਣਾ ਨਾ ਆਈਸ ਵਾਲਿਆਂ ਨੂੰ ਦੱਸ ਕੇ ਜਾਣਾ ਕਿ ਮੈਂ ਜਾ ਰਿਹਾ, ਉਹ ਕੋਈ ਚੱਕਰ ਨਹੀਂ। ਤੁਹਾਡਾ ਵੇਵਰ ਵੂਵਰ ਜੇ ਦੋਨੋਂ ਹੀ ਅਪਰੂਵ ਆ ਫਿਰ ਤਾਂ ਤੁਹਾਡਾ ਸਿੱਧਾ ਹੀ ਕੰਮ ਆ, ਕੋਈ ਤੁਹਾਡਾ ਡੀਪੋਰਟੇਸ਼ਨ ਟੁੱਟ ਗਈ। ਹਾਂਜੀ I-30 212 ਤੇ 601 ਇਹ ਤਿੰਨੇ ਅਪਰੂਵਲ ਹੋ ਗਈਆਂ ਜੀ। ਹਾਂਜੀ ਤੇ ਉਹ ਪੁੱਛਣਾ ਸੀਗਾ ਵੀ ਇੰਟਰਵਿਊ ਦੀ ਡੇਟ ਹਜੇ ਆ ਨਹੀਂ ਰਹੀ, ਤੇ ਕਿੰਨਾ ਕੁ ਟਾਈਮ ਲੱਗੂਗਾ? ਜਿੱਦਾਂ ਮੈਂ 2 ਮਹੀਨੇ, ਤੇ ਜਿਹੜਾ ਮੈਨੂੰ ਜੇ ਨਾ ਆਈ 6 ਮਹੀਨੇ ਤੇ ਮੈਨੂੰ ਵਰਕ ਪਰਮਿਟ ਦੇ ਦੇਣਗੇ ਫਿਰ ਉਹ C-18 ਕੈਟਾਗਰੀ ਤੇ? ਹਾਂਜੀ ਵਰਕ ਪਰਮਿਟ ਦੇ ਜਿਹੜਾ ਤੁਹਾਡਾ ਹਾਂਜੀ ਦੇ ਦੋਗੇ। ਤੇ ਠੀਕ ਹੈ ਜੀ, ਸਿਰਫ ਜਾਣ ਕੇ ਫਿਰ ਮੈਂ ਵੇਟ ਹੀ ਕਰਾਂ ਫਿਰ ਇੰਟਰਵਿਊ ਦੀ ਨਾ? ਹਾਂਜੀ ਇਦਾਂ ਹੀ ਆ ਤੁਹਾਡਾ ਭਾਜੀ। ਹੁਣ ਤੁਹਾਨੂੰ ਪਤਾ ਹੀ ਆ, ਐਡੇ ਵੱਡੇ ਕੇਸ ਤੁਸੀਂ ਅਪਰੂਵ ਕਰਾ ਲਏ ਹੁਣ ਤਾਂ। ਤੁਸੀਂ ਤਾਂ ਕਈ ਡਿਗਰੀਆਂ ਪਾਸ ਕਰ ਗਏ ਆ, BA MA MPhil PhD ਇਕੱਠਾ ਹੀ ਹੈ ਨਾ। ਉਹ ਅੱਛਾ ਜੀ, ਯਾਨੀ ਕਿ ਫਿਰ ਹੁਣ ਤਪੱਸਿਆ ਮੰਨ ਲਓ ਹੋ ਗਈ ਆ ਪੂਰੀ ਹੈ ਨਾ? ਹਾਂਜੀ ਪਰ ਫਿਰ ਵੀ ਰੱਬ ਦਾ ਨਾਮ ਲੈਂਦੇ ਰਹੋ ਜਦ ਤੱਕ ਫਾਈਨਲ ਹੱਥ 'ਚ ਨਹੀਂ ਆਉਂਦਾ। ਠੀਕ ਹੈ, ਬਿਲਕੁਲ। ਤੁਹਾਡਾ ਬਹੁਤ ਥੈਂਕ ਯੂ ਭਾਜੀ, ਬਹੁਤ ਵਧੀਆ ਕਮਿਊਨਿਟੀ ਦੀ ਸੇਵਾ ਕਰ ਰਹੇ, ਬਹੁਤ ਧੰਨਵਾਦ ਜੀ। ਸ਼ੁਕਰੀਆ। ਤੇ ਹਰਪਾਲ ਸਿੰਘ ਜੀ, ਹਰਪਾਲ ਜੀ, ਪ੍ਰਕਾਸ਼ ਜੀ। ਹਾਂਜੀ ਭਾਈ ਸਾਹਿਬ, ਮੇਰੀ ਰਿਕੁਐਸਟ ਹੈ ਜੀ ਕਿ ਮਤਲਬ ਜਿਹੜੇ ਭੈਣ ਭਰਾਵਾਂ ਦੀਆਂ ਪਟੀਸ਼ਨਾਂ ਦਾ ਮਤਲਬ ਵੀਜ਼ਾ ਅੱਗੇ ਤੁਰਿਆ ਜਾ ਕੇ ਨਹੀਂ ਜੀ? ਜੇ ਨਹੀਂ ਤੁਰਿਆ ਤਾਂ ਕੋਈ ਆਸ ਹੈ ਜੀ ਉਹਦੀ ਤੁਰਨੇ ਦੀ ਅੱਗੇ? ਭੈਣ ਭਰਾਵਾਂ ਦਾ ਤਾਂ ਜੀ ਆਪਣੇ ਕੰਟਰੀ ਮਤਲਬ ਵੀਜ਼ਾ ਉਹਦੇ ਤਾਂ ਸਲੋ ਹੀ ਹੁੰਦਾ, ਤੁਰਿਆ ਮਤਲਬ ਅੱਗੇ ਹੁਣ ਜਿੱਦਾਂ ਫਰਵਰੀ 2006 ਦੀ ਸ਼ੋਅ ਕਰ ਰਿਹਾ ਨਾ ਇਸ ਵੇਲੇ, ਤੇ ਸਪਟੰਬਰ 2005 ਦੀ ਸ਼ੋਅ ਕਰ ਰਿਹਾ ਜਿਹੜੇ ਐਮਬੈਸੀਆਂ ਵਾਲੇ ਹੈਗੇ ਆ ਭੈਣ ਭਰਾ ਵਾਲੇ। ਇਹ ਹੁਣ ਤਾਂ ਵੀਜ਼ੇ ਘੱਟ ਆ ਤੇ ਲੋਕਾਂ ਨੇ ਫਾਈਲ ਬਹੁਤ ਜ਼ਿਆਦਾ ਕੀਤੇ ਆ, ਇਹ ਤਾਂ ਸਪੀਡ ਇਹਦੀ ਸਲੋ ਹੀ ਚੱਲਣੀ ਆ। ਇਹ ਬੁਲਟ ਟ੍ਰੇਨ ਨਹੀਂ, ਉਹ ਮਾਲ ਗੱਡੀਆਂ ਕੋ ਜਿੱਦਾਂ ਹੌਲੀ ਹੌਲੀ ਡੱਬੇ ਜਿੱਦਾਂ ਚੱਲਦੇ ਆ ਉਹ ਵਾਲਾ ਹਿਸਾਬ ਕਿਤਾਬ ਹੈ। ਇਹ 'ਚ 15-20 ਸਾਲ ਆਮ ਗੱਲ ਆ, ਇਹਨੂੰ ਤਾਂ ਉਹੀ ਆ ਕਰਕੇ ਭੁੱਲ ਜਾਵੇ ਬੰਦਾ ਵਾਲਾ ਹਿਸਾਬ। ਸਾਡੇ ਸਤੰਬਰ ਦੇ ਕੇਸ ਭਾਜੀ ਸਤੰਬਰ ਹਜੇ ਚੱਲੀ ਜਾਂਦਾ ਤਕਰੀਬਨ ਸਾਲ ਤੋਂ ਜੀ। ਹਾਂਜੀ ਇਹ ਫਿਰ ਇਕੱਠੇ ਇਹ ਇਦਾਂ ਨਹੀਂ ਕਿ ਐਵਰੀ ਡੇ ਨੇ ਵੱਧ ਜਾਣਾ ਵਾ, ਇਹ ਸਪਟੰਬਰ ਤੇ ਟਿਕਿਆ ਰਹਿੰਦਾ। ਕਈ ਵਾਰੀ ਹੁਣ ਇਹਨੂੰ ਕੁਛ ਇੱਕ ਮਹੀਨੇ ਤੁਸੀਂ ਵੇਟ ਕਰੋਗੇ ਤਾਂ ਤੁਸੀਂ ਦੇਖਣਾ ਫਿਰ ਹੌਲੀ ਹੌਲੀ ਇਹ ਅੱਗੇ ਤੁਰਦਾ। ਚਲੋ ਰਾਮ ਪ੍ਰਕਾਸ਼ ਜੀ, ਸਿਹਤ ਕਿੱਦਾਂ? ਠੀਕ ਆ? ਬਹੁਤ ਚਿਰਾਂ ਬਾਅਦ ਕਾਲ ਕੀਤੀ ਤੁਸੀਂ। ਹਾਂਜੀ ਬਸ ਕੀਤੀ ਜੀ, ਉਹ ਲੱਗਦੀ ਨਹੀਂ ਹੈ ਕਾਲ, ਅੱਜ ਵੀ ਕਾਫੀ ਪਹਿਲਾਂ ਕੀਤੀ ਹੈ ਜੀ। ਅੱਛਾ ਜੀ, ਧੰਨਵਾਦ, ਥੈਂਕ ਯੂ।
ਸੋ ਇਹ ਬਹੁਤ ਪੁਰਾਣੇ ਸਾਡੇ ਲਿਸਨਰ ਆ 20 ਸਾਲਾਂ ਦੇ ਮੈਂ ਕਹਿ ਸਕਦਾ। ਉਹ ਅੱਛਾ। ਸੋ ਆਪਾਂ ਕੁਛ ਕੁ ਜੋ ਸਾਡੇ ਕਮੈਂਟਸ ਹੈਗੇ ਆ YouTube ਤੋਂ ਲਵਾਂਗੇ। ਇਹ ਕਹਿੰਦੇ ਵੀ ਭਾਜੀ ਟਰੈਵਲ ਡਾਕੂਮੈਂਟ ਤੇ ਦੂਸਰੀ ਕੰਟਰੀ ਜਾ ਸਕਦੇ ਆ ਵਿਦਆਊਟ ਪਾਸਪੋਰਟ? ਜਿਹੜਾ ਰਿਫਿਊਜੀ ਟਰੈਵਲ ਡਾਕੂਮੈਂਟ ਆ ਉਹ ਇੱਕ ਤੁਹਾਡੀ ਪਾਸਪੋਰਟ ਦੀ ਕਾਪੀ ਵਾਂਗੂ ਹੀ ਇੱਕ ਦਸਤਾਵੇਜ਼ ਆ, ਹੋਰ ਕੁਝ ਨਹੀਂ ਹੋਏਗਾ। ਜਦੋਂ ਮਤਲਬ ਜਿਹੜਾ ਪਾਸਪੋਰਟ ਆ ਉਹ ਵੀ ਇੱਕ ਟਰੈਵਲ ਡਾਕੂਮੈਂਟ ਹੁੰਦਾ ਵਾ। ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜਾ ਹੈਗਾ ਉਹ ਵੀ ਇੱਕ ਟਰੈਵਲ ਡਾਕੂਮੈਂਟ ਹੈ ਹਨਾ। ਪਾਸਪੋਰਟ ਇੱਕ ਕੰਟਰੀ ਦੇ ਬੈਨਰ ਦੇ ਥੱਲੇ ਆਉਂਦਾ ਨੈਸ਼ਨੈਲਿਟੀ ਦਾ, ਜਿੱਦਾਂ ਇੰਡੀਆ ਦਾ, ਚਾਈਨਾ ਦਾ, ਜਿਹਦਾ ਵੀ ਪਾਸਪੋਰਟ ਆ ਤੁਹਾਡੇ ਕੋਲ। ਤੇ ਰਿਫਿਊਜੀ ਟਰੈਵਲ ਡਾਕੂਮੈਂਟ ਉਹ ਆ ਕਿ ਤੁਹਾਡੀ ਕੋਈ ਕੰਟਰੀ ਨਹੀਂ ਹੈਗੀ, ਤੁਸੀਂ ਰਿਫਿਊਜੀ ਆ, ਕਿਤੇ ਸਹਾਰਾ ਲਿਆ ਹੈ ਤੁਹਾਡਾ, ਉਹ ਮਤਲਬ ਟਰੈਵਲ ਕਰਨ ਲਈ ਤੁਹਾਨੂੰ ਉਹ ਜਿਹੜੀ ਕਾਪੀ ਚਾਹੀਦੀ ਪਾਸਪੋਰਟ ਜਾਂ ਰਿਫਿਊਜੀ ਟਰੈਵਲ ਡਾਕੂਮੈਂਟ। ਤੇ ਮਤਲਬ ਤੁਸੀਂ ਕਿਸੇ ਬੈਨਰ ਥੱਲੇ ਨਹੀਂ ਹੁੰਦੇ, ਤੁਹਾਨੂੰ ਰਿਫਿਊਜ ਮਿਲਿਆ ਵਾ। ਜਿਹੜੀ ਤੁਸੀਂ ਗੱਲ ਕਰਦੇ ਆ ਕਿ ਕਿਸੇ ਕੰਟਰੀ ਦੇ ਵਿੱਚ ਜਾਣਾ, ਕੈਨੇਡਾ ਦੇ ਵਿੱਚ ਉਹਨਾਂ ਦੇ ਆਪਣੇ ਵੀਜ਼ੇ ਦੀ ਰਿਕੁਆਇਰਮੈਂਟ ਆ ਹਨਾ, ਯੂਰਪ 'ਚ ਉਹਨਾਂ ਦੀ ਆਪਣੀ ਰਿਕੁਆਇਰਮੈਂਟ ਹੋਊਗੀ। ਤੇ ਰਿਫਿਊਜੀ ਟਰੈਵਲ ਡਾਕੂਮੈਂਟ ਮਿਲਿਆ, ਇਹ ਨਹੀਂ ਕਿ ਅਮਰੀਕਾ ਦਾ ਤੁਹਾਨੂੰ ਪਾਸਪੋਰਟ ਮਿਲ ਗਿਆ ਵਾ। ਜਿਹੜੇ ਦੂਜੇ ਦੇਸ਼ ਆ ਉਹਨਾਂ ਦੀ ਜਿਹੜੀ ਵੀਜ਼ੇ ਦੀ ਰਿਕੁਆਇਰਮੈਂਟ ਆ ਉਹ ਤੁਹਾਨੂੰ ਪੂਰੀ ਕਰਨੀ ਪੈਣੀ ਆ। ਉਹ ਜਿਹੜਾ ਵੀਜ਼ਾ ਉਹ ਨਾਰਮਲ ਹੀ ਲੱਗਦਾ ਜਿੱਦਾਂ ਬਾਕੀ ਪਾਸਪੋਰਟ ਤੇ। ਉਹ ਜਿੱਦਾਂ ਤੁਸੀਂ ਐਪਲੀਕੇਸ਼ਨ ਕਈ ਵਾਰੀ ਭਰਦੇ ਵੀ ਆ, ਉਹ ਕਹਿੰਦੇ ਕਿ ਪਾਸਪੋਰਟ ਨੰਬਰ ਜਾਂ ਟਰੈਵਲ ਡਾਕੂਮੈਂਟ ਨੰਬਰ, ਮਤਲਬ ਕਿ ਦੋਨੋਂ ਹੀ ਤੁਹਾਡੇ ਜਿਹੜੇ ਚੱਲ ਸਕਦੇ ਆ। ਪਰ ਉੱਥੇ ਤੁਸੀਂ ਜਿਹੜੀ ਆਪਣਾ ਵੀਜ਼ਾ ਲੈਣਾ ਉਹ ਦੇਸ਼ ਦਾ ਜਿੱਥੇ ਵੀ ਜਾਣਾ। ਜੀ ਧੰਨਵਾਦ ਜੀ। ਸੋ ਜੇ ਤਿਰਕੇ ਆਣਾ ਉਹਨਾਂ ਦੇ ਆਫਿਸ ਦਾ ਨੰਬਰ 4159090503 ਤੇ ਸਾਡਾ ਜਿਹੜਾ ਲਾਈਵ ਸ਼ੋਅ ਚੱਲ ਰਿਹਾ ਇਸ ਵੇਲੇ ਇਹ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰ ਦੇ 9 ਵਜੇ ਤੋਂ 10:30 ਵਜੇ ਤੱਕ ਹੁੰਦਾ ਆ। ਬਹੁਤ ਵਾਰ ਕੀ ਆ, ਅੱਜ ਸਵੇਰ ਦੀਆਂ 3 ਵਜੇ ਦੀਆਂ ਹੀ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨਾ ਇੰਡੀਆ ਤੋਂ। ਹੋਰ ਸਮੇਂ ਦਾ ਤੁਹਾਨੂੰ ਪਤਾ ਨਹੀਂ ਲੱਗਦਾ, ਸੋ ਉਹ ਜ਼ਰੂਰ ਨੋਟ ਕਰ ਲਿਆ ਕਰੋ। ਲਖਵਿੰਦਰ ਗਿੱਲ ਜੀ ਕਹਿੰਦੇ ਆ ਵੀ ਇੱਕ ਟੂਰਿਸਟ ਲੜਕੀ ਦੇ ਨਾਲ ਮੈਰਿਜ ਕਰਵਾਉਣੀ ਆ, ਮੈਰਿਜ ਦੇ ਲਈ ਗੁਰਦੁਆਰੇ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਆ? ਨਹੀਂ, ਜਿਹੜਾ ਰਜਿਸਟਰਡ ਮੈਰਿਜ ਤੁਹਾਡੀ ਉਹ ਸਰਟੀਫਿਕੇਟ ਜ਼ਰੂਰੀ ਆ ਜੀ। ਧੰਨਵਾਦ ਜੀ। ਸਰਜੀਤ ਸਿੰਘ ਕਹਿੰਦੇ ਭਾਜੀ ਅਗਰ ਗ੍ਰੀਨ ਕਾਰਡ ਹੋਲਡਰ ਥਾਈਲੈਂਡ ਜਾ ਕੇ ਮੈਰਿਜ ਕਰਵਾਉਂਦਾ ਹੈ ਤੇ ਉੱਥੇ ਮੈਰਿਜ ਰਜਿਸਟਰਡ ਕਰਵਾਉਣੀ ਪਵੇਗੀ ਤੇ ਉੱਥੇ ਗੁਰਦੁਆਰੇ ਦਾ ਸਰਟੀਫਿਕੇਟ ਚਾਹੀਦਾ ਹੈ ਕਿ ਨਹੀਂ? ਨਹੀਂ, ਗੁਰਦੁਆਰੇ ਦਾ ਸਰਟੀਫਿਕੇਟ ਕਿਤੇ ਵੀ ਨਹੀਂ ਚਾਹੀਦਾ ਹੁੰਦਾ। ਰਿਲੀਜੀਅਸ ਜਿਹੜੀ ਵੈਡਿੰਗ ਆ ਉਹ ਤੁਹਾਡੇ ਆਪਣੇ ਰਿਲੀਜੀਅਸ ਵਿਚਾਰਾਂ ਦੇ ਅਧੀਨ ਆ। ਜਿਹੜੀ ਰਜਿਸਟਰਡ ਮੈਰਿਜ ਆ ਉਹਨੂੰ ਇਹ ਜਿਹੜਾ ਪੱਕਾ ਵਿਆਹ ਉਹ ਮੰਨਦੇ ਆ ਇਮੀਗ੍ਰੇਸ਼ਨ ਪਰਪਸ ਦੇ ਲਈ। ਜੀ ਧੰਨਵਾਦ। ਗੁਰਬਚਨ ਸਿੰਘ ਹੁਣੀ ਕਹਿੰਦੇ ਵੀਜ਼ਾ ਬੁਲੇਟਿਨ ਸਪਾਊਸਸ ਆਫ ਯੂਐਸ ਸਿਟੀਜ਼ਨਸ। ਉਹਦਾ ਕਾਹਦਾ ਵੀਜ਼ਾ ਬੁਲੇਟਿਨ ਆ? ਯੂਐਸ ਸਿਟੀਜ਼ਨ ਦੇ ਸਪਾਊਸ ਤਾਂ ਇਮੀਡੀਏਟ ਰਿਲੇਟਿਵ ਜਾਂਦੇ ਆ, ਉਹਦਾ ਹਰ ਵੇਲੇ ਕਰੰਟ ਰਹਿੰਦਾ। ਹਾਂਜੀ ਠੀਕ ਆ। ਸਰਜੀਤ ਸਿੰਘ ਕਹਿੰਦੇ ਭਾਜੀ 9 ਸਰਕਟ ਦੇ ਵਿੱਚ ਅਪੀਲ ਲੱਗੀ ਹੈ ਤੇ ਬੰਦਾ ਕੈਨੇਡਾ ਚੱਲ ਗਿਆ ਹੈ 2 ਨੰਬਰ ਦੇ ਵਿੱਚ। ਅਗਰ ਅਪੀਲ ਦੇ ਵਿੱਚ ਕੇਸ ਪਾਸ ਹੋ ਜਾਂਦਾ ਹੈ ਤੇ ਫਿਰ ਬੰਦਾ ਵਾਪਸ ਆ ਸਕਦਾ ਹੈ ਜਾਂ ਨਹੀਂ? ਇਹ ਤਾਂ ਗਲਤ ਕੁਐਸਚਨ ਪੁੱਛ ਰਹੇ ਤੁਸੀਂ। ਵਾਪਸ ਨਹੀਂ ਆ ਸਕਦਾ, ਜਿਹੜਾ ਛੱਡ ਗਿਆ ਕੰਟਰੀ ਛੱਡ ਗਿਆ ਹਨਾ ਜੀ। ਤੇ ਨਾਲੇ ਆਪਾਂ ਥੋੜ੍ਹਾ ਸਲਾਹ ਦੇ ਸਕਦੇ ਵੀ ਵਾਪਸ ਆ ਜਾ ਏਦਾਂ। ਠੀਕ। ਭਾਜੀ ਮੈਂ ਥਾਈਲੈਂਡ ਜਾਣਾ ਹੈ ਮੈਰਿਜ ਕਰਵਾਉਣ, ਮੇਰਾ ਅਸਾਈਲਮ ਕੇਸ ਲੱਗਾ ਹੈ, ਕੀ ਮੈਨੂੰ ਟਰੈਵਲ ਡਾਕੂਮੈਂਟ ਮਿਲ ਸਕਦੇ ਨੇ? ਟਰਾਈ ਕਰ ਲਓ। ਉਦਾਂ ਵਿਆਹ ਕਰਾਉਣ ਲਈ ਦਿੰਦੇ ਨਹੀਂ ਆਪਣਾ ਟਰੈਵਲ ਪਰਮਿਸ਼ਨ, ਜ਼ਿਆਦਾਤਰ ਐਮਰਜੈਂਸੀ ਜਿਹੜੀ ਹੁੰਦੀ ਹੈ ਉਹਦੇ ਲਈ ਦਿੰਦੇ ਆ। ਕਿਉਂਕਿ ਜਿਹਦਾ ਇਦਾਂ ਥਾਈਲੈਂਡ ਘੁੰਮਣ ਫਿਰਨ ਲਈ ਉਹਨਾਂ ਨੇ ਟਰੈਵਲ ਡਾਕੂਮੈਂਟ ਦੇਣ ਲੱਗ ਪਏ, ਫਿਰ ਤਾਂ ਲੋਕਾਂ ਨੇ ਕਹਿਣਾ ਭਾਵੇਂ ਕੇਸ ਅਸਾਈਲਮ ਦਾ 20 ਸਾਲ ਚੱਲੀ ਜਾਵੇ ਸਾਨੂੰ ਕੋਈ ਟੈਨਸ਼ਨ। ਹਾਂ ਫੇਰ ਤਾਂ ਘੁੰਮੀ ਜਾਓ ਨਾ। ਫਿਰ ਤਾਂ ਪੰਜਾਬੀਆਂ ਦੀ ਲੋਟਰੀ ਹੈ, ਕਿਉਂਕਿ ਜੇ ਤਾਂ ਹੁਣ ਅਮਰੀਕਾ ਤੋਂ ਬਾਹਰ ਆਉਣ ਜਾਣ ਦੀ ਪਰਮਿਸ਼ਨ ਦੇ ਦਿੱਤੀ, ਅਸਾਈਲਮ ਦਾ ਪੈਂਡਿੰਗ ਆ, ਫਿਰ ਤਾਂ ਭਾਵੇਂ 50 ਸਾਲ ਚਲਾ ਲਓ ਹਨਾ। ਹਾਂਜੀ ਬਿਲਕੁਲ। ਨਮਨਦੀਪ ਕੌਰ ਹੁਣੀ ਕਹਿੰਦੇ ਆ ਸਰ ਮੈਂ ਅਪ੍ਰੈਲ 2002 ਨੂੰ I-730 ਪਟੀਸ਼ਨ ਫਾਈਲ ਕੀਤੀ ਸੀ, ਮਾਰਚ 2022 ਚ ਅਪਰੂਵਲ ਆ ਗਿਆ ਸੀ, ਹੁਣ ਪਿਛਲੇ 16 ਮਹੀਨੇ ਹੋ ਗਏ ਕੋਈ ਅਪਡੇਟ ਨਹੀਂ ਮਿਲੀ। ਕਿਹਦੇ ਲਈ ਕੀਤੀ ਪਟੀਸ਼ਨ ਇਹਨਾਂ ਨੇ ਫਾਈਲ? ਮੈਂ ਕੁਐਸਚਨ ਮੈਂ ਉੱਤੇ ਵੀ ਪਾ ਦੇਣਾ ਉੱਦਾਂ। ਕਹਿੰਦੇ ਹਾਈ ਸਰ ਮੈਂ ਅਪ੍ਰੈਲ 2020 ਨੂੰ I-730 ਪਟੀਸ਼ਨ ਫਾਈਲ ਕੀਤੀ ਸੀ, ਮਾਰਚ ਠੀਕ ਹੈ। ਜਿਹੜੀ ਹਾਂਜੀ ਫੋਲੋ ਅਪ ਕਰੋ ਉਹਨਾਂ ਦੇ ਨਾ ਪ੍ਰੋਸੈਸਿੰਗ ਟਾਈਮ ਲਿਖਿਆ ਉੱਥੇ, ਤੇ ਪ੍ਰੋਸੈਸਿੰਗ ਟਾਈਮ ਦੇ ਵਿੱਚ ਪਤਾ ਲੱਗ ਜਾਂਦਾ ਕਿ ਅਪਰੂਵਲ ਦਾ ਕਿੰਨਾ ਟਾਈਮ ਲੱਗਦਾ। ਹੁਣ ਜੇ ਕਹਿੰਦੇ ਆ ਕਿ ਅਪਰੂਵਲ ਆ ਗਿਆ, ਉਸ ਤੋਂ ਬਾਅਦ ਇਹ ਅਪਰੂਵਲ ਤੋਂ ਬਾਅਦ ਜੇ ਤਾਂ ਰਿਸ਼ਤੇਦਾਰ ਉਰੇ ਹੈਗੇ ਅਮਰੀਕਾ 'ਚ, ਫਿਰ ਉਹਨਾਂ ਨੇ ਆਪਣਾ ਉਹਨਾਂ ਦਾ ਸਟੇਟਸ ਮਿਲ ਜਾਂਦਾ ਤੇ ਉਹ ਆਪਣਾ ਗ੍ਰੀਨ ਕਾਰਡ ਸਾਲ ਬਾਅਦ ਫਾਈਲ ਕਰ ਸਕਦੇ ਆ। ਜੇ ਉਹ ਓਵਰਸੀਜ਼ ਹੈਗੇ, ਇੰਡੀਆ ਹੈਗੇ ਆ, ਤੇ ਫਿਰ ਇਹ ਐਨਵੀਸੀ ਨੂੰ ਸੰਪਰਕ ਕਰੋ ਕਿ ਭਾਈ ਮੇਰਾ ਅਪਰੂਵ ਹੋ ਗਿਆ ਸੀਗਾ, ਕਿੱਥੇ ਸਟੈਂਡ ਕਰਦਾ ਹਨਾ। ਕਿਉਂਕਿ ਤੁਸੀਂ ਇਮੀਗ੍ਰੇਸ਼ਨ ਨੂੰ ਕੰਟੈਕਟ ਕਰੋਗੇ ਤਾਂ ਉਹਨਾਂ ਨੇ ਕਹਿਣਾ ਕਿ ਆਪਾਂ ਫਾਈਲ ਭੇਜਤੀ ਆ ਆਲਰੇਡੀ ਐਨਵੀਸੀ ਨੂੰ, ਸੋ ਐਨਵੀਸੀ ਨਾਲ ਰਾਬਤਾ ਜੋੜੋ। ਜੀ। ਇੱਕ ਮਰੀਆ ਲੋਪੇਜ਼ ਆ, ਉਹਨਾਂ ਦਾ ਕੁਐਸਚਨ ਆ ਹਾਊ ਲੌਂਗ ਇਟ ਟੇਕਸ ਅ ਡਿਸੀਜਨ ਆਫਟਰ ਅਸਾਈਲਮ ਇੰਟਰਵਿਊ ਇਨ USCIS ਸੈਨ ਫਰਾਂਸਿਸਕੋ ਆਫਿਸ।
ਇਹਦਾ ਤਾਂ ਹੁਣ ਇੰਗਲਿਸ਼ 'ਚ ਹੀ ਆਨਸਰ ਕਰਨਾ ਪੈਣਾ ਜੀ ਹੁਣ। So Maria, sometimes it can take long time, even 1 to 3 years. So it depends what the issues in the case are, but you can always follow up with them. ਜੀ Contact them. ਜੀ ਥੈਂਕਸ। ਅਗਲੇ ਸਾਡੇ ਕਮੈਂਟ ਹੈਗਾ ਪਰਮਜੀਤ ਉਹਨਾਂ ਦਾ, ਕਹਿੰਦੇ ਥੈਂਕਸ ਬ੍ਰਦਰ, ਆਪ ਦੀ ਸਪੀਚ ਸੁਣ ਕੇ ਮੇਰਾ ਕੇਸ ਪਾਸ ਹੋ ਗਿਆ 7/19/2023। ਥੈਂਕਸ, ਟੈਲ ਮੀ ਅਬਾਊਟ ਗ੍ਰੀਨ ਕਾਰਡ ਐਂਡ ਫੈਮਿਲੀ ਅਪਲਾਈ। ਵਧਾਈਆਂ ਮੇਰਾ ਵੀਰ। ਤੇ ਗ੍ਰੀਨ ਕਾਰਡ ਹੁਣ ਤੁਸੀਂ ਰਾਈਟ ਵੇ ਫਾਈਲ ਕਰ ਸਕਦੇ ਆ, ਤੇ ਜੇ ਪਰਿਵਾਰ ਤੁਹਾਡਾ ਇੰਡੀਆ 'ਚ, ਤੇ ਤੁਹਾਨੂੰ 730 ਪਟੀਸ਼ਨ ਜਿਹੜੀ ਆ ਉਹ ਕਰਨੀ ਪੈਣੀ ਹੈ ਫਿਰ। ਜੀ ਸੋ ਬਿਲਕੁਲ ਬਹੁਤ ਬਹੁਤ ਧੰਨਵਾਦ। ਜੇ ਤੁਹਾਡਾ ਵਕੀਲ ਕੋਈ ਹੋਰ ਵੀ ਸੀ, ਚਲੋ ਜੇ ਹੁਣੀ ਲੱਡੂ ਘੱਟ ਖਾਂਦੇ ਆ ਤੇ ਬਦਾਮਾਂ ਦਾ ਭੇਜ ਦਿਓ ਪੈਕਟ। ਬਦਾਮ ਅੱਜ ਕੱਲ੍ਹ ਸੈਂਟਰ ਵੈਲੀ 'ਚ ਬਹੁਤ ਸਸਤੇ ਆ, ਉਹ ਕਹਿੰਦੇ ਸਾਡਾ ਡਾਲਰ ਨੂੰ ਹੀ ਰੇਟ ਚੱਲ ਰਿਹਾ। ਹਾਂਜੀ ਤੇ ਅੱਗੇ ਇੱਕ ਕਮੈਂਟ ਆ, ਮੈਂ ਭੈਣ ਜੀ ਉਹਨਾਂ ਦਾ ਨਾਮ ਤਾਂ ਨਹੀਂ ਲਊਂਗਾ, ਸੌਰੀ। ਉਹਨਾਂ ਨੇ ਇਹ ਕਿਹਾ ਵੀ ਮੇਰਾ ਰੇਪ ਕੇਸ ਆ ਤੇ ਡਾਕੂਮੈਂਟ ਵੀ ਸਾਰੇ ਹੈਗੇ ਆ, ਪਰ ਮੇਰਾ ਕੋਰਟ ਵੈਨਸ ਆ ਤੇ ਜੱਜ ਦੀ ਰੇਟਿੰਗ 20% ਹੈ, ਮੈਨੂੰ ਕੀ ਕਰਨਾ ਚਾਹੀਦਾ? ਰਿਹਾਇਸ਼ ਦੇ ਹਿਸਾਬ ਨਾਲ ਕੇਸ ਲੱਗਣਾ, ਉਹ 'ਚ ਤਾਂ ਤੁਹਾਡੇ ਹੱਥ ਕੁਛ ਨਹੀਂ ਹੈਗਾ। ਜੇ ਤੁਹਾਡਾ ਇਦਾਂ ਦਾ ਕੇਸ ਹੈਗਾ, ਤੁਹਾਡੇ ਕੋਲ ਡਾਕੂਮੈਂਟ ਵਗੈਰਾ ਸਾਰੇ ਹੈਗੇ ਆ, ਤਾਂ ਫਿਰ ਇਹ ਸਟਰੋਂਗ ਕੇਸਾਂ ਦੇ ਵਿੱਚ ਆਉਂਦਾ। ਤੇ ਇਹ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਕੇਸ ਆਣਾ, ਮਤਲਬ ਕਿ ਇਹਦੇ ਵਿੱਚ ਸਿਰਫ ਇਹ ਨਹੀਂ ਕਿ ਜੇ ਕਿਸੇ ਨਾਲ ਧੱਕਾ ਹੋਇਆ ਤੇ ਉਹ ਕੇਸ ਜਿੱਤ ਗਿਆ। ਪਾਰਟਿਕੂਲਰ ਸੋਸ਼ਲ ਗਰੁੱਪ ਦੀ ਆਰਗੂਮੈਂਟ ਜਿਹੜੀ ਤੁਹਾਨੂੰ ਉਹ ਦੇਣੀ ਪੈਣੀ ਹੈ ਕਿ ਕਿੱਦਾਂ ਜਿਹੜੀਆਂ ਕੁੜੀਆਂ ਉਹ ਪਾਰਟਿਕੂਲਰ ਸੋਸ਼ਲ ਗਰੁੱਪ 'ਚ ਆਉਂਦੀਆਂ। ਇਹਦੇ ਵਿੱਚ ਕਾਫੀ ਕੇਸ ਲਾਅ ਜਿਹੜੇ ਆਏ ਆ, ਉਹ ਬੇਸਿਕਲੀ ਕੀ ਕਹਿੰਦੇ ਆ ਕਿ ਉਹ ਕਹਿੰਦੇ ਆ ਕਿ ਜਿਹੜਾ ਹੁਣ ਕੋਈ ਰੇਪ ਵਿਕਟਿਮ ਆ, ਉਹ ਜੇ ਕਿਸੇ ਹੋਰ ਸਟੇਟ 'ਚ ਜਾਂਦਾ, ਰੇਪ ਵਿਕਟਿਮ ਦਾ ਕਿਹੜਾ ਉਹਨਾਂ ਨੂੰ ਵੇਖ ਕੇ ਪਤਾ ਲੱਗਦਾ ਕਿ ਇਹ ਰੇਪ ਵਿਕਟਿਮ ਆ, ਜਾਂ ਉਹਨਾਂ ਤੇ ਕਿਤੇ ਲਿਖਿਆ ਹੈ ਨਾ ਮੱਥੇ ਦੇ ਉੱਤੇ ਕਿ ਉਹ ਰੇਪ ਵਿਕਟਿਮ ਆ। ਹੁਣ ਜਿਹੜਾ ਬੰਦਾ ਵੋਕਲੀ, ਮੰਨ ਲਓ ਹੁਣ ਸਿਆਸੀ ਆਪਣੇ ਹੱਕਾਂ ਦੀ ਮੰਗ ਕਰਦਾ, ਧਰਨੇ ਲਾਉਂਦਾ, ਮਾਰਚਾ ਕਰਦਾ ਦੂਜੀ ਸਟੇਟ 'ਚ, ਉਹ ਤਾਂ ਵੇਖਦਾ। ਹੁਣ ਰੇਪ ਵਿਕਟਿਮ ਦੇ ਕੇਸਾਂ ਦੇ ਵਿੱਚ ਹੈਗਾ ਕਿ ਜਿਹੜੀ ਰੀਲੋਕੇਸ਼ਨ ਦੀ ਆਰਗੂਮੈਂਟ ਹੈਗੀ ਨਾ, ਉਹ ਰੀਲੋਕੇਸ਼ਨ ਦੀ ਆਰਗੂਮੈਂਟ ਤੁਹਾਨੂੰ ਜਿਹੜਾ ਹੈਗਾ, ਤੁਹਾਡਾ ਜਿਹੜਾ ਵੀ ਵਕੀਲ ਹੈਗਾ, ਉਹ ਬਹੁਤ ਬਹੁਤ ਲੰਬਾ ਸਾਰਾ ਟੌਪਿਕ ਹੈਗਾ, ਇੱਕ ਸਵਾਲ 'ਚ ਨਹੀਂ ਡਿਸਕਸ ਹੋ ਸਕਦਾ। ਤੁਹਾਡਾ ਜਿਹੜਾ ਮੇਨ ਇਹਦਾ ਨਾ, ਤੁਹਾਨੂੰ ਰੀਲੋਕੇਸ਼ਨ ਦੀ ਜਿਹੜੀ ਆਰਗੂਮੈਂਟ ਆ ਉਹ ਤੁਹਾਨੂੰ ਡਿਸਕਸ ਕਰਨੀ ਪੈਣੀ ਹੈ। ਦੂਜਾ ਕਿ ਪਾਰਟਿਕੂਲਰ ਸੋਸ਼ਲ ਗਰੁੱਪ, ਉਹ ਕੀ ਹੁੰਦਾ ਕਿ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਇਹ ਹੈਗਾ ਕਿ ਜੇ ਮੰਨ ਲਓ ਕਿ ਫੋਰ ਐਗਜ਼ਾਮਪਲ ਕੰਟਰੀ 'ਚ 1000 ਬੰਦੇ ਆ, ਤਾਂ ਉਹਨਾਂ ਨੇ ਕਹਿਣਾ ਤੁਹਾਡਾ ਜਿਹੜਾ ਡਿਫਾਈਨਿੰਗ ਕਰੈਕਟਰਿਸਟਿਕ ਕੀ ਹੈਗਾ ਕਿ ਤੁਸੀਂ ਸ਼ੋਅ ਕਰੋ ਕਿ ਤੁਸੀਂ 5% 10% ਚਾਹੁੰਦੇ ਆ ਕਿ ਕਿੱਦਾਂ ਤੁਸੀਂ ਇੱਕ ਛੋਟੇ ਸਮੁਦਾਇ ਨੂੰ ਬਿਲੋਂਗ ਕਰਦੇ ਆ। ਸੋ ਰੇਪ ਵਿਕਟਿਮ ਦਾ ਜਿਹੜਾ ਹੈਗਾ, ਉਹ ਥੋੜੇ ਜਿਹੇ ਨਾ ਪਾਰਟਿਕੂਲਰ ਸੋਸ਼ਲ ਗਰੁੱਪ ਵਾਲੀ ਤੇ ਰੀਲੋਕੇਸ਼ਨ ਲਈ ਆਰਗੂਮੈਂਟ ਨੂੰ ਧਿਆਨ ਦੇਣਾ ਪੈਂਦਾ। ਜੀ ਧੰਨਵਾਦ ਜੀ। ਪ੍ਰੀਤ ਅਰੋੜਾ ਉਹਨਾਂ ਦਾ ਕੁਐਸਚਨ ਆ, ਭਾਜੀ ਮੇਰੀ ਪੀਸੀਸੀ ਵਿੱਚ ਮੇਰਾ ਨਾਮ ਤੇ ਨਿਕਨੇਮ ਵੀ ਦੋਨੋਂ ਸ਼ੋ ਹੋ ਰਹੇ ਆ, ਪਰ ਮੈਂ ਆਪਣੇ DS-260 ਵਿੱਚ ਮੈਂ ਅਦਰ ਨੇਮ ਵਿੱਚ ਲਿਖਣਾ ਭੁੱਲ ਗਈ, ਉਹਦਾ ਕੀ ਹੱਲ ਹੋ, ਕਿਵੇਂ ਮੈਂ ਠੀਕ ਕਰ ਸਕਦੀ ਹਾਂ? ਇਹਦੇ ਨਾਲ ਮੇਰੇ ਕੇਸ ਤੇ ਕੋਈ ਅਸਰ ਪਵੇਗਾ? DS-260 ਦੁਬਾਰਾ ਵੀ ਜਮ੍ਹਾਂ ਕਰਾ ਸਕਦੇ ਆ, ਐਮਬੈਸੀ ਨੂੰ ਕੰਟੈਕਟ ਕਰੋ, ਉਹ ਖੋਲ ਦਿੰਦੇ ਆ, ਤੁਹਾਡਾ ਜਿਹੜਾ ਐਡਿਟ ਕਰ ਸਕਦੇ ਆ ਤੁਸੀਂ, ਫੋਰਮ ਵਿਡਰਾਅ ਕਰਕੇ ਵੀ ਦੁਬਾਰਾ ਜਮ੍ਹਾਂ ਕਰਾ ਸਕਦੇ ਆ। ਜੀ ਧੰਨਵਾਦ ਜੀ। ਸੁਲੱਖਣ ਸਿੰਘ ਤੁੰਗ ਹੁਣੀ ਸਤਿ ਸ਼੍ਰੀ ਅਕਾਲ ਕਹਿ ਰਹੇ, ਬਹੁਤ ਲੰਮੇ ਸਮੇਂ ਤੋਂ ਸਾਡੇ ਸਪੋਰਟਰ ਆ। ਤੇ ਪ੍ਰਭਜੋਤ ਸਿੰਘ ਹੁਣੀ ਕਹਿੰਦੇ ਭਾਜੀ ਆਈ ਹੈਵ ਅ ਬ੍ਰਦਰ ਇਨ ਲਾ, ਹੀ ਇੰਟਰਵਿਊ ਸੈਨ ਫਰਾਂਸਿਸਕੋ USCIS ਆਫਿਸ ਅਸਾਈਲਮ ਦੀ 2020 ਦੇ ਵਿੱਚ, ਤੇ ਹਜੇ ਵੀ ਰਿਜ਼ਲਟ ਦੀ ਵੇਟ ਹੋ ਰਹੀ ਆ, ਕਿ ਉਹਦਾ ਕਿੰਨਾ ਕੁ ਟਾਈਮ ਲੱਗੂਗਾ? ਟਾਈਮ ਕਿੰਨਾ ਮਰਜ਼ੀ ਲੱਗ ਸਕਦਾ, ਇਹਦੇ ਵਿੱਚ ਤੁਸੀਂ ਫੋਲੋ ਅਪ ਹੀ ਕਰ ਸਕਦੇ ਹੋ, ਭਾਵੇਂ ਸਾਲਾਂ ਬੱਧੀ ਤੁਹਾਡਾ ਕੇਸ ਰੱਖ ਸਕਦੇ ਆ। ਸਾਡਾ ਇੱਕ ਕੇਸ ਸੀਗਾ, ਸੀਰੀਆ ਦਾ ਸੀਗਾ ਬੰਦਾ, ਅਸਾਈਲਮ ਦਾ, ਉਹਦੇ 6 ਸਾਲ ਉਹਨਾਂ ਨੇ ਜਿਹੜੀ ਪਟੀਸ਼ਨ ਉਹ ਹੋਲਡ ਕੀਤੀ ਸੀਗੀ। ਤੇ ਉਹਦੇ ਜਿਹੜੇ ਹੋਰ ਅੱਗੇ ਯਾਰ ਬੇਲੀ ਸੀਗੇ, ਸਾਡੇ ਕੋਲ ਤਾਂ ਇਹਦਾ ਇਕੱਲੇ ਦਾ ਸੀਗਾ, ਉਹ ਕਹਿੰਦੇ ਜਿਹੜੇ ਬਾਕੀ ਉਹਦੇ ਯਾਰ ਦੋਸਤ ਵੀ, ਉਹਨਾਂ ਦੇ ਵੀ ਇੱਦਾਂ 5-5 6-6 ਸਾਲ ਜਿਹੜੇ ਹੋਲਡ ਕੀਤੇ ਸੀਗੇ। ਤੇ ਮੇਨ ਸੀਗਾ ਕਿ ਕਿਸੇ ਨੇ ਮਿਲਟਰੀ 'ਚ ਕੰਮ ਕੀਤਾ, ਜਾਂ ਕਿਸੇ ਦਾ ਨਾਂ ਕਿਸੇ ਨਾਲ ਮੈਚ ਹੁੰਦਾ, ਉਹਨੂੰ ਜਦ ਤੱਕ ਕਲੀਅਰੈਂਸ ਨਹੀਂ ਮਿਲਦੀ, ਉਹਨਾਂ ਨੇ ਤੁਹਾਡਾ ਕੇਸ ਜਿਹੜਾ ਉਹ ਨਹੀਂ ਗ੍ਰਾਂਟ ਕਰਨਾ। ਜੀ ਰਾਜ ਹੁਣੀ ਕਹਿੰਦੇ ਭਾਜੀ I-30 ਡਿਨਾਈ ਹੋ ਗਿਆ ਤੇ ਹੋਵੇ ਤਾਂ ਅਸਾਈਲਮ ਫਾਈਨਲ ਹੀਅਰਿੰਗ ਤੇ ਕਿੰਨਾ ਕੁ ਅਸਰ ਪੈਂਦਾ? ਜੇ ਕੀ ਡਿਨਾਈ ਹੋਇਆ? I-130 ਅਸਾਈਲਮ ਹੀਅਰਿੰਗ ਤੇ ਤਾਂ ਨਹੀਂ ਉਹਦਾ ਕੋਈ ਫਰਕ ਪੈਣਾ। ਜੇ ਤੁਹਾਡਾ ਹੁਣ ਵਿਆਹ ਨਕਲੀ ਸੀਗਾ ਜਾਂ ਕੋਈ ਇਦਾਂ ਦਾ, ਤਾਂ ਕਰਕੇ 130 ਡਿਨਾਈ ਹੋਇਆ ਕਿ ਮੈਰਿਜ ਫਰਾਡ ਲਾਇਆ, ਫੇਰ ਬਿਲਕੁਲ ਫਰਕ ਪਊਗਾ। ਜੀ ਅਗਲੇ ਸਾਡਾ ਕਮੈਂਟ ਹੈਗੇ ਆ YouTube ਤੋਂ, ਬਲਵਿੰਦਰ ਸਿੰਘ ਹੁਣੀ ਭਾਜੀ ਕੋਰਟ ਵਿੱਚ ਕੇਸ ਗ੍ਰਾਂਟਡ ਹੋ ਗਿਆ, ਪਲੀਜ਼ ਦੱਸਿਓ I-94 ਫਰੋਮ ਕਿਵੇਂ ਤੇ ਕਿੱਥੋਂ ਮਿਲਦਾ ਹੈ? ਮੈਂ USCIS ਨੂੰ ਕਾਲ ਕੀਤੀ ਸੀ I-94 ਲਈ, ਪਰ ਉਹ ਕਹਿੰਦੇ ਆ ਕਿ ਅਸੀਂ ਨਹੀਂ ਦੇ ਸਕਦੇ ਕਿਉਂਕਿ ਤੁਹਾਡਾ ਗ੍ਰਾਂਟ ਹੋਇਆ ਕੋਰਟ ਵਿੱਚ, ਪਲੀਜ਼ ਗਾਈਡ ਕਰਿਓ। ਨਹੀਂ ਬਿਲਕੁਲ, ਉੱਥੇ ਇਨਫੋ ਪਾਸ ਅਪਾਇੰਟਮੈਂਟ ਬਣਾਓ ਤੇ ਕੋਰਟ ਦਾ ਆਰਡਰ ਲੈ ਜਾਓ, ਤੇ I-94 ਦਿਓਗੇ ਤੁਹਾਨੂੰ। ਜੀ ਅਗਲਾ ਜਿਹੜਾ ਸਾਡਾ ਕੁਐਸਚਨ ਹੈਗਾ ਆ, ਉਹ ਕਹਿੰਦੇ ਆ ਵੀ ਹੈਲੋ ਸਰ,
ਅਸਾਈਲੀ ਡੈਰੀਵੇਟਸ ਗ੍ਰੀਨ ਕਾਰਡ 1 ਸਾਲ ਤੋਂ ਬਿਫੋਰ ਅਪਲਾਈ ਕਰ ਸਕਦੇ ਆ ਕਿਉਂਕਿ 1 ਸਾਲ ਦੀ ਈਅਰ ਪ੍ਰੈਜ਼ੈਂਟ ਜ਼ਰੂਰੀ ਆ। ਓਕੇ, ਮੈਂ ਕੁਐਸਚਨ ਉੱਤੇ ਹਾਂਜੀ ਹਾਂਜੀ ਜਿਹੜੇ ਡੈਰੀਵੇਟਿਵ ਮਤਲਬ ਡੈਰੀਵੇਟਿਵ ਹੁਣ ਤੁਸੀਂ ਕਿਹਨੂੰ ਮੰਨਦੇ ਆ? ਜਿਹਨਾਂ ਨੂੰ ਰਿਫਿਊਜੀ ਸਟੇਟਸ ਗ੍ਰਾਂਟ ਹੋਇਆ ਉਸੇ ਵੇਲੇ ਉਹ ਤਾਂ ਰਾਈਟ ਵੇ ਕਰ ਸਕਦੇ ਆ, ਤੇ ਜਦ ਤੱਕ ਉਹਨਾਂ ਦਾ ਗ੍ਰੀਨ ਕਾਰਡ ਜਦੋਂ ਡਿਸੀਜਨ ਹੋਊਗਾ ਤਦ ਤੱਕ ਉਹਨਾਂ ਦਾ ਕੇਸ ਜਿਹੜਾ ਪੈਂਡਿੰਗ ਹੋਣਾ ਚਾਹੀਦਾ। ਜੀ। ਅੱਗੇ ਹੈਗੇ ਸਾਡੇ ਇੰਜੀਨੀਅਰ ਕਮਲਜੀਤ ਸਿੰਘ ਭਾਜੀ, ਫॉर ਸਿਟੀਜ਼ਨਸ਼ਿਪ 6 ਮੰਥ ਕੰਟੀਨਿਊਸ ਸਟੇ ਇਜ਼ ਨੈਸੈਸਰੀ ਔਰ ਆਲ ਓਵਰ 6 ਮੰਥ ਸਟੇ? ਨਹੀਂ 6 ਮੰਥ ਸਟੇ ਨਹੀਂ ਭਾਜੀ, ਇਦਾਂ ਕਿ ਜਿਹੜਾ 6 ਮੰਥ ਤੋਂ ਵੱਧ ਨਹੀਂ ਰਹਿ ਸਕਦੇ ਹਨਾ, ਜੇ ਰਹੋਗੇ ਫਿਰ ਦੁਬਾਰਾ। ਜਿੱਦਾਂ ਤੁਸੀਂ ਫਾਈਲ ਕੀਤਾ ਨਾ ਆਪਣਾ ਸਿਟੀਜ਼ਨਸ਼ਿਪ, ਜਿੱਦਣ ਫਾਈਲ ਕਰਨੀ ਹੈ ਉਤੋਂ ਉਹਨਾਂ ਨੇ 5 ਸਾਲ ਪਿੱਛੇ ਦੇਖਣੇ ਆ। ਉਹ 5 ਸਾਲ ਪਿੱਛਿਆਂ ਦੇ ਵਿੱਚ ਇਹ ਬੰਦਾ ਘੱਟੋ ਘੱਟ 2.5 ਸਾਲ ਪਹਿਲਾਂ ਤਾਂ ਅਮਰੀਕਾ ਰਿਹਾ ਕਿ ਨਹੀਂ ਰਿਹਾ, ਜਦੋਂ ਤੁਸੀਂ ਫਾਈਲ ਕਰਨੀ ਉਤੋਂ ਕਲੌਕ ਬੈਕਵਰਡ ਸ਼ੁਰੂ ਹੋਣਾ। ਉਹ 2.5 ਸਾਲ ਪਹਿਲਾਂ ਉਹਨਾਂ ਨੇ ਦੇਖਣਾ ਪਿਛਲੇ 5, ਕਿਉਂਕਿ ਇਹ ਮੂਵਿੰਗ ਕਲੌਕ ਹੈ ਹਨਾ। ਹੁਣ ਤੁਸੀਂ 1 ਸਾਲ ਵਿੱਚ ਕਿਤੇ ਬਾਹਰ ਜਿੱਦਣ ਫਾਈਲ ਕਰਨਾ ਉਤੋਂ ਪਿਛਲੇ 5 ਸਾਲ ਦੇਖਣੇ ਆ, ਉਹ ਚੋਂ 2.5 ਸਾਲ ਮਤਲਬ ਅੱਧਾ ਟਾਈਮ ਤੁਹਾਡਾ 30 ਮਹੀਨੇ ਅਮਰੀਕਾ 'ਚ ਹੋਣੇ ਚਾਹੀਦੇ ਆ। ਕੋਈ ਵੀ ਤੁਹਾਡਾ ਜਿਹੜਾ ਟ੍ਰਿਪ ਆ ਉਹ 6 ਮਹੀਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ ਬਾਹਰ, ਠੀਕ ਆ। ਸੋ ਤੁਸੀਂ ਜਿਹੜੇ ਮਰਜ਼ੀ ਹਿਸਾਬ ਨਾਲ ਟਰੈਵਲ ਕਰੋ, ਪਰ ਘੱਟੋ ਘੱਟ ਤੁਹਾਡੇ 30 ਮਹੀਨੇ ਅਮਰੀਕਾ 'ਚ ਹੋਣੇ ਚਾਹੀਦੇ ਆ ਪਿਛਲੇ 5 ਸਾਲਾਂ 'ਚ, ਤੇ ਕੋਈ ਵੀ ਟ੍ਰਿਪ ਤੁਹਾਡਾ 6 ਮਹੀਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ ਬਾਹਰ। ਇਹ ਚੀਜ਼ਾਂ ਆ ਧੰਨਵਾਦ ਜੀ। ਕਿ ਜਦੋਂ ਤੁਸੀਂ ਸਿਟੀਜ਼ਨਸ਼ਿਪ ਐਪਲੀਕੇਸ਼ਨ ਫਾਈਲ ਕਰਨੀ ਆ 90 ਦਿਨ ਤੁਹਾਡੀ ਰਿਹਾਇਸ਼ ਉਹ ਸਟੇਟ ਦੇ ਵਿੱਚ ਹੋਣੀ ਚਾਹੀਦੀ ਆ ਜਿੱਥੇ ਤੁਸੀਂ ਸਿਟੀਜ਼ਨਸ਼ਿਪ ਫਾਈਲ ਕਰਨੀ ਹੈ ਜੀ। ਤੇ ਤੁਹਾਡਾ ਐਗਜ਼ੀਬਿਸ਼ਨ ਲਈ ਕੁਐਸਚਨ ਆ? ਨਹੀਂ, ਅੱਜ ਹੀ ਆ ਲਾਸਟ ਡੇਟ। ਸੋ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਸਾਲ ਮੇਬੀ ਬੇ ਏਰੀਏ ਦੇ ਵਿੱਚ ਉਹਨਾਂ ਦੀ ਜਿਹੜੀ ਐਗਜ਼ੀਬਿਸ਼ਨ ਰੱਖੀਏ। ਮਿਸ ਕਰ ਗਏ ਤੁਸੀਂ। ਪਰਮ ਸਿੰਘ ਬਹੁਤ ਹੀ ਟੇਲੈਂਟਡ ਪੇਂਟਿੰਗਸ ਕਰਦੇ ਆ। ਉਹਨਾਂ ਦੀ ਵਿਸਾਖੀ ਦੇ ਉੱਤੇ ਐਪਲ ਦਾ ਜੋ ਹੈੱਡਕੁਆਟਰਸ ਆ ਕੋਪਰਟੀਨੋ 'ਚ, ਉੱਥੇ ਐਗਜ਼ੀਬਿਸ਼ਨ ਲੱਗੀ ਸੀ ਉਹਨਾਂ ਦੀ ਸਾਰੀ ਪੇਂਟਿੰਗਸ ਦੀ। ਹੁਣ ਆਉਣ ਵਾਲੇ ਕੁਛ ਹਫ਼ਤਿਆਂ 'ਚ UCLA ਦੇ ਵਿੱਚ ਲੱਗ ਰਹੀ ਹੈਗੀ ਆ। ਬੇ ਏਰੀਏ ਜਦੋਂ ਲੱਗੀ ਜ਼ਰੂਰ ਆਪਾਂ ਸਾਰੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਾਂਗੇ। ਅੱਗੇ ਸਾਡਾ ਕੁਐਸਚਨ ਹੈਗਾ ਨਮਨਦੀਪ ਕੌਰ ਹੋਣਾ ਦਾ। ਹਾਈ ਸਰ, ਮੇਰੇ ਹਸਬੈਂਡ ਨੇ I-730 ਪਟੀਸ਼ਨ ਫਾਈਲ ਕੀਤੀ ਸੀ ਅਪ੍ਰੈਲ 2020 ਨੂੰ। ਮਾਰਚ 2022 ਨੂੰ ਅਪਰੂਵਲ ਲੈਟਰ ਆ ਗਿਆ ਸੀ ਤੇ ਪਿਛਲੇ 16 ਮਹੀਨੇ ਤੋਂ ਕੋਈ ਅਪਡੇਟ ਨਹੀਂ ਹੋਈ। ਤੁਹਾਨੂੰ ਦੱਸੇ ਤਾਂ ਸਾਡੇ ਉਹੀ ਸਵਾਲ ਆ, ਇਹਨੂੰ ਫੋਲੋ ਅਪ ਕਰੋ NVC ਵਾਲਿਆਂ ਨੂੰ ਜਾਂ USCIS ਵਾਲਿਆਂ ਨੂੰ, ਪੁੱਛੋ ਕਿ ਉਹਨਾਂ ਨੇ ਪਟੀਸ਼ਨ ਭੇਜਤੀ ਆ। ਜੇ ਉਹਨਾਂ ਨੇ ਕਿਹਾ ਆਪਾਂ ਭੇਜਤੀ ਆ ਤਾਂ ਫਿਰ NVC ਵਾਲੇ ਨੂੰ ਫੋਲੋ ਅਪ ਕਰੋ ਕਿ ਇਮੀਗ੍ਰੇਸ਼ਨ ਵਾਲੇ ਕਹਿੰਦੇ ਆ ਭੇਜਤੀ ਆ, ਤੇ ਫੋਲੋ ਅਪ ਕਰੋ ਉਹਨੂੰ ਤੁਸੀਂ ਉਹਨਾਂ ਦੇ ਨਾਲ। ਕਈ ਵਾਰੀ ਰਹਿ ਜਾਂਦੀ ਚੀਜ਼ ਐਡਮਿਨਿਸਟ੍ਰੇਟਿਵਲੀ, ਤੇ ਦੇਖੋ ਫਿਰ ਕੀ ਜਵਾਬ ਦਿੰਦੇ ਆ NVC ਵਾਲੇ। ਅੱਗੇ ਹੈਗੇ ਆ ਬੱਬਲ ਚੰਦੀ ਭਾਜੀ, ਪਹਿਲਾਂ ਮੇਰਾ ਕੇਸ ਹੋਰ ਵਕੀਲ ਕੋਲ ਸੀ ਪਰ ਹੁਣ ਤੁਹਾਡੇ ਆਫਿਸ ਦੇ ਕੋਲ ਆ। ਤੁਹਾਡੀ ਟੀਮ ਬਹੁਤ ਹੀ ਰਿਸਪੈਕਟ ਨਾਲ ਗੱਲ ਕਰਦੀ ਆ। ਐਪਰੀਸ਼ੀਏਸ਼ਨ ਦਾ ਤੁਹਾਡਾ ਧੰਨਵਾਦ। ਹੈਗਾ। ਹਾਂਜੀ, ਸੋ ਬਿਲਕੁਲ ਇੱਕ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਜਿਸ ਤਰ੍ਹਾਂ ਪਹਿਲਾਂ ਵੀ ਇੱਕ ਸਰੋਤੇ ਦਾ ਸੀ ਵੀ ਮੈਂ ਤੁਹਾਡੇ ਸਾਰਾ ਸੁਣ ਕੇ ਮੇਰਾ ਕੇਸ ਪਾਸ ਹੋਇਆ, ਵੀ ਤੁਸੀਂ ਗੂਗਲ ਦੇ ਉੱਤੇ ਰਿਵਿਊ ਜ਼ਰੂਰ ਦੇ ਦਿਆ ਕਰੋ, ਸਟਾਰ ਵਗੈਰਾ ਦੇ ਦਿਆ ਕਰੋ ਉਹਨਾਂ ਨੂੰ, ਤਾਂ ਕਿ ਐਪਰੀਸ਼ੀਏਸ਼ਨ ਫਰੀ ਦੇ ਵਿੱਚ ਨਹੀਂ, ਤਾਂ ਘੱਟੋ ਘੱਟ ਇੰਨਾ ਕੁ ਤਾਂ ਹੋਵੇ ਨਾ ਵੀ ਚਲੋ ਜੇ ਇੰਨਾ ਤੁਸੀਂ ਦੇਖੋ ਵੀ ਸੈਚਰਡੇ ਨੂੰ ਕੌਣ ਸਮਾਂ ਕੱਢ ਸਕਦਾ, ਕਿਸੇ ਦੇ ਅਖੰਡ ਪਾਠ ਹੁੰਦਾ, ਵਿਆਹ ਹੁੰਦਾ, ਪਰਿਵਾਰ 'ਚ ਜਾਣਾ। ਪਰ ਜਿੰਨੇ ਚਿਰ ਹੋ ਗਿਆ 3 ਸਾਲ ਦੇ ਕਰੀਬ, ਕਦੇ ਵੀ ਜੇ ਹੁਣੀ ਇਹ ਜਿਹੜਾ ਸ਼ੋਅ ਆ ਉਹ ਮਿਸ ਨਹੀਂ ਕੀਤਾ। ਹਾਂਜੀ, ਘੁੰਮਣ ਵੀ ਇਹ 'ਚ ਹੁਣ ਇੱਦਾਂ ਕਿ ਕਈ ਵਾਰੀ ਤੁਹਾਨੂੰ ਨਹੀਂ ਵੀ ਪਤਾ, ਹੁਣ ਕਿਤੇ ਘੁੰਮਣ ਵੀ ਗਏ, ਹਵਾਈ ਗਏ, ਇੱਧਰ ਗਏ, ਮੈਕਸੀਕੋ ਗਏ ਉਹ, ਤੇ ਭਾਵੇਂ ਜੋ ਮਰਜ਼ੀ ਆ ਕਿ ਘਰ ਦੇ ਵੀ ਕਈ ਵਾਰੀ ਨਾਲ ਸੀ, ਸੱਜਣ ਮਿੱਤਰ ਵੀ ਸੀਗੇ, ਤੁਸੀਂ ਚੱਲ ਜਾਓ ਬਾਹਰ, ਸੈਟਰਡੇ ਨੂੰ ਨਹੀਂ ਆਪਣਾ ਰੱਖਣਾ ਹਨਾ। ਤੇ ਕਈ ਵਾਰੀ ਇੱਦਾਂ ਹੁੰਦਾ ਸੀਗਾ ਕਿ ਟ੍ਰਿਪ ਜਿਹੜਾ ਸੀਗਾ ਫਰਾਈਡੇ, ਸੈਟਰਡੇ, ਸੰਡੇ, ਮੰਡੇ ਕਿ ਮਤਲਬ 3 ਦਿਨ ਦਾ ਹੀ ਸੀਗਾ, ਤੇ ਸੈਟਰਡੇ ਮੇਨ ਘੁੰਮਣ ਵਾਲਾ ਸੀ। ਉਹ ਇੱਦਾਂ ਕਿ ਜਿਹੜਾ ਸੈਟਰਡੇ ਵਾਲਾ ਸ਼ੋਅ ਆ ਉਹ ਹੁਣ ਤੁਹਾਡੇ ਨਾਲ ਜੁੜੇ ਆ, ਇੱਕ ਰਿਸਪੌਂਸਿਬਿਲਿਟੀ ਵੀ ਆ, ਪਰ ਇਹ ਆ ਕਿ ਮਜ਼ਾ ਵੀ ਆਉਂਦਾ ਗੱਲਬਾਤ ਕਰਕੇ, ਇੱਕ ਪਾਰਟ ਆਫ ਲਾਈਫ ਹੀ ਕਹਿ ਲਓ ਜਿੱਦਾਂ ਬਣ ਗਿਆ ਵਾ ਹਨਾ। ਤੇ ਸਾਨੂੰ ਪਤਾ ਹੀ ਆ ਹੁਣ ਕਈ ਜਿੱਦਾਂ ਆਫਿਸ ਵੀ ਕਾਲ ਕਰ ਦਿੰਦੇ ਆ ਕਿ ਸੁਣਿਆ ਸੀਗਾ ਰੀਲੋਕੇਸ਼ਨ ਦੀ ਆਰਗੂਮੈਂਟ ਸੀ, ਤੁਹਾਡਾ ਸੁਣਦਾ ਸੀਗਾ ਉਹੀ ਜਿਹੜੇ ਸਵਾਲ ਜਿਹੜੇ ਤੁਸੀਂ ਡਿਸਕਸ ਕੀਤੇ, ਪੁੱਛੇ, ਮੇਰੇ ਵਕੀਲ ਨੇ ਤਿਆਰੀ ਨਹੀਂ ਕਰਾਈ ਸੀਗੀ ਪਰ ਮੈਂ ਸਾਂਭ ਲਏ ਸਾਰੇ। ਜਾਂ ਆਪਾਂ ਕਈ ਵਾਰੀ ਸਿੰਪਲ ਟੌਪਿਕ ਵੀ ਹੁੰਦੇ ਕਿ ਕੋਰਟ ਰੂਮ ਦਾ ਮਾਹੌਲ ਹੀ ਜਿਹੜਾ ਬਿਆਨ ਕਰਤਾ, ਬੰਦਾ ਕਹਿੰਦਾ ਚੱਲ ਪਤਾ ਲੱਗ ਗਿਆ ਸਾਰਾ ਕਿੱਦਾਂ ਹਨ ਜੀ। ਤੇ ਹੁਣ ਉਹ ਤਾਂ ਜਿੱਦਾਂ ਹੁਣ ਚੱਲਦਾ, ਨਾਲ ਸੋਸ਼ਲ ਮੀਡੀਆ ਤੇ ਵੀ ਲਾਈਵ ਸਟ੍ਰੀਮ ਜਾਰੀ ਆ। ਤੇ ਆਪਣੀ ਕਮਿਊਨਿਟੀ ਦਾ ਇਦਾਂ ਕਿ ਮਿਕਸ ਬੈਗ ਆ, ਜਿਹੜੇ ਧੰਨਵਾਦੀ ਵੀ ਬੜੇ ਆ, ਜਿਨ੍ਹਾਂ ਨੇ ਹੁਣ ਲੱਤ ਖਿੱਚਣੀ ਉਹਨਾਂ ਨੇ ਇਦਾਂ ਹੀ ਕਿ ਭਾਈ ਤੁਸੀਂ ਪੈਸੇ ਕਰਨ ਦੀ ਗੱਲ, ਪੈਸੇ ਲੈਣੇ ਆ ਗੱਲ ਕਰਨ ਦੇ। ਇੱਕ ਹੁਣੇ ਲੱਗਾ ਕੋਈ ਇਨਫਲੂਐਂਸਰ ਇੱਥੇ ਆਪਣਾ, ਤੁਸੀਂ ਫ੍ਰੀ 'ਚ ਨਹੀਂ ਗੱਲ ਕਰਦੇ, ਤੁਸੀਂ ਇਦਾਂ ਨਹੀਂ ਕਰਦੇ, 2-2 ਮਿੰਟ ਤੁਹਾਨੂੰ ਸਾਰਿਆਂ ਨਾਲ ਕਹਿੰਦਾ ਗੱਲ ਕਰਨੀ ਚਾਹੀਦੀ ਆ, ਜਿਹੜਾ ਵੀ ਤੁਹਾਡੇ ਆਫਿਸ ਕਹਿੰਦਾ ਕਾਲ ਕਰਦਾ।
ਮੈਂ ਕਿਹਾ 2 ਬਿਲਕੁਲ, ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਦ ਜੇ ਆਇਆ ਨਾ ਉਹਨੂੰ ਕਿਸੇ ਨੇ ਪੈਸੇ ਨਹੀਂ ਦਿੱਤੇ ਹੈਗੇ ਕਿਸੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਲਈ ਇੱਥੋਂ ਲਾਅ ਕਰਨ ਦੇ ਲਈ, ਠੀਕ ਹੈ ਕਿ ਨਹੀਂ। ਸੋ ਇਹ ਇੰਨਾ ਥੋੜਾ ਆ ਵੀ ਕੋਈ ਅਮਰੀਕਾ ਦੇ ਵਿੱਚ ਇੱਕ ਜਿਹੜਾ ਵਕੀਲ ਆ ਘੱਟੋ ਘੱਟ 1.5-2 ਘੰਟੇ ਹਰ ਵੀਕ ਉਹ ਤੁਹਾਡੀ ਜਿਹੜੀ ਸਲਾਹ ਦੇ ਰਿਹਾ ਬਿਨਾਂ ਕਿਸੇ ਪੈਸਿਆਂ ਤੋਂ, ਹਨਾ। ਸੋ ਇੰਨਾ ਹੀ ਬਹੁਤ ਹੋਣਾ ਚਾਹੀਦਾ ਹੈਗਾ ਤੇ ਵਕੀਲ ਉਹਦੇ ਦਾ। ਹਾਸੇ ਖੇਡ ਵਾਲੀ ਤੁਹਾਨੂੰ ਗੱਲ ਦੱਸਦਾ, ਇਹ ਆ ਜਿੱਦਾਂ ਤੇ ਦੂਜਾ ਮੈਂ ਕਿਹਾ ਏਦਾਂ, ਮੈਂ ਕਿਹਾ ਤੈਨੂੰ ਮੈਂ ਹੈਲਪਲਾਈਨ ਤੇਰਾ ਨੰਬਰ ਮੈਂ ਦੇ ਦਿੰਦਾ ਵਾ, ਤੈਨੂੰ ਮੈਂ ਸਵਾਲ ਜਵਾਬ ਵੀ ਤੇਰੀ ਮੈਂ ਟ੍ਰੇਨਿੰਗ ਕਰ ਦਿੰਦਾ, ਕਮਿਊਨਿਟੀ ਤੇ ਵੀ ਆਪਾਂ ਅਨਾਉਂਸ ਕਰ ਦਾਂਗੇ ਕਿ ਯਾਰ ਇਹ ਬੰਦਾ ਵਾ, ਇਹ ਫ੍ਰੀ ਹੈਲਪ ਕਰਦਾ ਵਾ। ਤੇ ਇੱਕ ਸੀਗਾ ਉਹਦਾ, ਮੈਂ ਆਪਣਾ ਨਾ ਇੰਸਟਾਗ੍ਰਾਮ ਤੇ ਮੈਂ ਨੰਬਰ ਪਾਤਾ ਸੀ, ਉਹਨੇ ਬੜਾ ਰੌਲਾ ਪਾਇਆ, ਜਿੱਥੇ ਜਾਣਾ ਉਹਨੇ ਕਮੈਂਟ ਕਰ ਦੇਣਾ। ਤਾਂ ਮੈਂ ਹੁਣ ਪਾਇਆ, ਮੈਂ ਕਿਹਾ ਜਿੰਨੇ ਵਰਕ ਪਰਮਿਟ ਭਰਾਣਾ ਇਹ ਬਾਈ ਆਪਣਾ ਨਾ ਇਹ ਫ੍ਰੀ ਭਰ ਕੇ ਦਿੰਦਾ ਵਾ। ਉਹ ਭਾਜੀ ਬੰਦੇ ਨੇ ਨਾ ਵਾਪਸ ਕਾਲ ਆਈ, ਕਹਿੰਦਾ ਭਾਜੀ ਪਲੀਜ਼, ਕਹਿੰਦਾ ਮੇਰਾ, ਕਹਿੰਦਾ ਯਾਰ ਨੰਬਰ ਹਟਾ ਲਓ, ਕਹਿੰਦਾ ਲੋਕਾਂ ਨੇ ਕਹਿੰਦਾ ਦੁਖੀ ਕਰਤਾ, ਕਹਿੰਦਾ ਦੂਜੇ ਦਿਨ ਹੀ ਕਹਿੰਦਾ ਲੋਕਾਂ ਨੇ ਕਹਿੰਦਾ ਯਾਰ ਦੁਖੀ ਕਰਤਾ, ਮੇਰਾ ਵਰਕ ਪਰਮਿਟ ਭਰ, ਮੇਰਾ ਵਰਕ ਪਰਮਿਟ ਭਰ। ਮੈਂ ਕਿਹਾ ਹੁਣ ਕਿੱਦਾਂ? ਨਹੀਂ ਕਹਿੰਦਾ, ਨਹੀਂ ਕਹਿੰਦਾ ਸਹੀ ਹੈ ਸਹੀ ਹੈ, ਕਹਿੰਦਾ ਹੁਣ ਏਦਾਂ ਕਿ ਦੂਜੇ ਨੂੰ ਤਾਂ ਕਮੈਂਟ ਕਰ ਦੇਣਾ ਕਿ ਕਰਦੇ। ਮੈਂ ਕਿਹਾ ਸਾਨੂੰ ਕੀ ਹੈ ਹੁਣ, ਜਿਹੜਾ ਕਮੈਂਟ ਕਰ ਰਿਹਾ ਵਾ ਆਪਾਂ ਅਨਾਉਂਸ ਕਰ ਦਿੰਦੇ ਰੇਡੀਓ ਤੇ ਨੰਬਰ ਤੁਹਾਡਾ ਕਿ ਭਾਈ ਆ ਬੰਦੇ ਨੇ ਫ੍ਰੀ ਸੇਵਾ ਕਰਨੀ ਆ ਤੇ ਤੁਸੀਂ ਜਿੰਨੇ ਮਰਜ਼ੀ ਭਰੋ, ਤੁਹਾਡੀ ਢੇਰ ਲੱਗ ਜਾਣਾ ਅਗਲੇ ਦਿਨ ਹੀ। ਨਾਲੇ ਜਿਹੜਾ ਫਿਰ ਨਾਲੇ ਪੁੰਨ ਖੱਟੋ, ਨਾਲੇ ਉਹ ਆਪਣਾ ਹਨਾ ਕਮਿਊਨਿਟੀ ਦੀ ਸੇਵਾ ਕਰੋ। ਫਿਰ ਪਤਾ ਲੱਗਣਾ ਕਿ ਸੈਟਰਡੇ ਨੂੰ ਆ ਕੇ ਜਿਹੜਾ ਕਿੱਦਾਂ ਇਹ ਹੈ ਕਿ ਠੀਕ ਆ, ਕ੍ਰਿਟਿਸਿਜ਼ਮ ਵੀ ਸਾਨੂੰ ਵੈਲਕਮ ਆ ਸਾਰਾ, ਪਰ ਏਦਾਂ ਕਿ ਐਂਡ ਆਫ ਦਾ ਡੇ ਆਪਾਂ ਵੀ ਹੈਗੇ ਤਾਂ ਇਨਸਾਨ ਹੀ ਆ ਨਾ, ਸਾਡੇ ਵੀ ਮੈਂ ਕਿਹਾ ਹੁਣ ਕੋਈ ਫੈਮਿਲੀ ਰਿਸਪੌਂਸਿਬਿਲਟੀਜ਼ ਆ, ਸਾਰਾ ਉਹ ਹੈਗਾ ਸਾਰਾ, ਹੁਣ ਬੈਲੈਂਸ ਕਰਕੇ ਬੰਦੇ ਨੂੰ ਤੁਰਨਾ ਪੈਂਦਾ ਲਾਈਫ ਦੇ ਵਿੱਚ। ਹੁਣ ਹਰੇਕ ਚੀਜ਼ ਤਾਂ ਪਰਫੈਕਟ ਤਾਂ ਕੋਈ ਵੀ ਬੰਦਾ ਬਣ ਨਹੀਂ ਸਕਦਾ, ਹਨਾ ਜੀ। ਸੋ ਬਿਲਕੁਲ ਸਰੋਤੇ, ਹੁਣ ਆਪਾਂ ਥੋੜ੍ਹੀਆਂ ਕਾਲਸ ਵੀ ਲੈਂਦੇ ਹਾਂ ਤੇ ਫਿਰ ਇੱਕ ਜ਼ਰੂਰ ਬੇਨਤੀ ਆ, ਅੱਜ ਵੀ ਸਾਨੂੰ ਕਾਲ ਆਈ ਸੀ। ਬਹੁਤ ਵਾਰੀ ਕੀ ਹੁੰਦਾ ਨਾ, ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ, ਕਿਉਂਕਿ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸ ਰਿਹਾ, ਮੈਨੂੰ ਹੋ ਗਿਆ 32-33 ਸਾਲ ਆਏ ਨੂੰ। ਸਭ ਤੋਂ ਪਹਿਲਾ ਕੰਮ ਅਮਰੀਕਾ ਦੇ ਵਿੱਚ ਜੇ ਆਉਣਾ ਹੈ ਨਾ, ਤੁਹਾਡਾ ਇਮੀਗ੍ਰੇਸ਼ਨ ਦਾ ਜਿਹੜਾ ਕੇਸ ਆ, ਇਮੀਗ੍ਰੇਸ਼ਨ ਤੁਹਾਡੇ ਹੱਥ ਦੇ ਵਿੱਚ ਵਰਕ ਪਰਮਿਟ ਗ੍ਰੀਨ ਕਾਰਡ ਹੋਣਾ ਬਹੁਤ ਜ਼ਰੂਰੀ ਆ। ਬਹੁਤ ਵਾਰ ਲੋਕ ਗਲਤ ਸਲਾਹਾਂ ਦਿੰਦੇ ਆ। ਸਵੇਰੇ ਵੀ ਕਾਲ ਆਈ ਸੀ, ਕਹਿੰਦੀ ਵੀ ਭਾਜੀ ਸਾਡੇ ਕੋਈ ਇੱਥੇ ਕਿਸੇ ਨੇ ਦੱਸਿਆ, ਕੋਈ ਵਕੀਲ ਜਾਂ ਕੋਈ ਬੰਦਾ ਸੀ ਵੀ ਉਹ ਜੀ ਸਪੋਰਟ ਲੈਟਰ ਲਾ ਦਿੰਦੇ, ਉਹਨੇ ਆਪ ਹੀ ਲੱਭ ਲੈਣਾ ਇੱਦਾਂ ਦਾ। ਸੋ ਮੇਰਾ ਇਹੀ ਬੇਨਤੀ ਆ ਵੀ ਤੁਸੀਂ ਕਿਸੇ ਜਿਹੜਾ ਲਾਇਸੈਂਸਡ ਅਟਾਰਨੀ ਆ ਨਾ, ਉਹਦੇ ਨਾਲ ਹੀ ਗੱਲ ਕਰਿਆ ਕਰੋ। ਕਈ ਵਾਰੀ ਪੈਰਾਲੀਗਲ, ਯੂ ਨੈਵਰ ਨੋ, ਕੋਈ ਕਿਸੇ ਦਾ ਪੇਪਰ ਕਿਸੇ ਨਾਲ ਲਾ ਦੇ, ਹੈ ਨਾ। ਸੋ ਇੱਦਾਂ ਕੋਈ ਲਾ ਨਹੀਂ ਸਕਦਾ ਹੈਗਾ, ਉਹ ਬਹੁਤ ਫਰਾਡ ਹੈਗਾ। ਇਹ ਤੁਸੀਂ ਕਿਸੇ ਦੀ ਸਲਾਹ ਵੀ ਨਾ ਲਓ ਇੱਦਾਂ ਦੀ। ਜੀ। ਤੇ ਆਪਾਂ ਕਾਲਾਂ ਲੈਂਦੇ ਹਾਂ। ਅਗਲੇ ਸਾਡੇ ਕਾਲਰ ਆ ਮਲਕੀਤ ਸਿੰਘ ਜੀ। ਮਲਕੀਤ ਜੀ, ਹੈਲੋ ਹਾਂਜੀ ਹੈਲੋ ਭਾਈ, ਸਤਿ ਸ੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ ਜੀ ਮੈਂ ਨਾ ਇਟਲੀ ਤੋਂ ਆਇਆ ਸੀਗਾ ਵਿਦ ਫੈਮਿਲੀ, ਤੇ ਮੇਰੇ ਬੇਟੀ ਵੀ ਹੈਗੀ ਆ ਇੱਕ, ਤੇ ਮੈਂ ਉਹਨਾਂ ਭਾਜੀ ਉਹਨਾਂ ਕੋਲੇ ਕੇਸ ਲਾਇਆ ਆ। ਮੈਂ ਬਹੁਤ ਬੰਦੇ ਇੱਥੇ ਸਲਾਹ ਦਿੰਦੇ ਆ ਵੀ ਮੈਂ ਕੇਸ ਲਾਇਆ ਇੰਡੀਆਨਾ 'ਚ, ਤੇ ਬਾਕੀ ਕਹਿੰਦੇ ਵੀ ਇੱਥੇ ਇੰਡੀਆਨਾ 'ਚ ਸਹੀ ਨਹੀਂ ਹੈਗਾ, ਤੂੰ ਕੈਲੀਫੋਰਨੀਆ ਜਾ, ਨਿਊਯਾਰਕ ਲਾ। ਮੈਂ ਪੁੱਛਣਾ ਚਾਹੁੰਦਾ ਭਾਜੀ ਨੂੰ ਵੀ ਤੁਹਾਡੇ ਹਿਸਾਬ ਨਾਲ ਮੈਨੂੰ ਇੱਥੇ ਰਹਿਣਾ ਚਾਹੀਦਾ ਆ ਤੇ ਕਿਆ ਉੱਧਰ ਹੀ ਮੂਵ ਹੋਣਾ ਚਾਹੀਦਾ, ਕਿਉਂਕਿ ਹੁਣ ਇਸ ਟਾਈਮ ਤੇ ਮੈਂ ਨਵਾਂ ਹੀ ਆ, ਫਰੈਸ਼ ਹੀ ਆ, ਮੈਂ ਹੁਣ ਇੱਧਰ ਉੱਧਰ ਜਾ ਸਕਦਾ ਆ। ਨਹੀਂ, ਤੁਸੀਂ ਕੇਸ ਇੰਡੀਆਨਾ ਲਾਇਆ ਤੇ ਰਹਿੰਦੇ ਕਿੱਥੇ ਆ? ਇੰਡੀਆਨਾ ਹੀ ਰਹਿੰਦਾ ਜੀ। ਹਾਂਜੀ, ਪਹਿਲਾਂ ਤਾਂ ਇਦਾਂ ਕਿ ਜਿਹੜੇ ਐਡਰੈਸ ਐਡਰੈਸ ਹੈ ਨਾ, ਕੋਈ ਫਾਇਦਾ ਨਹੀਂ ਉਹਦੇ ਵਿੱਚ ਘਪਲਾ ਮਾਰ ਕੇ, ਕਿਉਂਕਿ ਸਾਰਾ ਰੈਕਡ ਹੈ ਹਨਾ। ਹੁਣ ਸਪੈਸ਼ਲੀ ਜਿਹੜਾ ਫੈਮਿਲੀ ਵਾਲਾ ਬੰਦਾ, ਸਕੂਲ ਸਕਾਲ ਵੀ ਜਵਾਕ ਜਾਂਦੇ ਆ, ਕਈ ਵਾਰੀ ਬੰਦਾ ਸਾਡੇ ਮੂਹਰੇ ਆ ਕੇ ਬਹਿੰਦਾ ਤਾਂ ਪਹਿਲਾਂ ਹੀ ਮੇਰਾ ਸਵਾਲ ਹੁੰਦਾ ਕਿ ਜਵਾਕ ਕਿਹੜੇ ਸਕੂਲ ਜਾਂਦਾ, ਉਹ ਕਹਿੰਦਾ ਇੱਥੇ ਜਾਂਦਾ। ਮੈਂ ਕਹਿੰਦਾ ਉਹ ਹੁਣ ਕਿੱਦਾਂ ਕਰੂੰਗਾ, ਤੇਰਾ ਪਬਲਿਕ ਰੈਕਡ ਸਾਰਾ। ਸੋ ਇਦਾਂ ਕਿ ਪਹਿਲਾਂ ਤਾਂ ਆਪਣਾ ਸਹੀ ਰੱਖੋ ਸਾਰਾ, ਕੇਸਾਂ ਦਾ ਪਤਾ ਨਹੀਂ ਕਿੰਨੀ ਦੇਰ ਚੱਲਣੇ, ਜਿੱਥੇ ਹੈਗੇ ਆ ਉੱਥੇ ਠੀਕ ਆ। ਇਹ ਜ਼ਿਆਦਾਤਰ ਜਿਹੜਾ ਡਿਪੈਂਡ ਕਰਦਾ ਕਿ ਜੱਜ ਦੀ ਰੇਟਿੰਗ ਕਿੱਦਾਂ ਦੀ ਆ ਤੁਹਾਡੇ, ਭਾਵੇਂ ਕੈਲੀਫੋਰਨੀਆ, ਭਾਵੇਂ ਨਿਊਯਾਰਕ ਆ, ਭਾਵੇਂ ਇੰਡੀਆਨਾ ਵਾ, ਜੱਜ ਦੀ ਰੇਟਿੰਗ ਮੇਨ ਆ। ਦੂਜੀ ਚੀਜ਼ ਇਹ ਹੈ ਕਿ ਲਾਅ ਉੱਤੇ ਥੱਲੇ ਹੁੰਦੇ ਰਹਿੰਦੇ ਆ, ਸਰਕਿਟ ਟੂ ਸਰਕਿਟ ਜਿਹੜਾ ਫਰਕ ਆ ਹਨਾ। ਫਰਮ ਰੀਸੈਟਲਮੈਂਟ ਬਾਰ ਦਾ ਤੁਹਾਡਾ ਮੁੱਦਾ, ਜੇ ਤੁਸੀਂ ਇਟਲੀ 'ਚ ਆਏ ਸੀਗੇ। ਓਵਰਆਲ ਜੇ ਤੁਸੀਂ ਪੁੱਛਿਆ ਜਾਵੇ ਕਿ ਜੇ ਤੁਸੀਂ ਇਹ ਪੁੱਛਦੇ ਆ ਕਿ ਮੈਂ ਜੇ ਮੂਵ ਹੋਣਾ ਤੇ ਮੈਂ ਮੂਵ ਹੋਣਾ ਹੀ ਆ, ਤੇ ਕਿਹੜਾ ਕੋਰਟ ਸਿਸਟਮ ਕਿਹੜਾ ਜ਼ਿਆਦਾ ਵਧੀਆ, ਅੱਜ ਦੀ ਡੇਟ 'ਚ 9th ਸਰਕਿਟ ਜਿਹੜਾ ਮੋਸਟ ਫੇਵਰੇਬਲ ਕੇਸ ਲਾਅ ਉੱਥੋਂ ਦੀ ਆ ਰਿਹਾ ਵਾ। ਤੇ ਜੇ ਤੁਸੀਂ ਜੈਨੂਅਨਲੀ ਮੂਵ ਹੋਣਾ, ਇਹ ਨਹੀਂ ਕਿ ਕੇਸ ਕਰਕੇ ਮੂਵ ਹੋਣਾ, ਜੇ ਵਾਕਈ ਤੁਸੀਂ ਮੂਵ ਹੋਣਾ ਤੇ ਉਹਦੇ ਨਾਲ ਕੇਸ ਤੁਹਾਡਾ ਆਟੋਮੈਟਿਕਲੀ ਜਿਹੜਾ ਫਿਰ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਤੁਹਾਨੂੰ ਮੂਵ ਕਰਾਉਣਾ ਚਾਹੀਦਾ। ਇਹ ਨਹੀਂ ਕਿ ਫੋਰਮ ਸ਼ਾਪਿੰਗ, ਮਤਲਬ ਕਿ ਮੇਰਾ ਜੱਜ ਨਹੀਂ ਵਧੀਆ ਤਾਂ ਕਰਕੇ ਮੈਂ ਮੂਵ ਹੋ ਜਾਵਾਂ, ਉਹਦੀ ਜਿਹੜਾ ਕੋਰਟ ਆ ਉਹ ਖੰਡਨ ਕਰਦਾ ਹੈ ਨਾ, ਉਹਨੂੰ ਫਿਰ ਉਹਨਾਂ ਦੇ ਮਗਰ ਪੈਂਦਾ ਕਿ ਕਿਉਂ ਤੂੰ ਮੂਵ ਹੋਇਆ ਖੜੇ ਪੈਰੀ। ਸੋ ਇਹ ਮੂਵ ਹੋਣਾ ਤਾਂ ਜੈਨੂਅਨਲੀ ਮੂਵ ਹੋਣਾ। ਧੰਨਵਾਦ ਜੀ। ਚੰਦਰ ਮੋਹਨ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। सर जी मैं PR होल्डर है, अगर मैं इंडिया 5 महीने लगा के आके दोबारा 1 महीना स्टे करके फिर दोबारा जाना, तो जिस टाइम मैं दोबारा आऊंगा तो मैंने कोई दिक्कत नहीं आएगी? 6 ਮਹੀਨੇ ਤੋਂ ਵੱਧ ਟ੍ਰਿਪ ਨਹੀਂ ਹੋਣਾ ਚਾਹੀਦਾ।
ਤੇ ਹਾਂਜੀ ਦਿੱਕਤ ਤਾਂ ਕੋਈ ਹੈ। जिस समय 5.5 महीने लगा के आया, उसके बाद 1 महीना स्टे करके थे अमेरिका, फिर दोबारा वापस चला जाना। जिस समय दोबारा आऊंगा फिर दिक्कत नहीं आएगी ना कोई? ਨਹੀਂ ਪਰ ਇਹ ਤਾਂ ਗੱਲ ਹੈਗੀ ਹੈ ਨਾ ਜੀ ਵੀ ਜਿਹੜਾ ਪਰਮਾਨੈਂਟ ਰੈਜ਼ੀਡੈਂਸ ਦਾ ਮਤਲਬ ਇਹ ਆ ਵੀ ਤੁਸੀਂ ਇੱਥੇ ਦੇ ਪਰਮਾਨੈਂਟ ਰੈਜ਼ੀਡੈਂਟ ਆ। ਇਹ ਨਹੀਂ ਵੀ 5 ਮਹੀਨੇ ਰਹਿ ਕੇ 1 ਮਹੀਨਾ ਇੱਥੇ ਰਹਿ ਜਾਓ, ਫੇਰ 5 ਮਹੀਨੇ ਚੱਲ ਜਾਓ। ਤਾਂ ਅਲਟੀਮੇਟਲੀ ਮੈਨੂੰ ਲੱਗਦਾ ਦੂਜੀ ਤੀਜੀ ਵਾਰੀ ਉਹ ਪੁੱਛੂਗੇ ਕੁਐਸਚਨ। ਉਹਨਾਂ ਨੇ ਵਾਰਨਿੰਗ ਦੇ ਦੇਣੀ ਕਿਸੇ ਨਾ ਕਿਸੇ ਟਾਈਮ ਤੇ ਆ ਕੇ। ਪਰ ਹਾਂਜੀ, ਪਰ ਲੀਗਲੀ ਤੁਸੀਂ ਜੇ 5-6 ਮਹੀਨੇ ਤੋਂ ਅੰਦਰ ਆਉਂਦੇ ਆ ਤਾਂ ਲੀਗਲੀ ਤੁਹਾਡਾ ਖਾਰਜ ਨਹੀਂ ਉਹ ਗ੍ਰੀਨ ਕਾਰਡ ਕਰਨਾ ਉਹਨਾਂ ਨੇ। ਪਰ ਇਹਦੇ ਨਾਲ ਇਦਾਂ ਕਿ ਤੁਹਾਡਾ ਘਰ ਇੱਥੇ ਹੋਣਾ ਚਾਹੀਦਾ, ਅਪਾਰਟਮੈਂਟ ਇੱਥੇ ਹੋਣਾ ਚਾਹੀਦਾ, ਗੱਡੀ, ਬੈਂਕ ਬੁੰਕ, ਫੋਨ ਬਿੱਲ। ਇਦਾਂ ਨਹੀਂ ਕਿ ਸਾਰਾ ਕੁਝ ਬੰਦ ਕਰਾ ਕੇ ਚੱਲ ਜਾਣਾ, ਫਿਰ ਉਹਨਾਂ ਨੇ ਕਹਿਣਾ ਕਿ ਤੂੰ ਘੁੰਮਣ ਨਹੀਂ ਗਿਆ ਸੀ ਬਾਹਰ, ਤੂੰ ਉੱਥੇ ਰਹਿਣਾ ਹੈ ਨਾ। ਤੇ ਟੈਕਸ बैंक अकाउंट मेरे नाम है, गड्डी मेरे नाम दी है जी, ਤੇ ਘਰ घर बेटे के नाम रहेगा। ਉਹਦੇ ਕੋਲ ਰਹਿਣਾ, ਬੇਟੇ ਕੋਲ ਰਹਿਣਾ ਨਾ ਮੈਂ। ਹਾਂਜੀ, ਫਿਰ ਬੇਟੇ ਦਾ ਉਹੀ ਆ ਕਿ ਜੋ ਵੀ ਖਰਚਾ ਪਾਣੀ ਇਹਨੂੰ ਦਿੰਨੇ ਆ ਉਹ ਡਾਕੂਮੈਂਟ ਕਰਕੇ ਰੱਖੋ ਜੇ ਦਿੰਨੇ ਆ ਤਾਂ। ਜੇ ਨਹੀਂ ਦਿੰਨੇ ਆ ਤਾਂ ਬੇਟਾ ਫਿਰ ਸਾਬਤ ਕਰ ਮੇਰਾ ਪੈਰੋਲ ਕੱਟਦਾ ਹੈਗਾ ਜੀ, ਪੈਰੋਲ ਜਮਾ ਹੁੰਦਾ ਮੇਰਾ ਹਰ ਮਹੀਨੇ। ਗੱਲ ਪਤਾ ਕੀ ਆ ਭਾਜੀ, ਸਾਡੇ ਬਹੁਤ ਕਾਲਸ ਆਉਂਦੀਆਂ ਰਹਿੰਦੀਆਂ। ਮੈਂ ਜੇ ਦੇ ਆਫਿਸ ਦੀ ਨਹੀਂ ਗੱਲ ਕਰਦਾ, ਰੇਡੀਓ ਦੇ ਉੱਤੇ। ਕਿਉਂਕਿ ਬਹੁਤ ਵਾਰ ਆਪਣੇ ਜਿਹੜੇ ਸਾਡੇ ਭੈਣ ਭਰਾ ਉਹਨਾਂ ਦੇ ਪੇਰੈਂਟਸ ਉੱਥੇ ਜੌਬਸ ਕਰਦੇ ਆ, ਇੱਥੇ ਇਮੀਗ੍ਰੈਂਟ ਹੋ ਜਾਂਦੇ ਆ, ਮੁੜ ਕੇ ਫੇਰ ਚੱਲ ਜਾਂਦੇ ਆ, ਮਹੀਨਾ ਗਾ ਚੱਲ ਗਿਆ। ਕਈ ਵਾਰ ਉਹਨਾਂ ਨੂੰ ਉਹ ਉੱਥੇ ਪੁੱਛਦੇ ਆ ਵੀ ਆਹ ਤੁਸੀਂ ਕਿੱਦਾਂ ਆ ਰਹੇ ਆ, ਹਨਾ। ਇਹ ਡਿਪੈਂਡ ਕਰਦਾ ਪੋਲੀਟੀਕਲ ਜਿਹੜਾ ਇਮੀਗ੍ਰੇਸ਼ਨ ਆਫਿਸਰ ਆ ਉਹ ਬਾਹਰ ਤੁਹਾਡੇ ਟੈਕਸ ਜੌਬ ਨਹੀਂ। ਹੁਣ ਤੁਸੀਂ ਜੌਬ ਨੌਕਰੀ ਉੱਥੇ ਕਰੀ ਜਾਂਦੇ, ਟੈਕਸ ਇੰਡੀਆ ਦੇ ਦੇਈ ਜਾਂਦੇ ਆ, ਉਹ ਪ੍ਰੋਬਲਮ ਇਹਦੇ ਵਿੱਚ ਤੁਹਾਨੂੰ। ਮੇਰਾ ਤਾਂ ਪੈਰੋਲ ਕੱਟਦਾ ਹੈਗਾ ਨਾ, ਮੇਰਾ ਜੌਬ ਸ਼ੋ ਹੈਗੀ ਇੱਥੇ। ਨਹੀਂ ਤੁਸੀਂ ਰਹਿੰਦੇ ਇੰਡੀਆ, ਫਿਰ ਜੌਬ ਇੱਥੇ ਕਿੱਦਾਂ ਸ਼ੋ ਕਰਦੇ? ਤੁਸੀਂ ਨਾ ਆਪਣਾ ਪੀਆਰ ਆ ਮੈਂ, ਯੂਐਸ ਦਾ ਪੀਆਰ ਆ ਨਾ ਮੈਂ। ਨਹੀਂ ਤੁਸੀਂ ਪੀਆਰ ਆ, ਪਰ ਤੁਸੀਂ ਕਹਿੰਦੇ 5 ਮਹੀਨੇ ਪਹਿਲਾਂ ਇੰਡੀਆ ਜਾਣਾ, ਫੇਰ ਮਹੀਨਾ ਰਹਿਣਾ, 5 ਮਹੀਨੇ ਜਾਣਾ। ਸੋ 12 ਮਹੀਨਿਆਂ ਚੋਂ 1 ਮਹੀਨਾ ਵਿੱਚ ਜੌਬ ਤੁਹਾਡੀ 1 ਮਹੀਨਾ ਹੁੰਦੀ ਆ ਜਾਂ 12 ਮਹੀਨੇ ਹੁੰਦੀ ਆ? ਪਰਮਾਨੈਂਟ ਹੈ ਮੇਰੀ ਜੌਬ ਤੇ। ਕਿੱਥੇ, ਅਮਰੀਕਾ 'ਚ ਕਿ ਇੰਡੀਆ 'ਚ? ਬੇਟੇ ਕੋਲ ਕੰਮ ਕਰਦਾ ਜੀ, ਮੈਂ ਆਪਣੇ ਬੇਟੇ ਕੋਲ ਕੰਮ ਕਰਦਾ। ਤੁਸੀਂ ਇਹ ਫਰਾਡ ਆ ਭਾਜੀ, ਇਦਾਂ ਕਿੱਦਾਂ ਹੋ ਗਿਆ? ਤੁਸੀਂ ਰਹਿੰਦੇ ਜਾਣਾ ਇੰਡੀਆ ਆ, ਇੰਡੀਆ ਰਹਿਣਾ ਆ। ਮੈਂ ਤੁਹਾਨੂੰ ਇਹ ਦੱਸਦਾ ਕੀ ਹਿਸਾਬ ਕਿਤਾਬ ਆ। ਜਿਹੜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਤੁਹਾਡੇ ਟੈਕਸ ਆ ਨਾ, ਉਹ ਜਿਹੜੇ ਆਪਣੇ, ਜੇ ਤੁਸੀਂ ਅਮਰੀਕਾ ਕੰਮ ਕਰਦੇ ਆ ਤੁਸੀਂ ਟੈਕਸ ਅਮਰੀਕਾ ਦੇ ਦੇਣੇ ਆ ਸਾਰੇ। ਟੈਕਸ ਰਿਟਰਨ ਵਗੈਰਾ ਆਪਣੀ ਸੁਣ ਲਓ ਯਾਰ ਮੇਰਾ ਵੀਰ, ਸੁਣ ਲਈ ਯਾਰ ਤੇਰੀ ਗੱਲ, ਸਾਡੀ ਵੀ ਤਾਂ ਸੁਣ ਲਓ। ਹਾਂਜੀ ਬੋਲੋ। ਹੈਨਾ, ਕਿਉਂਕਿ ਹੋਰ ਵੀ ਕਾਲਰ ਆ। ਮੈਂ ਕਿਹਾ ਹੁਣ ਸਾਰਾ ਦਿਨ ਇਸੇ ਟੌਪਿਕ ਤੇ ਤਾਂ ਰਹਿਣਾ ਨਹੀਂ ਕਿ ਮੈਂ 5 ਮਹੀਨੇ ਜਾਣਾ ਵਾ। ਸੋ ਇਦਾਂ ਕਿ ਜਿਹੜਾ ਤੁਹਾਡੀ ਅਮਰੀਕਾ ਦਾ ਕਾਨੂੰਨ ਆ ਨਾ, ਉਹ ਇਹ ਕਹਿੰਦਾ ਵਾ ਕਿ ਤੁਸੀਂ ਰੈਜ਼ੀਡੈਂਟ ਅਮਰੀਕਾ ਦੇ ਹੋਣੇ ਚਾਹੀਦੇ ਆ। ਰੈਜ਼ੀਡੈਂਟ ਦਾ ਮਤਲਬ ਉਹਨਾਂ ਦਾ ਇਦਾਂ ਹੈਗਾ ਕਿ ਇੱਥੇ ਦੇ ਟੈਕਸਿਸ, ਇੱਥੇ ਦੀ ਸੈਲਰੀ, ਇੱਥੇ ਦਾ ਬੈਂਕ ਖਾਤਾ, ਇੱਥੇ ਦਾ ਫੋਨ ਬਿੱਲ, ਇੱਥੇ ਦਾ ਰੈਜ਼ੀਡੈਂਸ ਹੈ ਨਾ, ਲੀਜ਼ ਲੂਜ਼ ਜੇ ਤੁਹਾਡੇ ਕੋਲ ਸਾਰਾ ਹੈਗੀ ਆ, ਤੁਸੀਂ ਸਹੀ ਆ। ਇੰਡੀਆ ਹੁਣ ਤੁਸੀਂ 1 ਵਾਰੀ ਜਾਂਦੇ, 2 ਵਾਰੀ ਜਾਂਦੇ, 3 ਵਾਰੀ ਜਾਂਦੇ, ਉਹਦੇ ਵਿੱਚ ਨਹੀਂ ਪ੍ਰੋਬਲਮ ਆਣੀ। ਕਿਸੇ ਮੌਕੇ ਤੇ ਆ ਕੇ ਉਹਨੇ ਤੁਹਾਨੂੰ ਕਹਿਣਾ ਕਿ ਐਡੀ ਦੇਰ ਕੀ ਕਰਨ ਜਾ ਰਹੇ ਹਨ। ਸੋ ਤੁਹਾਨੂੰ ਐਕਸਪਲੇਨ ਕਰਨਾ ਪੈਣਾ ਕਿ ਕਿਉਂ ਜਾਂਦੇ ਆ। ਸੋ ਅਲਟੀਮੇਟਲੀ ਤੁਹਾਡੇ ਫਾਇਦੇ ਦੀ ਗੱਲ ਇਹ ਹੈ ਕਿ ਤੁਸੀਂ ਰੀਐਂਟਰੀ ਪਰਮਿਟ ਹੈ ਨਾ ਜਿਹੜਾ, ਉਹ ਲੈ ਕੇ ਜਾਓ। 2 ਸਾਲਾਂ ਤੱਕ ਮਿਲਦਾ ਵਾ। ਕੱਲ ਨੂੰ ਤੁਹਾਨੂੰ ਵੱਧ ਵੀ ਰਹਿਣਾ ਪੈ ਗਿਆ, ਤੁਹਾਡਾ ਗ੍ਰੀਨ ਕਾਰਡ ਜਿਹੜਾ ਕੈਂਸਲ ਨਹੀਂ ਹੁੰਦਾ। ਠੀਕ ਹੈ ਜੀ। ਠੀਕ ਹੈ ਜੀ। ਨੀਲਮ ਕੁਮਾਰੀ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੇ ਦੋਨਾਂ ਪਰਵੀਰਾਂ ਦਾ ਬੜਾ ਧੰਨਵਾਦ। ਪ੍ਰਮਾਤਮਾ ਤੁਹਾਨੂੰ ਬਹੁਤ ਜ਼ਿਆਦਾ ਬਲੇਸਿੰਗਸ ਦੇਵੇ। ਹਰ ਤਰੀਕੇ ਨਾਲ ਤੁਸੀਂ ਇੰਨਾ ਲੋਕਾਂ ਨੂੰ ਅੱਛੀ ਡਿਟੇਲ 'ਚ ਸਮਝਾਉਂਦੇ ਹੋ ਜੀ। ਪਰ ਮੇਰਾ ਸਵਾਲ ਇਹ ਹੈ ਕਿ ਅਸੀਂ 2016 'ਚ ਆਏ ਸੀ ਇੱਥੇ ਵਿਜ਼ਟਰ ਵੀਜ਼ਾ ਤੇ ਉਸ ਤੋਂ ਬਾਅਦ ਅਸੀਂ ਅਸਾਈਲਮ ਕੇਸ 2016 ਦਾ ਲਾਤਾ ਹੈ ਤੇ 2022 'ਚ ਅਸੀਂ ਆਪਣੀ ਬੇਟੀ ਦੀ ਮੈਰਿਜ ਸਿਟੀਜ਼ਨ ਮੁੰਡੇ ਨਾਲ ਕਰਤੀ 2022 ਜੂਨ 'ਚ। ਉਹ 2023 ਅਪ੍ਰੈਲ ਵਿੱਚ ਅਸੀਂ ਉਹਦਾ ਕੇਸ ਲਾਇਆ ਮੈਰਿਜ ਦਾ, ਬੇਟੀ ਦਾ ਜੀ। ਤੇ ਮੈਂ ਸਰ ਨੂੰ ਇਹੀ ਪੁੱਛਣਾ ਚਾਹੁੰਦੀ ਹਾਂ ਕਿ ਕਿੰਨੀ ਕੁ ਦੇਰ 'ਚ ਬੇਟੀ ਦਾ ਗ੍ਰੀਨ ਕਾਰਡ ਆ ਜਾਏਗਾ? ਬੇਟੀ ਦਾ ਗ੍ਰੀਨ ਕਾਰਡ ਤਾਂ 1.5 ਸਾਲ ਔਨ ਐਵਰੇਜ ਪ੍ਰੋਸੈਸਿੰਗ ਟਾਈਮ ਆ। ਤੁਸੀਂ ਬਾਕੀ ਚੈੱਕ ਕਰੋ ਕਿਹੜੇ ਸਰਵਿਸ ਸੈਂਟਰ ਮੋਰੇ ਪੈਂਡਿੰਗ ਆ, ਉਹ ਤੁਹਾਨੂੰ ਆਨਲਾਈਨ ਇਨਫੋਰਮੇਸ਼ਨ ਮਿਲ ਜਾਣੀ ਹੈ। ਅਸੀਂ ਨਿਊਯਾਰਕ ਕੁਈਨਜ਼ ਵੀ ਚਲਾਇਆ ਹੋਇਆ ਤੇ ਉਹਨਾਂ ਨੇ ਜਦੋਂ ਬੇਟੀ ਉਹ ਚੈੱਕ ਕਰਦੀ ਹੈ ਆਨਲਾਈਨ, ਉਹਦੇ 'ਚ ਜੋ ਪਹਿਲਾਂ 4 ਮਹੀਨੇ ਸ਼ੋ ਹੋ ਰਿਹਾ ਸੀ I-130 ਕੋਈ ਫਾਰਮ ਹੈ, ਹੁਣ ਉਹ ਪ੍ਰੋਸੈਸ ਟਾਈਮ 2 ਮਹੀਨੇ ਸ਼ੋ ਹੋ ਰਿਹਾ ਹੈ। ਨਹੀਂ ਤੁਹਾਡਾ 485 ਫਾਰਮ ਜਿਹੜਾ ਉਹ ਚੈੱਕ ਕਰਨਾ ਤੁਸੀਂ। 485 ਨੂੰ ਕਿੰਨਾ ਟਾਈਮ ਲੱਗਦਾ? ਉਹ 2 ਮਹੀਨੇ ਨਹੀਂ, ਉਹ 1.5 ਸਾਲ ਦਾ ਪ੍ਰੋਸੈਸ ਆ ਘੱਟੋ ਘੱਟ। ਅੱਛਾ ਸਰ, 1.5 ਸਾਲ 'ਚ ਸਰ ਪੂਰਾ ਕੰਪਲੀਟ ਪ੍ਰੋਸੈਸ ਹੋ ਜਾਣਾ, ਮਤਲਬ ਗ੍ਰੀਨ ਕਾਰਡ ਆ ਜਾਏਗਾ? ਉਹ ਤੁਸੀਂ ਚੈੱਕ ਕਰੋ ਨਾ ਆਨਲਾਈਨ USCIS ਪ੍ਰੋਸੈਸਿੰਗ ਟਾਈਮ ਕਿਹੜੇ ਸਰਵਿਸ ਸੈਂਟਰ 'ਚ ਤੁਹਾਡਾ ਪੈਂਡਿੰਗ ਆ, ਉਹਨਾਂ ਨੇ ਤੁਹਾਨੂੰ ਦੱਸ ਦੇਣਾ ਕਿ ਕਿੰਨਾ ਔਨ ਐਵਰੇਜ ਟਾਈਮ ਲੱਗ ਰਿਹਾ। ਚਲੋ ਥੈਂਕ ਯੂ ਸਰ। ਓਕੇ ਜੀ। ਗੁਰਕਮਲ ਜੀ। USCIS.gov ਵੈਬਸਾਈਟ ਆ, ਉੱਥੇ ਜਦੋਂ ਜਾਓਗੇ ਨਾ ਪ੍ਰੋਸੈਸਿੰਗ ਟਾਈਮ ਸਿੱਧੇ ਉੱਥੇ ਟੈਬ ਲੱਗਾ ਵਾ, ਪ੍ਰੋਸੈਸਿੰਗ ਟਾਈਮ 'ਚ ਜਾਓ, ਉਹਨੇ ਕਹਿਣਾ ਕਿਹੜੇ ਫਾਰਮ ਦਾ ਕਰਨਾ ਵਾ। 485 ਫਾਰਮ ਤੁਸੀਂ ਸਿਲੈਕਟ ਕਰਨਾ, ਉਹਨੇ ਪੁੱਛਣਾ ਕਿਹੜੇ ਸਰਵਿਸ ਸੈਂਟਰ ਪੈਂਡਿੰਗ ਆ।
ਸਰਵਿਸ ਸੈਂਟਰ ਤੁਹਾਡੇ 485 ਫਾਰਮ ਦੇ ਉੱਤੇ ਲਿਖਿਆ ਹੋਇਆ ਕਿ ਕਿੱਥੇ ਕਿਹੜੇ ਉੱਥੇ ਪੈਂਡਿੰਗ ਆ, ਤੇ ਉਹਨੇ ਤੁਹਾਨੂੰ ਐਵਰੇਜ ਜਿਹੜਾ ਕਿ 80% ਕੇਸ ਆ ਉਹ ਕਿੰਨੀ ਦੇਰ ਚ ਅਪਰੂਵ ਹੁੰਦੇ ਆ, ਉਹਦੀ ਪ੍ਰੋਸੈਸਿੰਗ ਟਾਈਮ ਤੁਹਾਨੂੰ ਉਹਨੇ ਐਵਰੇਜ ਪ੍ਰੋਸੈਸਿੰਗ ਟਾਈਮ ਦੱਸ ਦੇਣੀ ਹੈ। ਤੇ ਜੇ ਤੁਸੀਂ ਉੱਕਾ ਮੁੱਕਾ ਪੁੱਛਦੇ ਆ ਤਾਂ 1.5 ਸਾਲ ਹੈ ਨਾ ਉੱਕਾ ਮੁੱਕਾ। ਸੋ ਉਹਦਾ ਹੁਣ ਇਦਾਂ ਨਹੀਂ ਕਿ ਅੱਗੇ ਕਿ ਐਗਜ਼ੈਕਟਲੀ 1.5 ਸਾਲ ਚ ਆ ਜਾਊਗਾ, ਇਦਾਂ ਨਹੀਂ। ਧੰਨਵਾਦ ਜੀ। ਗੁਰਕਮਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੇਰੇ ਬ੍ਰਦਰ ਕੈਨੇਡਾ 'ਚ ਰਹਿੰਦੇ ਆ, PR ਆ, ਤੇ ਉਹਨਾਂ ਦੀ ਫੈਮਿਲੀ ਕੈਨੇਡੀਅਨ ਸਿਟੀਜ਼ਨ ਆ, ਤੇ ਜੀ। ਉਹ US 'ਚ ਪਰਮਾਨੈਂਟਲੀ ਮੂਵ ਹੋਣਾ ਚਾਹੁੰਦੇ ਆ। ਜੀ ਸੋ E2 ਵੀਜ਼ਾ ਬਿਜ਼ਨਸ ਇਨਵੈਸਟਮੈਂਟ ਰਾਹੀਂ ਉਹ ਆ ਸਕਦੇ ਆ। ਕੈਨੇਡੀਅਨ ਸਿਟੀਜ਼ਨ ਇੱਥੇ ਇਨਵੈਸਟਮੈਂਟ ਕਰਕੇ ਆਪਣਾ ਵਰਕ ਵੀਜ਼ਾ ਲੈ ਸਕਦਾ, 2-2 ਸਾਲ ਕਰਕੇ ਉਹਨੂੰ ਮਿਲੀ ਜਾਂਦਾ ਲੌਂਗ ਟਰਮ। ਇਹਦੇ ਉੱਤੇ ਤੁਸੀਂ ਪੰਜਾਬੀ YouTube 'ਚ ਪਾਓਗੇ ਤਾਂ ਤੁਹਾਨੂੰ ਆਪਣੀ ਇਨਫੋਰਮੇਸ਼ਨ ਪਾਓਗੇ ਤਾਂ ਤੁਹਾਨੂੰ ਪੁਰਾਣੇ ਸ਼ੋਅ ਆਪਾਂ ਜਿਹੜੇ ਕੀਤੇ ਉਹ ਵੀ ਤੁਸੀਂ ਕੱਢ ਸਕਦੇ ਆ E2 ਤੇ, ਕਾਫੀ ਡਿਟੇਲ 'ਚ ਡਿਸਕਸ਼ਨ। ਤੇ ਜੇ ਉਹਨਾਂ ਕੋਲ ਪੈਸੇ ਸਫੀਸ਼ੀਐਂਟ ਹੈਗੇ ਆ ਕਿ $8 ਲੱਖ ਤੋਂ ਉੱਤੇ ਇਨਵੈਸਟਮੈਂਟ ਉਹ ਕਰ ਸਕਦੇ ਆ, ਤੇ ਫਿਰ ਉਹ ਡਾਇਰੈਕਟਲੀ ਜਿਹੜਾ ਹੈਗਾ E2 ਤੋਂ ਬਾਅਦ ਗ੍ਰੀਨ ਕਾਰਡ ਵੀ ਆਪਣਾ ਜਿਹੜਾ ਅਪਲਾਈ ਕਰ ਸਕਦੇ ਆ EB-5 ਦੇ ਥੱਲੇ। ਇਹਦੀ ਇਨਫੋਰਮੇਸ਼ਨ ਵੀ ਤੁਹਾਨੂੰ ਸਾਰੀ ਜਿਹੜੀ ਹੈਗੀ ਆ ਉੱਤੇ ਮਿਲ ਜਾਣੀ ਹੈ, ਤੇ ਬਾਕੀ ਤੁਸੀਂ ਆਪਣੇ ਆਫਿਸ ਕਾਲ ਕਰ ਸਕਦੇ ਆ ਜੇ ਲੋੜ ਪਈ ਤੁਹਾਨੂੰ। ਜੀ ਸੋ ਇਹਦੇ ਨਾਲ ਰਿਲੇਟਡ ਇੱਕ ਹੋਰ ਕੁਐਸਚਨ ਰੁਪਿੰਦਰ ਸਿੰਘ ਹੋਣੀ ਆ, ਕਹਿੰਦੇ ਕੈਨੇਡੀਅਨ ਸਿਟੀਜ਼ਨ ਵਾਂਟਸ ਟੂ ਟੇਕ ਵਰਕ ਪਰਮਿਟ ਇਨ ਅਮਰੀਕਾ। ਉਹਨਾਂ ਦਾ ਇਹ ਡਿਪੈਂਡ ਕਰਦਾ ਮੇਰੇ ਖਿਆਲ ਨਾਲ ਤਾਂ ਜੋ ਪ੍ਰੋਫੈਸ਼ਨਲ ਹੈਗੇ ਆ ਇੱਥੋਂ ਉਹਨਾਂ ਨੂੰ TN ਜੌਬ ਵੀਜ਼ਾ T1 ਵੀਜ਼ਾ ਮਿਲ ਸਕਦਾ। TN ਵੀਜ਼ਾ ਹੈਗਾ ਇੱਕ, ਉਹਦੇ ਵਿੱਚ ਨਾ ਲਿਸਟ ਆਫ ਆਕੂਪੇਸ਼ਨ ਲਿਖੀ ਆ ਕਿ ਕਿਹੜੇ ਕਿੱਤੇ ਦੇ ਲੋਕਾਂ ਨੂੰ TN ਵੀਜ਼ਾ ਮਿਲਦਾ। ਪਰ ਜਿਹੜੇ ਵੀ ਵੀਜ਼ੇ ਅਮਰੀਕਾ 'ਚ ਨਾ ਵਰਕ ਪਰਮਿਟ ਤੁਹਾਨੂੰ US EMPLOYER ਦੇ ਥਰੂ ਮਿਲਦੇ ਆ, ਇੱਥੇ ਓਪਨ ਐਂਡਡ ਵਰਕ ਪਰਮਿਟ ਨਹੀਂ ਹੈਗੇ ਕੈਨੇਡਾ। ਜੀ ਹਰਮਨਦੀਪ ਗਰੇਵਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਸੀ, ਮੇਰੇ ਮਦਰ ਗ੍ਰੀਨ ਕਾਰਡ ਹੋਲਡਰ ਹੈ, ਉਹਨਾਂ ਨੂੰ 8 ਮਹੀਨੇ ਹੋ ਗਏ ਇੰਡੀਆ ਗਏ ਨੂੰ, ਹੁਣ ਉਹ ਆ ਰਹੇ ਆ, ਤੇ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ? ਗ੍ਰੀਨ ਕਾਰਡ ਹੋਲਡਰ 8 ਮਹੀਨੇ ਤੋਂ ਜ਼ਿਆਦਾ ਰਹਿ ਕੇ 8 ਮਹੀਨੇ ਤੋਂ ਜ਼ਿਆਦਾ ਹੋ ਗਿਆ ਹਨਾ ਇੰਡੀਆ ਦੇ ਵਿੱਚ? ਪੂਰੇ ਜਿੱਦਣ ਨੂੰ ਆਉਣੇ ਉਦੋਂ ਨੂੰ ਪੂਰੇ 8 ਮਹੀਨੇ ਹੋ ਜਾਣੇ। ਸੋ ਉਹਨਾਂ ਨੂੰ ਭਾਜੀ ਆਪਣਾ ਨਾ ਰੀਜ਼ਨ ਦੱਸਣਾ ਪੈਣਾ, ਕਿਉਂਕਿ 6 ਮਹੀਨੇ ਤੋਂ ਵੱਧ ਜਿਹੜਾ ਬੰਦਾ ਰਹਿੰਦਾ ਤੇ 6 ਮਹੀਨੇ ਤੋਂ ਸਾਲ ਦੇ ਵਿੱਚ ਉਹਨਾਂ ਨੂੰ ਸਵਾਲ ਜਵਾਬ ਹੁੰਦੇ ਆ, ਕੈਂਸਲ ਨਹੀਂ ਹੁੰਦਾ ਗ੍ਰੀਨ ਕਾਰਡ, ਸਵਾਲ ਜਵਾਬ ਹੁੰਦੇ ਆ ਕਿ ਕਿਉਂ ਤੁਸੀਂ ਰਹਿ ਪਏ, ਕੀ ਤੁਹਾਡੀ ਮਜਬੂਰੀ ਸੀ। ਤੇ ਇਹਦੇ ਨਾਲ ਨਾਲ ਤੁਸੀਂ ਇਹ ਵੀ ਦੱਸਣਾ ਕਿ ਅਮਰੀਕਾ 'ਚ ਤੁਹਾਡਾ ਕੀ ਰਿਹਾਇਸ਼ ਆ, ਬਿੱਲ ਬੁੱਲ ਫੋਨ ਤੇ ਜਿੱਦਾਂ ਆਪਣਾ ਗੱਲ ਕੀਤੀ ਸੀਗੀ। ਸੋ ਉਹਨਾਂ ਨੂੰ ਸਵਾਲ ਜਵਾਬ ਹੋਣੇ ਆ, ਪਰ ਗ੍ਰੀਨ ਕਾਰਡ ਉਹਨਾਂ ਦਾ ਕੈਂਸਲ ਨਹੀਂ ਉਹਨਾਂ ਨੇ ਕਰਨਾ। ਠੀਕ ਹੈ ਜੀ, ਮਿਹਰਬਾਨੀ। ਧੰਨਵਾਦ। ਇੱਕ ਵੀਰ ਸਾਹਿਬ ਢਿੱਲੋਂ ਕਹਿੰਦੇ ਵੀ ਮੇਰਾ ਫੋਨ ਨਹੀਂ ਲੱਗਦਾ ਕਿਉਂਕਿ ਫੋਨ ਲਾਈਨਸ ਬਿਜ਼ੀ ਬਹੁਤ ਆ, ਤੇ ਤੁਸੀਂ ਕਮੈਂਟ ਕਰ ਦਿਓ YouTube ਦੇ ਉੱਤੇ। ਸੋ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਕੁਐਸਚਨ ਦਾ ਆਨਸਰ ਦੇਣ ਲਈ। ਰਿਸ਼ੀ ਵਿਰਕ ਜੀ। ਰਿਸ਼ੀ ਵਿਰਕ ਜੀ। ਹਾਂਜੀ ਸਰ, ਮੈਂ ਕਮੈਂਟ ਵੀ ਕੀਤਾ ਸੀ ਸਰ। ਮੈਂ ਗ੍ਰੀਨ ਕਾਰਡ ਆ ਜੀ ਇੱਥੇ US 'ਚ, ਤੇ ਮੇਰੀ ਵਾਈਫ B2 ਵੀਜ਼ੇ ਤੇ ਆਈ ਆ ਜੀ। ਤੇ ਸਰ ਉਹ ਕਹਿੰਦੇ ਵੀ ਤੁਹਾਨੂੰ ਸਿਟੀਜ਼ਨ ਦੀ ਵੇਟ ਕਰਨੀ ਪੈਣੀ ਹੈ, ਤੁਸੀਂ ਇੱਥੋਂ ਕਰ ਨਹੀਂ ਸਕਦੇ ਉਹਨਾਂ ਦੀ ਪਟੀਸ਼ਨ, ਜਾਂ ਉਹ ਇੰਡੀਆ ਜਾਣਾ ਪਏਗਾ ਉਹਨਾਂ ਨੂੰ ਜੀ। ਤੇ ਤੁਸੀਂ ਕਹਿ ਰਹੇ ਸੀ ਵੀ ਇੱਥੋਂ ਹੋ ਜਾਏਗੀ, ਉਹ ਕਿੱਦਾਂ ਸਰ, ਕਿਵੇਂ ਕਹਿ ਰਹੇ ਸੀ? ਸੋ ਭਾਜੀ ਇਹਦਾ ਨਾ ਚਾਰਟ A ਤੇ ਚਾਰਟ B ਹੁੰਦਾ ਵਾ ਫੈਮਿਲੀ ਬੇਸ ਦਾ, ਤੇ ਉਹ ਜਿਹੜਾ ਚਾਰਟ A ਹੈਗਾ ਇਹਨੂੰ ਧਿਆਨ ਨਾਲ ਸਮਝ ਲਿਓ, ਘੱਟ ਟਾਈਮ ਆਪਣੇ ਕੋਲ, ਤੇ ਜੇ ਲੱਗਿਆ ਨਹੀਂ ਸਮਝ ਤਾਂ ਦੁਬਾਰਾ ਰਿਵਾਈਂਡ ਕਰਕੇ ਫਿਰ ਇਹਨੂੰ ਸੁਣਿਓ ਹਨਾ, ਮੈਂ ਇਨਫੋਰਮੇਸ਼ਨ ਪੂਰੀ ਦੇ ਦਿੰਦਾ। ਇੱਕ ਚਾਰਟ A ਹੁੰਦਾ ਵਾ, ਇੱਕ ਚਾਰਟ B ਹੁੰਦਾ। ਵੀਜ਼ਾ ਬੁਲੇਟਿਨ ਛਪਦਾ ਹਰੇਕ ਮਹੀਨੇ। ਜਿਹੜੀ ਤੁਹਾਡੀ ਕੈਟਾਗਰੀ ਹੈਗੀ ਆ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੀ, ਉਹ ਹੈਗੀ ਆ F2A। ਜਿਹੜਾ F2A ਆ ਉਹਦਾ ਜਿਹੜਾ ਚਾਰਟ A ਆ, ਫਾਈਨਲ ਐਕਸ਼ਨ ਡੇਟ ਉਹਨੂੰ ਕਹਿੰਦੇ ਆ। ਉਹ ਜਿਹੜਾ ਚਾਰਟ A ਆ ਉਹ ਸ਼ੋਅ ਕਰਦਾ F2A ਦੀ ਸਤੰਬਰ 2020, ਤੇ ਜਿਹੜਾ ਚਾਰਟ B ਆ ਉਹ ਸ਼ੋਅ ਕਰਦਾ ਹੈਗਾ ਕਰੰਟ, ਜਿਹਨੂੰ ਕਹਿੰਦੇ ਆ ਡੇਟ ਫॉर ਫਾਈਲਿੰਗ ਚਾਰਟ। ਜਿਹੜਾ ਚਾਰਟ B ਆ ਉਹਦੇ ਉੱਤੇ ਇੱਕ ਲਿੰਕ ਤੁਹਾਨੂੰ ਲੱਭ ਜਾਣਾ, ਇਹਨੂੰ ਗੂਗਲ 'ਚ ਕਰਿਓ ਵੀਜ਼ਾ ਬੁਲੇਟਿਨ ਖੋਲੂਗੇ, ਹਰੇਕ ਮਹੀਨੇ ਦਾ ਛਪਦਾ ਚਾਰਟ A ਚਾਰਟ B ਦੇ ਉੱਤੇ ਲਿੰਕ ਹੈਗਾ। ਉਹ ਲਿੰਕ ਨੂੰ ਜਦੋਂ ਤੁਸੀਂ ਕਲਿੱਕ ਕਰਦੇ ਆ, ਉਹ ਲਿੰਕ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਕਿ ਇਸ ਮਹੀਨੇ ਜੁਲਾਈ ਦੇ ਮਹੀਨੇ ਤੁਸੀਂ ਕਿਹੜਾ ਵਾਲਾ ਚਾਰਟ ਜਿਹੜਾ ਯੂਜ਼ ਕਰ ਸਕਦੇ ਆ। ਫੈਮਿਲੀ ਇਮੀਗ੍ਰੇਸ਼ਨ ਲਈ ਉਹਨਾਂ ਨੇ ਕਿਹਾ ਕਿ ਤੁਸੀਂ ਚਾਰਟ A ਯੂਜ਼ ਕਰ ਸਕਦੇ ਆ। ਸੋ ਚਾਰਟ A ਦਾ ਤਾਂ 2020 ਚੱਲਦਾ, ਬੈਕਲੌਗ ਆ। ਚਾਰਟ B ਜਿਹੜਾ ਹੈਗਾ ਉਹ ਕਰੰਟ ਆ। ਸੋ ਜਿਹੜੇ ਮਹੀਨੇ ਇਹ ਤੁਹਾਨੂੰ 1 ਮਹੀਨੇ ਪਹਿਲਾਂ ਉਹ ਇਨਫੋਰਮੇਸ਼ਨ ਦੇ ਦਿੰਦੇ ਆ, ਜਦੋਂ ਉਹਨਾਂ ਨੇ ਦੱਸਤਾ ਕਿ ਚਾਰਟ B ਤੁਸੀਂ ਯੂਜ਼ ਕਰ ਸਕਦੇ ਆ, ਤੇ ਤੁਸੀਂ ਗ੍ਰੀਨ ਕਾਰਡ ਦੇ ਬੇਸ ਤੇ ਉਹਨਾਂ ਦਾ ਜਿਹੜਾ ਫਾਈਲ ਉਹ ਕਰ ਸਕਦੇ ਆ, ਹਨਾ। ਸੋ ਇਹਦੇ ਵਿੱਚ ਤੁਹਾਡੀ ਟਾਈਮਿੰਗ ਦੀ ਗੱਲ ਆ ਗਈ ਕਿ ਚਾਰਟ B ਜਿਹੜਾ ਹੁਣ ਦੁਬਾਰਾ ਕਦੋਂ ਲਾਗੂ ਹੁੰਦਾ। ਇਹ ਹੁਣ 2-3 ਸਾਲ ਤਾਂ ਲਗਾਤਾਰ ਚਾਰਟ B ਐਪਲੀਕੇਬਲ ਰਿਹਾ। ਕਈ ਵਾਰੀ ਇਹ ਉਹ ਕਹਿੰਦੇ ਕਿ ਸਿਰਫ ਚਾਰਟ A ਯੂਜ਼ ਕਰਨਾ, ਕਈ ਵਾਰੀ ਉਹ ਕਹਿੰਦੇ ਚਾਰਟ B ਯੂਜ਼ ਕਰਨਾ। ਸੋ ਤੁਸੀਂ ਇਹਦੀ ਹੁਣ ਵੇਟਿੰਗ ਗੇਮ ਹੈ ਤੁਹਾਡੀ, ਮੈਨੂੰ ਪਤਾ ਨਹੀਂ ਕਿੰਨਾ ਉਹਨਾਂ ਦਾ ਵੀਜ਼ਾ ਜਿਹੜਾ ਉਹ ਰਹਿ ਗਿਆ, ਪਰ ਐਜ਼ ਅ ਗ੍ਰੀਨ ਕਾਰਡ ਤੁਸੀਂ ਉਹਨਾਂ ਦਾ ਕਰ ਸਕਦੇ ਆ, ਐਜ਼ ਲੌਂਗ ਐਜ਼ ਜਿਹੜਾ ਵੀਜ਼ਾ ਬੁਲੇਟਿਨ ਸਾਨੂੰ ਚਾਰਟ B 'ਚ ਫਾਈਲ ਕਰਨ ਦੀ ਆਪਸ਼ਨ ਦਿੰਦਾ। ਸੋ ਇਹ ਤੁਹਾਨੂੰ ਆਹ ਜਿਹੜੀ ਮੈਂ ਇਨਫੋਰਮੇਸ਼ਨ ਦਿੱਤੀ ਇਹਨੂੰ ਦੁਬਾਰਾ ਰੀਪਲੇ ਕਰਕੇ ਸੁਣਿਓ,
ਤੁਹਾਨੂੰ ਸਮਝ ਲੱਗ ਜਾਣੀ ਕੀ ਚੀਜ਼ ਦੀ ਮੈਂ ਗੱਲ ਕਰਦਾ ਪਿਆ। ਧੰਨਵਾਦ ਜੀ। ਕੁਲਦੀਪ ਸਿੰਘ ਗਿੱਲ ਹੁਣੀ ਕਹਿੰਦੇ ਵੀ ਅਪ੍ਰੈਲ 28 ਨੂੰ ਅਪਲਾਈ ਕੀਤਾ ਸੀ ਪਾਸਪੋਰਟ US ਦਾ, ਤੇ ਸੌਰੀ ਸਿਟੀਜ਼ਨ ਬਣ ਗਏ ਅਪ੍ਰੈਲ 28 ਨੂੰ, ਅਪਲਾਈ ਕੀਤਾ ਮਈ 29 ਨੂੰ, ਤੇ ਵੇਟਿੰਗ ਟਾਈਮ ਕਿੰਨਾ। ਸੋ ਇਹ ਬਹੁਤ ਵਾਰ ਆਪਾਂ ਡਿਸਕਸ ਕੀਤਾ ਪੰਜਾਬੀ ਰੇਡੀਓ USA ਤੇ ਰੈਗੂਲਰ ਅਪਡੇਟ ਅਮਰੀਕਾ ਪ੍ਰੋਗਰਾਮ 'ਚ। ਬਹੁਤ ਵੱਡੀ ਗਿਣਤੀ 'ਚ ਲੋਕ ਸਿਟੀਜ਼ਨ ਜਿਹੜੇ ਹੈਗੇ ਆ ਜਾਂ ਨਵੀਂ ਪਹਿਲੀ ਵਾਰੀ ਪਾਸਪੋਰਟ ਬਣਾ ਰਹੇ, ਤੇ ਬੜਾ ਡਿਲੇ ਚੱਲ ਰਿਹਾ ਹੈਗਾ। ਪਰ ਇੱਕ ਜ਼ਰੂਰ ਹੁੰਦਾ ਵੀ ਐਮਰਜੈਂਸੀ ਜੇ ਕਿਸੇ ਨੂੰ ਹੈਗੀ ਆ, ਤੇ ਟਿਕਟ ਲੈ ਕੇ ਤੁਸੀਂ ਸੈਨ ਫਰਾਂਸਿਸਕੋ 'ਚ ਵੀ ਇਹਨਾਂ ਦਾ ਆਫਿਸ ਹੈਗਾ, ਉੱਥੇ ਕਈ ਵਾਰੀ ਸੇਮ ਡੇ ਵੀ ਦੇ ਦਿੰਦੇ ਹੈਗੇ ਆ। ਸਿਟੀਜ਼ਨਸ਼ਿਪ ਦੀ ਤਾਂ ਮੈਂ ਆਪਣੀ ਮੈਨੂੰ 3 ਵਾਰੀ ਮੈਂ ਹੁਣ ਰੀਸ਼ੈਡਿਊਲ ਕਰਨੀ ਪਈ ਖੁਦ ਦੀ ਇੰਟਰਵਿਊ। ਦਸੰਬਰ 'ਚ ਕੀਤੀ ਸੀ ਅਪਲਾਈ, ਤੇ ਪਹਿਲੀ ਉਹਨਾਂ ਨੇ ਮਈ 'ਚ ਇੰਟਰਵਿਊ ਦੇ ਦਿੱਤੀ। ਮੈਂ ਕਿਹਾ ਯਾਰ ਐਡੀ ਛੇਤੀ 4-5 ਮਹੀਨੇ ਬਾਅਦ। ਤਾਂ ਜਿੱਦਣ ਤਰੀਕ ਦਿੰਦੇ ਆ ਉਦਣ ਕੋਈ ਨਾ ਕੋਈ ਕੇਸ ਲੱਗੇ ਹੁੰਦੇ ਆ 2-3। ਤੇ ਹੁਣ ਆਪਣੀ ਜਿਹੜੀ ਸਿਟੀਜ਼ਨਸ਼ਿਪ ਆ ਉਹਦੀ ਇੰਟਰਵਿਊ ਤੇ ਨਹੀਂ ਜਾਣ ਦਾ ਟਾਈਮ ਲੱਗਣ ਦੇ ਆ। ਤੇ ਮੈਂ ਹੁਣ ਉਹੀ ਆ ਕਿ ਮੈਂ ਕਿਹਾ ਤੁਸੀਂ ਤਰੀਕ ਯਾਰ ਇਹ ਵਾਲੇ ਦਿਨਾਂ 'ਚ ਦੇ ਦਿਓ। ਕਹਿੰਦੇ ਏਦਾਂ ਨਹੀਂ ਆਪਾਂ ਦੇਣਾ, ਆਪਾਂ ਸਿਰਫ ਜਿਹੜੀ ਕੈਂਸਲ ਰੀਸ਼ੈਡਿਊਲ ਹੀ ਕਰ ਸਕਦੇ ਆ ਨਾ। ਤੇ ਹੁਣ ਮੈਂ ਜਿੱਦਾਂ ਤੀਜੀ ਵਾਰੀ ਕਰਾਈ ਤਾਂ ਉਹ ਪੁੱਛੇ ਕਿ ਕਿਉਂ ਕਰਾਈ ਆ ਰੀਸ਼ੈਡਿਊਲ। ਮੈਂ ਕਿਹਾ ਹੁਣ ਅੱਗੇ ਉੱਧਰ ਜੱਜਾਂ ਦੀਆਂ ਤਰੀਕਾਂ ਕਲਾਇੰਟਾਂ ਦੀਆਂ ਫਸੀਆਂ ਨਾ, ਤੇ ਹੁਣ ਜਦ ਤੱਕ ਸਪੈਸੀਫਿਕ ਨਹੀਂ ਦਿੰਦੇ ਏਦਾਂ ਹੀ ਚੱਲਣਾ ਹੈ। ਮੈਂ ਕਿਹਾ ਹੁਣ ਮੈਂ ਕੀ ਕਰ ਸਕਦਾ ਵਾ ਕਿ ਕੇਸ, ਮੈਂ ਕਿਹਾ ਹੁਣ ਜੱਜ ਨੇ 3 ਕੇਸ ਤਾਂ ਮੈਂ ਕਿਹਾ ਹੁਣ ਮੈਂ ਕੈਂਸਲ ਕਰਨਾ ਹੋ ਰਿਹਾ ਦਿਨ ਦੇ, ਆਪਣਾ ਵੀ ਲੂਪ ਦੇ ਵਿੱਚ ਫਸੇ ਹੋਏ ਆ ਸਿਟੀਜ਼ਨਸ਼ਿਪ ਤੇ। ਸੋ ਏਦਾਂ ਸੀਗਾ, ਦਸੰਬਰ 'ਚ ਮੈਂ ਫਾਈਲ ਕੀਤੀ ਸੀਗੀ, ਤੇ ਬੜੀ ਛੇਤੀ ਸਰਪ੍ਰਾਈਜ਼ਿੰਗਲੀ ਇੰਟਰਵਿਊ ਆ ਗਈ। 5ਵੇਂ ਮਹੀਨੇ ਜਿਹੜੀ ਮਈ 'ਚ ਇੰਟਰਵਿਊ ਆ ਗਈ ਸੀਗੀ ਜੀ। ਸੋ ਇਦਾਂ ਨਾ ਸੋਚਿਆ ਕਰੋ ਵੀ ਮੇਰਾ ਕੇਸ ਡਿਲੇ ਹੋ ਰਿਹਾ, ਸਾਰਿਆਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ। ਹਾਂਜੀ ਠੀਕ ਹੈ, ਇੱਥੇ ਆਪਣਾ ਕੇਸ ਨਹੀਂ ਚੱਲਦਾ ਟਾਈਮ। ਹਾਂਜੀ। ਰਣਜੀਤ ਕੌਰ ਜੀ, ਰਣਜੀਤ ਕੌਰ ਜੀ, ਸੋਨੂ ਹੇਵਰਡ। ਹਾਂਜੀ ਭਾਜੀ, ਮੈਂ ਇੱਕ ਛੋਟੀ ਜਿਹੀ ਅਪਡੇਟ ਦੇਣੀ ਸੀ ਕਿ ਮੈਂ ਜਿਹੜਾ ਭਾਜੀ ਕੁਐਸਚਨ ਕਰਕੇ ਗਏ ਸੀਗੇ ਬੇਟੇ ਦੇ। ਥੋੜਾ ਜਿਹਾ ਉੱਚੀ ਬੋਲਿਓ, ਥੋੜਾ ਤੁਸੀਂ ਮੈਨੂੰ ਲੱਗਦਾ ਦੂਰੋਂ ਬੋਲਦੇ ਹਨ। ਹਾਂਜੀ, ਮੈਂ ਕਿਹਾ ਕੋਲਰ ਤੁਹਾਨੂੰ ਕਾਲ ਕਰਕੇ ਗਏ ਸੀਗੇ ਬੇਟੇ ਦੀ ਸਿਟੀਜ਼ਨ ਵਾਸਤੇ, 4.5 ਸਾਲ ਦਾ ਬੇਟਾ ਉਹਨਾਂ ਦਾ। ਹਾਂਜੀ ਹਾਂਜੀ। ਤੇ ਗ੍ਰੀਨ ਕਾਰਡ ਤੇ ਆਇਆ, ਤੇ ਮੇਰਾ ਬੇਟਾ ਵੀ 4 ਸਾਲ ਦਾ ਹੀ ਸੀ, ਆਇਆ ਸੀ। ਤੇ ਮੈਂ USA ਸੀ ਵਾਲਿਆਂ ਨੂੰ ਕਾਲ ਕੀਤੀ, ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਅਪਲਾਈ ਕਰ ਸਕਦੇ ਹੋ N600 ਤੇ ਸਿੱਧਾ ਪਾਸਪੋਰਟ ਵੀ ਕਰ ਸਕਦੇ ਹੋ। ਤੇ ਮੈਂ ਉਹਨਾਂ ਦਾ N600 ਕੀਤਾ, ਮੇਰਾ ਸਰਟੀਫਿਕੇਟ ਵੀ ਆ ਗਿਆ, ਤੇ ਪਾਸਪੋਰਟ ਅਪਲਾਈ ਕੀਤਾ ਸੀ ਤੇ ਪਾਸਪੋਰਟ ਵੀ ਆ ਗਿਆ ਸੀ। ਬੇਟਾ ਗ੍ਰੀਨ ਕਾਰਡ ਤੇ ਆਇਆ ਸੀ, ਮੈਂ ਸਿਟੀਜ਼ਨ। ਠੀਕ ਹੈ ਜੀ। ਨਹੀਂ ਗ੍ਰੀਨ ਕਾਰਡ, ਇੱਕ ਮਿੰਟ ਤੁਹਾਡਾ ਜਦੋਂ ਪੇਰੈਂਟ ਨੈਚੁਰਲਾਈਜ਼ ਕਰਦਾ ਨਾ ਉਦੋਂ ਬੰਦਾ ਸਿਟੀਜ਼ਨ ਬਣਦਾ ਹੈਗਾ। ਇਹ ਨਹੀਂ ਕਿ ਗ੍ਰੀਨ ਕਾਰਡ ਹੋਲਡਰ ਵਾਲਾ ਦਾ ਮਾਈਨਰ ਬੱਚਾ ਸਿਟੀਜ਼ਨ ਦਾ ਆ ਗਿਆ, ਉਹਨੇ ਆਟੋਮੈਟਿਕਲੀ ਨਹੀਂ ਉਹ ਸਿਟੀਜ਼ਨ ਕੁਆਲੀਫਾਈ ਕਰਦਾ ਹੈਗਾ। ਨਹੀਂ, ਮੈਂ ਦੱਸ ਰਿਹਾ, ਮੈਂ ਸਿਟੀਜ਼ਨ ਬੇਟੇ ਦੇ ਬਰਥ ਤੋਂ ਬਾਅਦ ਸਿਟੀਜ਼ਨ ਹੋਇਆ ਸੀ। ਬੇਟਾ ਇੰਡੀਆ ਸੀ, ਬਰਥ ਇੰਡੀਆ ਹੋਇਆ ਸੀ ਬੇਟੇ ਦਾ। ਹਾਂਜੀ, ਮਤਲਬ ਮੈਂ ਤਾਂ ਤੁਹਾਨੂੰ ਰੈਗੂਲੇਸ਼ਨ ਦੱਸਦਾ ਪਿਆ, ਹੁਣ ਤੁਸੀਂ ਉਹਨਾਂ ਨੂੰ ਦੁਬਾਰਾ ਜੇ ਵਾਕਿਆ ਆਪਣਾ ਐਕਸਪਲੇਨ ਕਰੋ ਕਿ ਇਦਾਂ ਸੀਗਾ। ਜਿਹੜੀ ਰੈਗੂਲੇਸ਼ਨ ਆ ਉਹ ਇਹ ਹੈ ਕਿ ਬੱਚਾ ਜਦੋਂ ਪੇਰੈਂਟ ਨੈਚੁਰਲਾਈਜ਼ ਕਰਦਾ ਨਾ ਉਦੋਂ ਬੱਚਾ ਨਾਲ ਉਹਦੇ ਨੈਚੁਰਲਾਈਜ਼ ਕਰਦਾ। ਠੀਕ, ਪਰ ਮੇਰਾ ਆ ਗਿਆ ਸੀ, ਸਰਟੀਫਿਕੇਟ ਵੀ ਆ ਗਿਆ ਸੀ ਬੇਟੇ ਦਾ, ਤੇ ਪਾਸਪੋਰਟ ਵੀ। ਹਾਂਜੀ, ਉਹ ਤਾਂ ਹੁਣ ਕਈ ਵਾਰੀ ਫਿਰ ਵਾਪਸ ਵੀ ਲੈ ਲੈਂਦੇ ਆ ਜੇ ਗਲਤੀ ਨਾ ਦਿੱਤਾ ਹੋਇਆ ਉਹਨਾਂ ਨੇ। ਹਾਂਜੀ, ਧੰਨਵਾਦ ਜੀ। ਰਜਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੈ ਜੀ, ਸਤਿ ਸ਼੍ਰੀ ਅਕਾਲ ਬੇਟੇ ਜੀ। ਮੈਂ ਨਾ ਮੇਰੇ ਬੱਚਿਆਂ ਦਾ ਕੇਸ ਲਾਇਆ ਹੈ ਆਪਣਾ ਜੁਲਾਈ ਦੇ ਵਿੱਚ 2015 ਚ ਜੀ, ਤੇ ਉਹ ਐਪਲੀਕੇਸ਼ਨ ਲਾਈ ਹੈ, ਤੇ ਮੈਂ ਉਹਦੇ ਬਾਰੇ ਜਾਣਕਾਰੀ ਚਾਹੁੰਦਾ ਹੈ ਵੀ ਮੈਂ ਤੇ ਮੇਰੀ ਵਾਈਫ ਅਸੀਂ ਦੋਨੋਂ ਡਿਸੇਬਲ ਐਕਸੀਡੈਂਟਲ ਹੈ, ਤੇ ਅਸੀਂ 71 ਸਾਲ ਦੀ ਸਾਡੀ ਉਮਰ ਹੋ ਗਈ ਹੈ। ਉਹਦੇ ਬਾਰੇ ਅਸੀਂ ਮਤਲਬ ਜਾਣਕਾਰੀ ਚਾਹੁੰਦੇ ਹਾਂ ਵੀ ਕਦੋਂ ਬੱਚੇ ਆ ਸਕਦੇ ਆ। ਉਹਨਾਂ ਦਾ ਜੀ 2009 ਤੇ 10 ਵਾਲਾ ਜਿਹੜਾ ਉਹ ਚੱਲਦੇ ਪਏ ਇਸ ਵੇਲੇ, ਤੇ ਜਿਹੜਾ ਤੁਹਾਡੀ ਡਿਸੇਬਿਲਿਟੀ ਉਹਦੇ ਕਰਕੇ ਨਹੀਂ ਕੋਈ ਉਹਨਾਂ ਨੇ ਲਾਈਨ ਨਹੀਂ ਉਹਨਾਂ ਨੇ ਕੱਟ ਸ਼ਾਰਟ ਕਰਨੀ। ਅੱਛਾ ਜੀ। ਹਾਂਜੀ, ਅਸੀਂ ਦੋਵੇਂ ਹਾਰਟ ਪੇਸ਼ੈਂਟ ਹੈ, ਕੋਈ ਉਹਦੇ ਵਾਸਤੇ ਸਾਨੂੰ ਕੋਈ ਮਿਲ ਸਕਦਾ ਹੈ ਕੋਈ? ਨਹੀਂ, ਉਹ ਵੇਟ ਕਰਨਾ ਹੀ ਪੈਣਾ। ਅੱਛਾ, ਤੇ ਉਦੋਂ ਤਾਂ ਇਹਦਾ ਬੇਟਾ ਭਾਵੇਂ ਸਾਡਾ ਭੁਗਤਾਨ ਹੋ ਜੇ। ਹਾਂਜੀ, ਉਹ ਤਾਂ ਇਹਦਾ ਭਾਵੇਂ ਅਸੀਂ ਉਹੀ ਭੁਗਤ ਜੀਏ। ਹਾਂਜੀ, ਪਰ ਉਹਨਾਂ ਲਾਈਨ ਨਹੀਂ ਉਹਨਾਂ ਨੇ ਛੋਟੀ ਕਰਨੀ। ਅੱਛਾ। ਧੰਨਵਾਦ ਜੀ। ਹਾਂਜੀ, ਅੱਗੇ ਇੱਕ ਕੁਐਸਚਨ ਹੈਗਾ ਆਸੀਫਾ ਰਿਆਸਤ ਦਾ। ਮੈਂ ਆਈਮ US ਸਿਟੀਜ਼ਨ ਤੇ ਡਿਵੋਰਸ ਆ, ਵੈਨ ਆਈ ਕੈਨ ਗੈਟ ਨੈਕਸਟ ਮੈਰਿਜ ਐਂਡ ਸਪਾਂਸਰ ਟੂ ਇਨ USA। ਉਹ ਤਾਂ ਜਦ ਮਰਜ਼ੀ ਕਰ ਸਕਦੇ ਕਿ ਨਹੀਂ ਜੀ? ਦੁਬਾਰਾ ਪੁੱਛੇ ਭਾਜੀ ਸਵਾਲ। ਕਹਿੰਦੇ ਵੀ ਮੈਂ ਸਿਟੀਜ਼ਨ ਆ ਤੇ ਡਿਵੋਰਸ ਹੋਇਆ, ਤੇ ਹੁਣ ਮੈਂ ਵਿਆਹ ਕਦੋਂ ਕਰਕੇ ਸਪਾਂਸਰ ਕਰ ਸਕਦੇ? ਇਹਦੇ ਵਿੱਚ ਜਦੋਂ ਮਰਜ਼ੀ ਕਰ ਸਕਦੇ ਆ ਤੁਸੀਂ, ਪਰ
ਜੇ ਤੁਹਾਨੂੰ ਗ੍ਰੀਨ ਕਾਰਡ ਮਿਲਿਆ ਸੀਗਾ ਵਿਆਹ ਦੇ ਬੇਸ ਤੇ ਜੀ ਆਪ, ਤੇ ਜਦੋਂ ਤੁਹਾਨੂੰ ਗ੍ਰੀਨ ਕਾਰਡ ਮਿਲਿਆ ਸੀਗਾ ਤੇ ਹੁਣ ਤੁਸੀਂ 3 ਸਾਲ ਦੇ ਵਿੱਚ ਸਿਟੀਜ਼ਨ ਜਿੱਦਾਂ ਬਣ ਜਾਂਦੇ ਆ, ਤੇ ਤੁਸੀਂ ਆਪਣੇ ਗ੍ਰੀਨ ਕਾਰਡ ਤੇ ਮਿਲਣ ਤੋਂ ਜੇ 5 ਸਾਲਾਂ ਦੇ ਵਿੱਚ ਵਿਆਹ ਕਰਾ ਲਿਆ, ਉਹਨੂੰ ਇਹ ਫਿਰ ਸ਼ੱਕ ਕਰਦੇ ਆ, ਪੁਰਾਣੇ ਵਾਲੇ ਵਿਆਹ ਨੂੰ ਵੀ ਸ਼ੱਕ ਕਰਦੇ ਆ ਤੇ ਨਵੇਂ ਵਾਲੇ ਤੇ ਵੀ ਸ਼ੱਕ ਕਰਦੇ ਆ। ਜੀ ਧੰਨਵਾਦ ਜੀ। ਨਵਦੀਪ ਸਿੱਧੂ ਜੀ, ਨਵਦੀਪ ਜੀ। ਹੈਲੋ ਹਾਂਜੀ 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 ਭਾਜੀ, ਮੇਰਾ ਨਾਮ ਨਵਦੀਪ ਸਿੰਘ ਸੁਖਪ੍ਰੀਤ ਆ। ਅੱਛਾ ਸੌਰੀ ਆਮ ਸੌਰੀ ਫॉर दैट ਭਾਜੀ। ਮੈਂ ਤੁਹਾਡਾ ਜ਼ਿਆਦਾ ਟਾਈਮ ਵੇਸਟ ਨਹੀਂ ਕਰਦਾ ਕਿ ਕਾਲਰ ਬਹੁਤ ਨੇ। ਡਾਇਰੈਕਟ ਟੂ ਪੁਆਇੰਟ ਆਉਣਾ। ਮੈਂ ਭਾਜੀ ਇੱਥੇ ਟੂਰਿਸਟ ਵੀਜ਼ੇ ਤੇ ਆਇਆ ਸੀ, B1 ਵੀਜ਼ੇ ਤੇ ਮੇਰੀ ਵਾਈਫ ਆ ਜਿਹੜੀ ਉਹ US ਸਿਟੀਜ਼ਨ ਆ, ਤੇ ਆਪਾਂ I-130 ਤੇ 485 ਫਿਲ ਕਰ ਰਹੇ ਹਾਂ ਭਾਜੀ। ਤੇ ਮੇਰੇ ਦੋ ਤਿੰਨ ਕੁਐਸਚਨ ਆ ਭਾਜੀ। ਇੱਕ ਤਾਂ ਭਾਜੀ ਮੇਰਾ ਅਕਾਊਂਟ ਨਹੀਂ ਜੁਆਇੰਟ ਹੋਇਆ ਉਹਨਾਂ ਨਾਲ, ਬਿਕੋਜ਼ ਮੈਂ ਟੂਰਿਸਟ ਵੀਜ਼ੇ ਤੇ ਆ। ਸੈਕੰਡ ਭਾਜੀ ਮੈਂ ਤੁਹਾਨੂੰ ਮੈਡੀਕਲ ਦਾ ਪੁੱਛਣਾ ਸੀ, ਮੈਡੀਕਲ ਮੈਂ ਹੁਣ 485 ਨਾਲ ਜਮ੍ਹਾਂ ਕਰਵਾਵਾਂ ਕਿ ਮੈਂ ਇੰਟਰਵਿਊ ਤੇ ਵੀ ਲਿਜਾ ਸਕਦਾ, ਬਿਕੋਜ਼ ਦਾ ਪ੍ਰੋਸੈਸਿੰਗ ਟਾਈਮ ਬਹੁਤ ਲੰਬਾ ਆ। ਇੱਕ ਥਰਡ ਭਾਜੀ ਮੈਂ ਤੁਹਾਨੂੰ ਵਰਕ ਦਾ ਪੁੱਛਣਾ ਸੀ ਕਿ ਵਰਕ ਆਥੋਰਾਈਜੇਸ਼ਨ ਦਾ ਕੀ ਸਿਸਟਮ ਹੈ ਜੀ। ਸੋ ਜੁਆਇੰਟ ਅਕਾਊਂਟ ਦੇ ਤਾਂ ਭਾਜੀ ਕੋਈ ਲੋੜ ਨਹੀਂ ਹੁੰਦੀ। ਇਹ ਤਾਂ ਹੁਣ ਭਾਵੇਂ ਦੋਨੋਂ ਆਲਰੇਡੀ ਅਮਰੀਕਨ ਸਿਟੀਜ਼ਨ ਹੈ, ਇਹ ਤਾਂ ਘਰ ਵਾਲੀ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਆਪਣੇ ਫਾਈਨੈਂਸਿਸ ਜਿਹੜੇ ਉਹ ਮਿਕਸ ਕਰਨੇ ਆ ਕਿ ਨਹੀਂ ਕਰਨੇ ਆ। ਕੋਈ ਐਸਾ ਲਾਅ ਦੀ ਰਿਕੁਆਇਰਮੈਂਟ ਨਹੀਂ ਕਿ ਇਮੀਗ੍ਰੇਸ਼ਨ ਦਾ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੇ ਓਵਰਆਲ ਹੋਰ ਜਿਹੜੇ ਬਾਕੀ ਫੈਕਟਰ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਦੇਖਣਾ ਕਿ ਇਹਨਾਂ ਦਾ ਵਿਆਹ ਜੈਨੂਇਨ ਹੈ ਕਿ ਨਹੀਂ ਜੈਨੂਇਨ। ਦੂਜੀ ਗੱਲ, ਜਿਹੜੇ ਮੈਡੀਕਲ ਤੁਸੀਂ ਨਾਲ ਹੀ ਜਮ੍ਹਾਂ ਕਰਾਓ, 2 ਸਾਲ ਦੇ ਅੰਦਰ ਆ ਜਾਂਦਾ ਵਾ, ਇੰਨਾ ਟਾਈਮ ਨਹੀਂ ਲੱਗਦਾ। ਤੇ ਮੈਡੀਕਲ ਤੁਸੀਂ ਜੇ ਕੋਸ਼ਿਸ਼ ਕਰੋ ਨਾਲ ਹੀ ਜਮ੍ਹਾਂ ਕਰਾਓ ਤਾਂ ਕਿ ਡਿਲੇ ਨਾ ਹੋਵੇ। ਉੱਦਾਂ ਇੰਟਰਵਿਊ ਤੇ ਵੀ ਤੁਸੀਂ ਨਾਲ ਲਿਜਾ ਸਕਦੇ ਆ। ਕਈ ਵਾਰੀ ਉਹ RFE ਵੀ ਦੇ ਦਿੰਦੇ ਆ ਕਿ ਮੈਡੀਕਲ ਜਮ੍ਹਾਂ ਕਰਾਓ। ਠੀਕ ਹੈ ਜੀ। ਤੇ ਇੱਕ ਵਰਕ ਆਥੋਰਾਈਜੇਸ਼ਨ ਦਾ ਪੁੱਛਣਾ ਸੀ ਭਾਜੀ ਮੈਂ ਲਾਸਟ ਵਾਲਾ। ਜਦੋਂ ਤੁਸੀਂ 485 ਫਾਈਲ ਕਰੋਗੇ, ਉਹਦੇ ਨਾਲ ਵਰਕ ਆਥੋਰਾਈਜੇਸ਼ਨ ਵੀ ਫਾਈਲ ਕਰੋ, ਤੇ ਉਹ ਵਰਕ ਆਥੋਰਾਈਜੇਸ਼ਨ ਤੁਹਾਡੀ ਆ ਜਾਣੀ ਆ 6। ਉਹਦਾ ਪ੍ਰੋਸੈਸਿੰਗ ਟਾਈਮ ਡਿਪੈਂਡ ਕਰਦਾ ਕਿ ਕਿੰਨਾ ਹੈਗਾ। ਔਨ ਐਵਰੇਜ 6 ਤੋਂ 12 ਮਹੀਨੇ ਇੰਨਾ ਕੁ ਲੱਗ ਹੀ ਜਾਂਦਾ। ਧੰਨਵਾਦ ਜੀ। ਬਿੰਦਰ ਸੋਤਾ ਉਹਨਾਂ ਦਾ ਕਮੈਂਟ ਆ ਕਿ ਕਹਿੰਦੇ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਿਟੀਜ਼ਨ ਹੋਇਆ ਨੂੰ, ਪਰ ਇਹ ਪ੍ਰੋਗਰਾਮ ਜ਼ਰੂਰ ਸੁਣਦਾ ਆ। ਤਿਰਕੀ ਆਣਾ ਜੀ ਤੇ ਪੰਜਾਬੀ ਰੇਡੀਓ ਦਾ ਇੰਨੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਸਰੋਤਿਓ, ਇੱਥੇ ਹੀ ਸਾਡਾ ਜਿਹੜਾ ਇਹ ਪ੍ਰੋਗਰਾਮ ਆ ਉਹ ਸਮਾਪਤ ਹੁੰਦਾ। ਜਿੰਨੇ ਵੀ ਸਾਡੇ ਕਾਲਰ ਸੀ, ਜਿਨ੍ਹਾਂ ਦੀ ਕਾਲ ਨਹੀਂ ਲੈ ਸਕੇ, ਜਿਨ੍ਹਾਂ ਦੇ ਕਮੈਂਟਸ ਦੇ ਜਵਾਬ ਨਹੀਂ ਦੇ ਸਕੇ, ਉਹਨਾਂ ਤੋਂ ਆਪਾਂ ਮਾਫੀ ਮੰਗਦੇ ਹਾਂ। ਤੇ ਹੁਣ ਆਪਾਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਜੇ ਤਰੀਕਿਆਣਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੇ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।